ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅੱਜ ਦੀ ਸਵੇਰ ਤੇ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 31 ਮਾਰਚ ਦਿਨ ਹੈਗਾ ਜੀ ਸ਼ੁੱਕਰਵਾਰ ਦਾ, ਅਤੇ ਜਿਵੇਂ ਆਪ ਸਭ ਜਾਣਦੇ ਹੋ ਸ਼ੁੱਕਰਵਾਰ ਨੂੰ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਜੁੜਦੇ ਹੁੰਦੇ ਨੇ, ਜਿਸ ਦੇ ਵਿੱਚ ਆਪਾਂ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਵਿਸ਼ੇਸ਼ ਦਿਨ ਕਿਉਂਕਿ ਅੱਜ ਦੇ ਦਿਨ ਤੁਹਾਡੀਆਂ ਕਾਲਸ ਵੀ ਲੈਂਦੇ ਆ ਸਰੋਤਿਓ। ਤੁਹਾਨੂੰ ਵੀ ਜਿਹੜਾ ਜੀ ਸਵਾਲ ਕਰਨ ਦਾ ਮੌਕਾ ਮਿਲੇਗਾ, ਤੁਸੀਂ ਵੀ ਸਵਾਲ ਕਰ ਸਕੋਗੇ। ਨੰਬਰ ਜਿਹੜਾ ਜੀ ਪਹਿਲਾਂ ਨੋਟ ਕਰਕੇ ਰੱਖ ਲਓ। ਨੰਬਰ ਹੈਗਾ ਜੀ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜੀ ਆ ਤੁਸੀਂ ਕਾਲ ਕਰ ਸਕੋਗੇ। ਪਰ ਪਹਿਲੋਂ ਆਪਾਂ ਸਵਾਗਤ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਅੱਜ ਦੇ ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਉਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫੈਜ਼ਨੋ ਤੋਂ, ਤਾਰਾ ਸਿੰਘ ਜੀ ਕਲੋਵਿਸ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਇਸ ਦੇ ਨਾਲ ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਸੁਖਪ੍ਰੀਤ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਮੰਟੀਕਾ ਤੋਂ, ਮਨਜੀਤ ਸਿੰਘ ਰਾਏ 18 ਵੀਲਰ ਟਰੱਕ ਡਰਾਈਵਿੰਗ ਸਕੂਲ ਵਾਲੇ ਯੂਬਾ ਸਿਟੀ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਸਿਆਟਲ ਤੋਂ, ਰਸ਼ਪਾਲ ਸਿੰਘ ਸੋਹਤਾ ਪ੍ਰਾਈਮ ਟਰੱਕ ਡਰਾਈਵਿੰਗ ਸਕੂਲ ਵਾਲੇ ਫਰੈਜ਼ਨੋ ਤੋਂ, ਗੁਰਪ੍ਰੀਤ ਸਿੰਘ ਢਿੱਲੋਂ DHS ਟਰੈਵਲ ਵਾਲੇ ਯੂਬਾ ਸਿਟੀ ਤੋਂ, ਹਰਬੰਸ ਸਿੰਘ ਜੀ ਸੰਗਰ ਤੋਂ, ਅਤੇ ਬਲਵਿੰਦਰ ਸਿੰਘ ਜੀ ਨਿਊਯਾਰਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਰੋਜ਼ਾਨਾ ਦੇ ਸਾਡੇ ਜਿਹੜੇ ਪ੍ਰੋਗਰਾਮ ਅੱਜ ਦੀ ਸਵੇਰ ਤੇ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਆ। ਬਹੁਤ ਬਹੁਤ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਜੇ ਆਪਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰੀਏ, ਕੋਲਡ ਸਟੋਰੇਜ ਬਲਾਸਟ ਹੋਇਆ ਆ, ਉਸ ਦੇ ਵਿੱਚ 4 ਜਣਿਆਂ ਦੀ ਮੌਤ ਹੋਈ ਆ। ਆਈ ਥਿੰਕ ਸੰਗਰੂਰ ਨਜ਼ਦੀਕ ਧੂਰੀ ਲਾਗੇ ਇਹ ਜਿਹੜਾ ਘਟਨਾ ਵਾਪਰੀ ਆ। ਜੀ 4 ਮੌਤਾਂ ਦੀ ਹੁਣ ਤੱਕ ਖਬਰ ਹੈ ਰਾਜਕਰਨਵੀਰ ਸਿੰਘ ਜੀ, ਪਰ ਕਮਾਲ ਦੀ ਗੱਲ ਹੈ ਕਿ ਹਾਲੇ ਤੱਕ ਇਹਦੇ ਬਾਰੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਧਮਾਕਾ ਕਾਹਦੇ ਨਾਲ ਹੋਇਆ ਜੀ। ਕੁਛ ਲੋਕ ਇਹ ਗੱਲ ਕਹਿੰਦੇ ਆ ਕਿ ਇਹ ਗੈਸ ਸਿਲੰਡਰ ਦੇ ਨਾਲ ਧਮਾਕਾ ਹੋਇਆ, ਕੁਛ ਲੋਕ ਕਹਿੰਦੇ ਲੈਂਟਰ ਡਿੱਗਣ ਦੇ ਨਾਲ ਧਮਾਕਾ ਹੋਇਆ। ਯਾਨੀ ਜਿੰਨੇ ਮੂੰਹ ਦੀਆਂ ਗੱਲਾਂ, ਹਾਲੇ ਤੱਕ ਸਪਸ਼ਟ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਧਮਾਕੇ ਪਿੱਛੇ ਵਜ੍ਹਾ ਕੀ ਸੀ। ਉਤਰਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ। 4 ਤੇ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ, 2-3 ਬੰਦੇ ਆ ਜਿਹੜੇ ਉਹ ਹਾਲੇ ਦੱਬੇ ਹੋਏ ਆ ਥੱਲੇ ਮਲਬੇ ਦੇ। 17-18 ਬੰਦੇ ਜ਼ਖਮੀ ਦੱਸੀਦੇ ਆ, ਜਿਨ੍ਹਾਂ ਦੇ ਵਿੱਚੋਂ 4 ਕ੍ਰਿਟੀਕਲ ਆ। ਹੁਣ ਦੇਖੀਏ ਤੇ ਬਹੁਤ ਵੱਡਾ ਨੁਕਸਾਨ ਆ। ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਪਹਿਲਾਂ ਵੀ ਵਾਪਰ ਚੁੱਕੀਆਂ। ਜਲੰਧਰ ਦੇ ਵਿੱਚ ਇੱਕ ਬਹੁਤ ਵੱਡੇ ਕਾਰੋਬਾਰੀ ਦੀ ਫੈਕਟਰੀ ਡਿੱਗ ਪਈ ਸੀ, ਤੁਹਾਨੂੰ ਯਾਦ ਹੋਣਾ, ਤੇ ਉਹਦੇ ਵਿੱਚ ਵੀ ਮਜ਼ਦੂਰ ਦੱਬ ਕੇ ਮਰ ਗਏ ਸੀ। ਬੰਦਾ ਬਹੁਤ ਜ਼ੋਰਾਵਰ ਸੀ, ਪੈਸੇ ਦੇ ਸਿਰ ਤੇ ਨਿਕਲ ਗਿਆ ਆਪ ਤੇ। ਉਹ ਜਿਹੜੇ ਮਜ਼ਦੂਰ ਸੀ ਵਿਚਾਰੇ ਜਾਨ ਤੋਂ ਹੱਥ ਧੋ ਬੈਠੇ, ਉਹਨਾਂ ਦੇ ਘਰ ਦੇ ਇਨਸਾਫ ਮੰਗਦੇ ਪਤਾ ਨਹੀਂ ਕੁਛ ਲੈ ਡਿੱਗੇ ਹੋਣੇ ਜਾਂ ਨਹੀਂ ਮਿਲਿਆ ਜਾਂ ਨਹੀਂ ਮਿਲਿਆ, ਮੈਨੂੰ ਨਹੀਂ ਪਤਾ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਵਾਰੀ ਲਾਪਰਵਾਹੀ ਤੋਂ ਵਾਪਰ ਜਾਂਦੀਆਂ, ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੁਛ ਨਾ ਕੁਛ ਇਹੋ ਜਿਹਾ ਵਾਪਰ ਜਾਂਦਾ ਜਿਹਦੇ ਤੇ ਕੋਈ ਜ਼ੋਰ ਨਹੀਂ ਹੁੰਦਾ। ਪਰ ਇਹ ਕਿਸ ਤਰ੍ਹਾਂ ਵਾਪਰਿਆ, ਇਹਦੇ ਪਿੱਛੇ ਕੀ ਕਾਰਨ ਰਹੇ ਆ, ਇਹਦਾ ਹਾਲੇ ਕੱਲ੍ਹ ਤੱਕ ਪਤਾ ਲੱਗੇਗਾ। ਮੁੱਢਲੇ ਤੌਰ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਜਿਹੜੇ ਜ਼ਖਮੀ ਆ, ਅਸੀਂ ਹੁਣ ਦਵਾਈ ਕਰ ਸਕਦੇ ਹਾਂ ਕਿ ਜਿਹੜੇ ਜ਼ਖਮੀ ਆ ਉਹ ਸਿਹਤਯਾਬ ਹੋ ਜਾਣ, ਠੀਕ ਠਾਕ ਹੋ ਜਾਣ। ਜਿਹੜਾ ਜਾਨੀ ਨੁਕਸਾਨ ਹੋ ਗਿਆ ਉਹ ਤੇ ਮੋੜਿਆ ਨਹੀਂ ਜਾ ਸਕਦਾ, ਪਰ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜੇ ਫੈਕਟਰੀ ਮਾਲਕ ਜਾਂ ਕੋਲਡ ਸਟੋਰ ਦਾ ਮਾਲਕ ਕਿਤੇ ਨਾ ਕਿਤੇ ਇਹਦੇ ਲਈ ਜ਼ਿੰਮੇਵਾਰ ਆ, ਜਿਹੜੀਆਂ ਇਹ ਨਿਹੱਕੀਆਂ ਜਾਨਾਂ ਚਲੇ ਗਈਆਂ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ, ਜਿਨ੍ਹਾਂ ਦਾ ਕੋਈ ਗੁਨਾਹ ਨਹੀਂ ਸੀ, ਤਾਂ ਉਸ ਲਾਪਰਵਾਹੀ ਲਈ ਫਿਰ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਕੋਈ ਐਕਸੀਡੈਂਟ ਹੈ, ਕੋਈ ਹਾਦਸਾ ਹੈ, ਤੇ ਫਿਰ ਵੀ ਆਪਾਂ ਕੁਛ ਵੀ ਨਹੀਂ ਕਹਿ ਸਕਦੇ। ਪਰ ਫਿਰ ਇਸ ਦੇ ਜਿਹੜੇ ਸ਼ਿਕਾਰ ਹੋਏ ਆ ਮਜ਼ਦੂਰ ਹੈ ਜਾਂ ਹੋਰ ਉੱਥੇ ਕਾਮੇ ਸੀਗੇ ਜਿਹੜੇ, ਫਿਰ ਉਹਨਾਂ ਨੂੰ ਮਾਇਕ ਸਹਾਇਤਾ, ਮਾਲੀ ਸਹਾਇਤਾ ਜਿੰਨੀ ਵੀ ਹੋ ਸਕਦੀ ਦੇਣੀ ਚਾਹੀਦੀ ਹੈ। ਜੀ ਬਿਲਕੁਲ। ਮੈਂ ਪੜ੍ਹ ਰਿਹਾ ਸੀ ਨਾਲ ਮਿੰਟੂ ਜੀ ਵੀ ਹਰਿੰਦਰ ਸਿੰਘ ਦੱਸਦੇ ਨੇ, ਇਹਨਾਂ ਦੇ ਜਿਹੜੇ ਓਨਰ ਨੇ ਗੁਰੂ ਨਾਨਕ ਕੋਲਡ ਸਟੋਰੇਜ ਆ, ਅਤੇ ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਅਮੋਨੀਆ ਗੈਸ ਜਿਹੜੀ ਹੈ ਜ਼ਿਆਦਾ ਜਿਹੜੀ ਉਸ ਦੇ ਵਿੱਚ ਚਲੀ ਗਈ, ਜਿਸ ਕਰਕੇ ਜਿਹੜਾ ਇਹ ਧਮਾਕਾ ਹੋਇਆ। ਬਾਕੀ ਇਹ ਜਾਂਚ ਦਾ ਵਿਸ਼ਾ ਹੈ, ਸਾਰੇ ਜਾਣੇ ਜਿਹੜਾ ਜੀ ਜਾਂਚ ਤੋਂ ਬਾਅਦ 'ਚ ਹੀ ਆਪਾਂ ਦੱਸ ਸਕਾਂਗੇ ਵੀ ਅਸਲ ਦੇ ਵਿੱਚ ਕੀ ਘਟਨਾਵਾਂ ਜਿਹੜੀਆਂ ਵਾਪਰੀਆਂ। ਅਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ 3 ਤਲਾਕ ਵਾਲਾ ਮਾਮਲਾ ਆ, ਉਹ ਸੰਵਿਧਾਨਿਕ ਬੈਂਚ ਦੇ ਹਵਾਲੇ ਜਿਹੜਾ ਕੀਤਾ ਗਿਆ ਹੈ।
ਦੇਖੋ, ਇਹ ਰਾਜ ਕਰਮਵੀਰ ਸਿੰਘ ਜੀ ਬੜਾ ਮਸਲਾ ਪੇਚੀਦਾ ਹੈ ਜੀ। ਇਹ ਸੁਪਰੀਮ ਕੋਰਟ ਦੇ ਵਿੱਚ ਸੀਗਾ। ਸੁਪਰੀਮ ਕੋਰਟ ਵੀ ਕੁਛ ਮੁੱਦਿਆਂ ਤੇ ਪੈਰ ਪਿਛਾ ਖਿੱਚਦਾ, ਜਿਨ੍ਹਾਂ ਦੇ ਵਿੱਚੋਂ ਇੱਕ ਰਾਮ ਮੰਦਿਰ ਦਾ ਮੁੱਦਾ, ਇੱਕ ਇਹ 3 ਤਲਾਕ ਵਾਲਾ ਮੁੱਦਾ। ਹੁਣ ਸੰਵਿਧਾਨਕ ਬੈਂਚ ਦਾ ਕੀ ਹੁੰਦਾ ਕਿ ਸੰਵਿਧਾਨਕ ਬੈਂਚ ਹੈ ਜਿਹੜੀ ਉਹ 7 ਜੱਜਾਂ ਦੇ ਆਧਾਰ ਤੇ ਹੁੰਦੀ ਹੈ। ਜਿਹੜੇ 7 ਜੱਜ ਹੁੰਦੇ ਆ ਨਾ ਸ਼ੀਰਸ਼ ਦੇ, ਚੋਟੀ ਦੇ, ਉਹ ਫਿਰ ਬਹਿ ਕੇ ਮਾਮਲਾ ਸੁਣਦੇ ਸੰਵਿਧਾਨਕ ਬੈਂਚ। ਉਹ ਆਖਰੀ ਨਿਰਣਾ ਕਹਿ ਲਓ, ਆਖਰੀ ਫੈਸਲਾ ਕਹਿ ਲਓ, ਉਹਦੇ ਤੇ ਰਾਏ ਬਣਾਉਂਦੇ ਆ। ਉਸ ਤਰ੍ਹਾਂ ਜੇ ਦੇਖੀਏ ਆਪਾਂ ਸਮਾਜਿਕ ਪੱਖੋਂ, ਤੇ ਸਮਾਜਿਕ ਪੱਖੋਂ ਕਿਤੇ ਨਾ ਕਿਤੇ ਇਹ ਜਿਹੜਾ 3 ਤਲਾਕ ਵਾਲਾ ਮਾਮਲਾ ਹੈ ਉਹ ਬੀਬੀਆਂ ਦੇ ਨਾਲ ਅਨਿਆ ਜਾਂਦਾ ਹੈ। ਮੁਸਲਿਮ ਭਾਈਚਾਰੇ ਦੀਆਂ ਜਿਹੜੀਆਂ ਬੀਬੀਆਂ ਉਹ ਹੀ ਇਸ ਪ੍ਰਥਾ ਤੇ ਪਹਿਲਾਂ ਲਾਮਬੰਦ ਹੋਈਆਂ ਦੇ ਖਿਲਾਫ। ਫਿਰ ਉਸ ਤੋਂ ਬਾਅਦ ਮਾਮਲਾ ਕੋਰਟ ਦੇ ਵਿੱਚ ਗਿਆ। ਬੀਬੀ ਬਾਨੋ ਸੀਗੀ ਜਿਹੜੀ, ਉਹਦਾ ਮਾਮਲਾ ਗਿਆ। ਇਸ ਤੋਂ ਇਲਾਵਾ 1-2 ਹੋਰ ਬੀਬੀਆਂ ਸਨ, ਉਹਨਾਂ ਦਾ ਮਾਮਲਾ ਗਿਆ। ਇਸ ਤਰ੍ਹਾਂ 3-4 ਮਾਮਲੇ ਉੱਤੇ ਹੇਠਾਂ ਗਿਆ ਚਲੇ। ਪਰ ਆਹ ਸਾਡੇ ਕੁਛ ਮਹੀਨੇ 1.5 ਮਹੀਨੇ ਦੇ ਅੰਦਰ ਅੰਦਰ ਹੀ ਕਿਸ ਤਰ੍ਹਾਂ ਦੇ ਕੇਸ ਆਏ ਸਾਡੇ ਸਾਹਮਣੇ ਕਿ ਇੱਕ ਬੰਦੇ ਨੇ ਆਪਣੀ ਪਤਨੀ ਨੂੰ ਮਾਰ ਕੁੱਟ ਕੇ ਪੇਕੇ ਘੱਲਤਾ। ਜਦੋਂ ਪੇਕੇ ਗਈ ਤੇ ਪਿੱਛੇ WhatsApp ਤੇ ਮੈਸੇਜ ਘੱਲਤਾ, ਤਲਾਕ ਤਲਾਕ ਤਲਾਕ। ਤੋ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਪਏ ਆ ਜਿਨ੍ਹਾਂ ਦੇ ਵਿੱਚੋਂ ਬੀਬੀਆਂ ਪਿੱਟਦੀਆਂ ਕਿ ਸਾਡਾ ਗੁਨਾਹ ਦੱਸੋ। ਜੇ ਅਸੀਂ ਕਿਸੇ ਨੂੰ ਸ਼ਰਾਬ ਪੀਣ ਤੋਂ ਰੋਕ ਦਿੰਦੇ ਹਾਂ, ਜੂਆ ਖੇਡਣ ਤੋਂ ਰੋਕ ਦਿੰਦੇ ਹਾਂ, ਉਹ ਕਹਿੰਦਾ ਜਾ ਭੱਜ, ਤਲਾਕ 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 ਤਲਾਕ। ਇਹ ਕਿਸ ਤਰ੍ਹਾਂ ਦੀ ਵਿਵਸਥਾ? ਸੋ ਉਸ ਵਿਵਸਥਾ ਨੂੰ ਸਭ ਤੋਂ ਪਹਿਲਾ ਚੈਲੰਜ ਹੈ ਜਿਹੜਾ ਉਹ ਉਹਨਾਂ ਦੀਆਂ ਭਾਈਚਾਰੇ ਦੀਆਂ ਬੀਬੀਆਂ ਨੇ ਕੀਤਾ। ਫਿਰ ਇਹ ਮਸਲਾ ਜਦੋਂ ਅਦਾਲਤ 'ਚ ਪਹੁੰਚ ਗਿਆ, ਹੁਣ ਅਦਾਲਤ ਨੇ ਇਹ ਫੈਸਲਾ ਜਿਹੜਾ ਦੇਣਾ ਕਿ ਕੀ ਇਹ 3 ਤਲਾਕ 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 ਕਹਿ ਦੇਣਾ ਇੱਕੇ ਵਾਰੀ ਇਹ ਜਾਇਜ਼ ਆ ਜਾਂ ਕਾਨੂੰਨ ਦੇ ਮੁਤਾਬਕ ਨਜਾਇਜ਼ ਆ। ਸੋ ਹੁਣ ਕਾਨੂੰਨ ਫੈਸਲਾ ਕਰੇਗਾ। ਉਂਝ ਜਿਹੜੇ ਮੁਸਲਿਮ ਪਰਸਨਲ ਲਾਅ ਬੋਰਡ ਦੇ ਜਿਹੜੇ ਬੁੱਧੀਜੀਵੀ ਆ ਉਹ ਕਹਿੰਦੇ ਜੀ ਕਿ ਇਸਲਾਮ ਦੇ ਵਿੱਚ ਹੀ ਵਿਵਸਥਾ ਹੈ, ਔਰ ਇਹ ਵੀ ਦੱਸਿਆ ਕਿ ਜੀ ਇਹ ਜਿਹੜੀ ਵਿਵਸਥਾ ਬਦਲੀ ਨਹੀਂ ਜਾ ਸਕਦੀ, ਇਸਲਾਮ ਦੇ ਉਲਟ ਹੋਏਗੀ। ਪਰ ਕਾਨੂੰਨ ਤੇ ਦੇਖੋ, ਕਾਨੂੰਨ ਜੇ ਆਪਾਂ ਦੇਖੀਏ ਨਾ ਖੁੱਲ੍ਹਦਿਲੀ ਨਾਲ ਰਾਜ ਕਰਮਵੀਰ ਸਿੰਘ ਜੀ, ਤਾਂ ਕਾਨੂੰਨ ਤੇ ਫਿਰ ਧਾਰਮਿਕ ਮਾਮਲਿਆਂ 'ਚ ਦਖਲ ਦੇਵੇਗਾ ਦਿੱਤਾ। ਕਿਉਂਕਿ ਜਦੋਂ ਇੱਕ ਸ਼ਨੀ ਦਾ ਮੰਦਿਰ ਸੀਗਾ ਜਿੱਥੇ ਸ਼ਿੰਗਰਾਪੁਰਨੀ ਦਾ ਮੰਦਿਰ ਸੀਗਾ, ਉਹਦੇ ਵਿੱਚ ਬੀਬੀਆਂ ਅਲਾਉ ਨਹੀਂ ਸੀਗੀਆਂ, ਤੇ ਉੱਥੇ ਜਦੋਂ ਗਈਆਂ ਫਿਰ ਸਾਰੇ ਮੁਲਕ ਨੇ ਸਵਾਗਤ ਕੀਤਾ। ਉਹ ਸ਼ਿੰਗਰਾਪੁਰਨੀ ਦਾ ਜਿਹੜਾ ਮੰਦਿਰ ਸੀਗਾ ਉਹਦੇ ਵਿੱਚ ਜਾ ਕੇ ਪੂਜਾ ਕੀਤੀ ਬੀਬੀਆਂ ਨੇ। ਪਰ ਉਹ ਹਾਈ ਕੋਰਟ ਦਾ ਫੈਸਲਾ ਸੀਗਾ। ਉਸ ਤੋਂ ਬਾਅਦ ਜਿਹੜੀ ਦਰਗਾਹ ਸੀਗੀ ਮੁੰਬਈ ਦੇ ਲਾਗੇ ਹਾਜੀ ਪੀਰ ਦੀ ਦਰਗਾਹ ਜਿਹੜੀ, ਉਹਦੇ 'ਚ ਬੀਬੀਆਂ ਅਲਾਉਡ ਨਹੀਂ ਸੀ, ਉਹ ਵੀ ਅਦਾਲਤ ਨੇ ਉੱਥੇ ਅਲਾਉ ਕੀਤਾ ਉਹਨਾਂ ਨੂੰ। ਸੋ ਅਦਾਲਤਾਂ ਜੇ ਇਹੋ ਜਿਹੇ ਮਾਮਲਿਆਂ 'ਚ ਹਿੰਦੂ ਭਾਈਚਾਰੇ ਦੇ ਨਾਲ ਜੁੜੇ ਜਿਹੜੇ ਧਾਰਮਿਕ ਮਸਲੇ ਆ, ਜੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਤੇ ਫਿਰ ਮੇਰੇ ਖਿਆਲ ਦੇ ਨਾਲ ਇਸ ਮੁੱਦੇ ਤੇ ਵੀ ਜਿਹੜਾ ਉਹ ਅਦਾਲਤ ਫੈਸਲਾ ਦੇਵੇਗੀ। ਔਰ ਮੇਰੇ ਖਿਆਲ ਦੇ ਨਾਲ ਇਹ ਕਿਤੇ ਨਾ ਕਿਤੇ ਜਿਹੜੇ 3 ਤਲਾਕ ਵਾਲੇ ਜਿਹੜੇ ਮਾਮਲੇ ਆ ਉਹਨਾਂ ਦੇ ਮੱਦੇਨਜ਼ਰ ਉਲਟ ਆਏਗਾ, ਬੀਬੀ ਹੱਕ 'ਚ ਆਏਗਾ ਫੈਸਲਾ। ਜਿਹੋ ਜੀ ਉਮੀਦ ਕਰਦੇ ਪਏ ਕਾਨੂੰਨਦਾਨ ਵੀ ਇਹੋ ਕਹਿੰਦੇ ਆ, ਕਿਉਂਕਿ ਕਾਨੂੰਨ ਇਹ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਕਿ ਇੱਕ ਵਿਆਹ ਜਿਹੜਾ ਰਜਿਸਟਰਡ ਵਿਆਹ ਕਾਨੂੰਨ ਦੇ ਵਿੱਚ ਜੋ ਵਿਆਹ ਹੁੰਦਾ, ਹਾਲਾਂਕਿ ਉਹਨਾਂ ਦਾ ਸ਼ਰੀਅਤ ਦਾ ਉਹ ਮੰਨਦੇ ਕਿ ਸਾਰਾ ਸਾਡਾ ਕਾਇਦਾ ਕਾਨੂੰਨ ਵੱਖਰਾ ਹੈ, ਪਰ ਜਿਹੜੇ ਮੁਲਕ ਦੇ ਵਿੱਚ ਰਹਿੰਦੇ ਆ, ਜਿਸ ਸੰਵਿਧਾਨ ਦੇ ਅਧੀਨ ਅਸੀਂ ਚੱਲਦੇ ਹਾਂ, ਉਸ ਵਿਵਸਥਾ ਤੋਂ ਉਲਟ ਨਹੀਂ ਹੋ ਸਕਦਾ ਕੋਈ ਵੀ ਧਾਰਮਿਕ। ਠੀਕ ਹੈ, ਉਹ ਰੀਤਾ ਹੈ ਨਾ। ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕ੍ਰਿਸਚਨ ਭਾਈਚਾਰੇ ਨੇ ਕਿਹਾ ਸੀਗਾ ਕਿ ਜਿਹੜਾ ਸਾਡੇ ਤਲਾਕ ਵਾਲਾ ਮਸਲਾ ਹੈ, ਤੇ ਉਹ ਅਦਾਲਤ ਨੇ ਨਾ ਕਰ ਦਿੱਤੀ ਸੀ। ਉਹਨਾਂ ਕਿਹਾ ਸੀ ਕਿ ਨਹੀਂ, ਤੁਹਾਡੇ ਮੁਤਾਬਕ ਤਲਾਕ ਨਹੀਂ ਚੱਲਣੇ। ਇਹ ਜੋ ਤੁਸੀਂ ਚਰਚ ਦੇ ਵਿੱਚ ਲੈ ਲਿਓ ਜਾਂ ਇੱਧਰ ਆਸੇ ਪਾਸੇ ਤਲਾਕ ਹੈ ਜਿਹੜੇ ਉਹ ਜਿਵੇਂ ਦੂਜੇ ਟਰਾਇਲ ਚੱਲਦੇ ਤਲਾਕ ਦੇ ਉੱਦਾਂ ਹੀ ਚੱਲਣਗੇ। ਸੋ ਇਹ ਤਾਂ ਲੱਗਦਾ ਹੈ ਕਿ ਇਹ ਜਿਹੜਾ ਫੈਸਲਾ 3 ਤਲਾਕ ਵਾਲਾ ਉਹ ਅਦਾਲਤ ਬੀਬੀਆਂ ਦੇ ਹੱਕ 'ਚ ਕਰੇਗੀ। ਔਰ ਬੀਬੀਆਂ ਬਕਾਇਦਾ ਮਹਿਲਾ ਮੁਸਲਿਮ ਪਰਸਨਲ ਲਾਅ ਬੋਰਡ ਬਣਾ ਕੇ ਲੜ ਰਹੀਆਂ। ਇੱਥੇ ਮੇਰੇ ਖਿਆਲ ਦੇ ਨਾਲ ਪਲੜਾ ਜਿਹੜਾ ਉਹਨਾਂ ਦਾ ਭਾਰਾ ਜਾਂਦਾ ਹੈ। ਜੀ 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 ਅਤੇ ਆਪਾਂ ਮਿੰਟੂ ਜੀ ਗੱਲ ਕਰੀਏ ਅਗਲੀ ਵੀ ਜਿਹੜੇ ਆਪਾਂ ਬਣਾਏ ਗਏ ਸੀਗੇ ਜਿਹੜੇ ਜਥੇਦਾਰ ਬਾਅਦ ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ, ਉਹਨਾਂ ਦੇ ਵੱਲੋਂ ਜਿਹੜੇ ਗਏ ਸੀਗੇ ਡੇਰੇ ਸਿਰਸੇ ਦੇ ਵਿੱਚ ਜਿਹੜੇ ਸਿਆਸੀ ਆਗੂ, ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਦੇਖੋ ਜੀ, ਇਹਨਾਂ ਦੇ ਵਿੱਚ ਇੱਕ ਦੌੜ ਲੱਗੀ ਹੈ ਕਿ ਪਹਿਲਾਂ ਉਹ ਨਾ ਸਜ਼ਾ ਲਾ ਦੇ, ਪਹਿਲਾਂ ਉਹ ਨਾ ਸਜ਼ਾ ਲਾ ਦੇਵੇ। ਉਹ ਜਦੋਂ ਇਹੋ ਜਿਹਾ ਮਾਮਲਾ ਆਉਂਦਾ ਉਹ ਪਹਿਲਾਂ ਬੁਲਾ ਲੈਂਦੇ ਆ, ਜਦੋਂ ਉਹ ਪਹਿਲਾਂ ਬੁਲਾਉਂਦੇ ਤੇ ਉਹ ਪਹਿਲਾਂ ਹੀ ਜਾ ਕੇ ਸਜ਼ਾ ਸੁਣਾ ਦਿੰਦੇ ਆ। ਸੋ ਇਸ ਤਰ੍ਹਾਂ ਦਾ ਇਹਨਾਂ ਦੇ ਵਿੱਚ ਆਪਸ ਦੇ ਅੰਦਰ ਇੱਕ ਦੌੜ ਹੋਰ ਲੱਗੀ ਆ। ਪਰ ਜਿਹੜੇ ਮੁਤਵਾਜ਼ੀ ਜਥੇਦਾਰ ਆ, ਜਿਹੜੇ ਬਰਾਬਰ ਆਪਣੇ ਆਪ ਨੂੰ ਜਥੇਦਾਰ ਕਹਿੰਦੇ ਆ, ਅਕਾਲ ਤਖਤ ਦੇ ਜੋ ਜਥੇਦਾਰ ਆ, ਉਹਨਾਂ ਦੇ ਬਰਾਬਰ ਆਪਣੇ ਆਪ ਨੂੰ ਮੰਨਦੇ ਆ, ਉਹਨਾਂ ਦੀ ਹੁਣ ਰਾਜ ਕਰਮਵੀਰ ਸਿੰਘ ਜੀ ਉਹ ਹੈਸੀਅਤ
ਉਨੀ ਮਜ਼ਬੂਤ ਨਹੀਂ ਰਹਿ ਗਈ ਜਿੰਨੀ ਚੱਬੇ ਵਾਲੇ ਸਰਬੱਤ ਖਾਲਸਾ ਵੇਲੇ ਸੀ। ਜੀ ਉਸ ਤੋਂ ਬਾਅਦ ਨਿਰੰਤਰ ਉਹਨਾਂ ਦੀ ਜਿਹੜੀ ਹੈਸੀਅਤ, ਸਿਆਸੀ ਰੁਤਬਾ ਸੀਗਾ, ਧਾਰਮਿਕ ਰੁਤਬਾ ਸੀਗਾ, ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ, ਮਨਾਂ ਦੇ ਵਿੱਚ, ਉਹ ਕਿਤੇ ਨਾ ਕਿਤੇ ਫਿੱਕਾ ਪਿਆ। ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਕੋਈ ਮੰਨੇ ਜਾਂ ਨਾ ਮੰਨੇ, ਉਹ ਉਹਦੀ ਇੱਛਾ, ਉਹਦੀ ਮਰਜ਼ੀ ਆ। ਹੁਣ ਇਹਨਾਂ ਨੇ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਸੀ, ਤਲਬ ਕੀਤਾ ਸੀ ਨਾ, ਉਹ ਨਹੀਂ ਆਇਆ। ਉਹ ਕਹਿੰਦਾ ਕੌਣ ਧਿਆਨ ਸਿੰਘ ਮੰਡ, ਮੈਂ ਤਾਂ ਜਾਂਦਾ ਹੀ ਨਹੀਂ, ਮੈਂ ਤਾਂ ਜਾਂਦਾ ਨਹੀਂ, ਮੈਂ ਕਿਉਂ ਜਾਵਾਂ ਕਿਸੇ ਕੋਲ। ਸੋ ਦੇਖੋ ਉਹਨੇ ਇਹ ਗੱਲ ਕਹੀ, ਇਹਨਾਂ ਨੇ ਤਲਬ ਕੀਤਾ, ਫਿਰ ਕਹਿੰਦੇ ਜੀ ਅਸੀਂ ਲੋਕਾਂ ਤੋਂ ਰਾਏ ਲਵਾਂਗੇ। ਰਾਏ ਪਤਾ ਨਹੀਂ ਕਿਸੇ ਨੇ ਦਿੱਤੀ ਜਾਂ ਨਹੀਂ ਦਿੱਤੀ, ਉਹ ਰਾਏ ਦਾ ਕੀ ਬਣਿਆ ਅੱਜ ਤੱਕ ਇਹਨਾਂ ਨੇ ਉਹ ਰਾਏ ਪ੍ਰਗਟ ਹੀ ਨਹੀਂ ਕੀਤੀ, ਕੀ ਬਣਿਆ ਉਸ ਮਾਮਲੇ 'ਚ। ਤੇ ਉਲਟਾ ਇਹ ਹੋਇਆ ਕਿ ਜਿਹੜੇ ਬੰਦੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਦੇ ਸਨ, ਉਹੀ ਇੱਕ ਦਿਨ ਇੱਕ ਸਵੇਰ ਸੁਖਬੀਰ ਸਿੰਘ ਬਾਦਲ ਦੀ ਬੈਠਕ 'ਚ ਵੀ ਬੈਠੇ ਸੀ। ਉਹਨਾਂ ਦੇ ਵਿੱਚ ਇੱਕ ਦੋ ਜਣੇ ਚਾਹ ਦਾ ਕੱਪ ਵੀ ਪੀਤਾ ਤੇ ਨਾਲ ਬਿਸਕੁਟ ਵੀ ਖਾਤੇ, ਚਾਰ ਗੱਲਾਂ ਬਾਤਾਂ ਵੀ ਕਰਕੇ ਆਏ। ਸੋ ਇਹ ਜਿਹੜੀਆਂ ਚੀਜ਼ਾਂ ਵਾਪਰੀਆਂ, ਉਹਨਾਂ ਨੇ ਕੋਈ ਬਹੁਤਾ ਜ਼ਿਆਦਾ ਹੁਣ ਪ੍ਰਭਾਵ ਨਹੀਂ ਪਾਇਆ। ਇਹਨਾਂ ਦੇ ਫੈਸਲੇ ਤਾਂ ਠੀਕ ਹੈ, ਆਪਣੇ ਪੱਧਰ ਤੇ ਲਈ ਜਾਂਦੇ ਆ, ਇਹਨਾਂ ਨੂੰ ਹੱਕ ਆ, ਉਹ ਆਪਣੇ ਆਪ ਨੂੰ ਸਰਬੱਤ ਖਾਲਸਾ ਦੇ ਥਾਪੇ ਜਥੇਦਾਰ ਮੰਨਦੇ ਆ, ਉਹ ਕਰੀ ਜਾਂਦੇ ਆ। ਪਰ ਇਹਨਾਂ ਦੀ ਜਿਹੜੀ ਕੋਈ ਵੀ ਸੁਣਾਈ ਸਜ਼ਾ, ਨਾ ਤਾਂ ਉਹ ਸਜ਼ਾ ਜਿਹਦੇ ਤੇ ਲਾਗੂ ਹੁੰਦੀ ਹੈ, ਨਾ ਤੇ ਉਹਦੀ ਕੋਈ ਪਰਵਾਹ ਕਰਦਾ, ਤੇ ਨਾ ਹੀ ਜਿਹੜੇ ਉਹਨਾਂ ਦੇ ਨਾਲ ਜੁੜੇ ਲੋਕ ਜਾਂ ਖਾਸ ਤੌਰ ਤੇ ਇੱਕ ਬਹੁਤ ਵੱਡਾ ਵਰਗ ਹੈ ਸਿੱਖਾਂ ਦਾ। ਹਾਂ, ਇੱਕ ਵਰਗ ਇਹਨਾਂ ਨੂੰ ਜ਼ਰੂਰ ਮੰਨਦਾ, ਇਹਨਾਂ ਦੇ ਫੈਸਲੇ ਤੇ ਫੁੱਲ ਝਾੜਦਾ, ਪਰ ਉਹ ਛੋਟਾ ਵਰਗ ਹੈ। ਜਿਹੜਾ ਵੱਡਾ ਵਰਗ ਆ, ਨਾ ਉਹ ਬਹੁਤੀ ਇਹਨਾਂ ਦੇ ਫੈਸਲਿਆਂ ਦੀ ਪਰਵਾਹ ਕਰਦਾ ਤੇ ਨਾ ਹੀ ਉਹ ਜਿਹਦੇ ਤੇ ਉਹ ਲਾਗੂ ਹੁੰਦੀ ਹੈ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਉਹ ਤੇ ਹੁਣ ਇੰਨਾ ਜ਼ਿਆਦਾ ਦੁਬਿਧਾ ਦਾ ਕਾਰਨ ਬਣ ਗਈਆਂ। ਸਾਡੇ ਇੱਥੇ ਪੰਜਾਬ ਦੇ ਵਿੱਚ ਮਾਹੌਲ ਇਹੋ ਜਿਹਾ, ਲੋਕੀ ਕਹਿੰਦੇ ਆ ਕਿ ਪ੍ਰਚਾਰਕ ਹੈ ਜਿਹੜੇ, ਉਹ ਅੱਜ ਕੱਲ੍ਹ ਪ੍ਰਚਾਰ ਘੱਟ ਤੇ ਤਕਰਾਰ ਜ਼ਿਆਦਾ ਕਰਦੇ ਆ। ਤਾਂ ਤੁਸੀਂ ਦੇਖ ਹੀ ਰਹੇ, ਸੋਸ਼ਲ ਮੀਡੀਆ ਤੇ ਵੀ ਇਹੋ ਹਾਲ ਆ। ਸੋ ਇਹ ਤੇ ਹੁਣ ਕਹਿਣਾ ਨਹੀਂ ਚਾਹੀਦਾ, ਬਹੁਤ ਜ਼ਿਆਦਾ ਇਹਨਾਂ ਦੇ ਰਫੜ ਵੱਧ ਗਏ ਤੇ ਬਹੁਤ ਜ਼ਿਆਦੀਆਂ ਦੁਬਿਧਾਵਾਂ ਹੈ, ਇੰਨੀਆਂ ਜ਼ਿਆਦੀਆਂ ਦੁਬਿਧਾਵਾਂ ਹੈ ਕਿ ਸਿਰ ਜੋੜਨ ਦਾ ਵਕਤ ਆ। ਪਰ ਇਹ ਕੀ ਹੈ ਕਿ ਜਦੋਂ ਦੁਬਿਧਾਵਾਂ ਦੂਰ ਕਰ ਲਈ ਸਿਰ ਜੋੜਦੇ ਆ, ਉਦੋਂ ਦੋ ਚਾਰ ਦੁਬਿਧਾਵਾਂ ਹੋਰ ਪਾ ਕੇ ਉੱਠਦੇ। ਜੀ 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 ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਦਿੱਲੀ, ਨੋਇਡਾ, ਉਹ ਖੇਤਰਾਂ ਦੇ ਵਿੱਚ ਨਾਈਜੀਰੀਅਨ ਸਟੂਡੈਂਟਸ, ਵਿਦਿਆਰਥੀਆਂ, ਉਹਨਾਂ ਦੀ ਕੁੱਟਮਾਰ ਜਿਹੜੀ ਆ ਰਹੀ ਆ। ਉਸੇ ਸਿਲਸਿਲੇ ਦੇ ਵਿੱਚ ਨਾਈਜੀਰੀਆ ਨੇ ਉੱਥੇ ਦੇ ਜਿਹੜੇ ਭਾਰਤੀ ਕਮਿਸ਼ਨਰ ਨੇ, ਜਿਹੜੇ ਦੂਤਾਵਾਸ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਆ ਉੱਥੇ। ਉਹ ਤੇ ਕਰਨਗੇ ਜ਼ਾਹਰ ਦੀ ਗੱਲ ਹੈ ਜੀ। ਇਹ ਸਾਡੇ ਕਿਸੇ ਬੰਦੇ ਨੂੰ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਅਸੀਂ ਤੜਫਦੇ ਹਾਂ, ਅਸੀਂ ਕਲਪਦੇ ਹਾਂ। ਸਾਰਾ ਮੁਲਕ ਕਹਿੰਦਾ ਕਿ ਉੱਥੇ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਜੇ ਸਾਡੇ ਕਿਸੇ ਪ੍ਰਵਾਸੀ ਤੇ ਕੋਈ ਹਮਲਾ ਹੁੰਦਾ, ਕੋਈ ਨਫ਼ਰਤੀ ਹਮਲਾ ਹੁੰਦਾ, ਕੋਈ ਸਰੀਰਕ ਹਮਲਾ ਹੁੰਦਾ, ਤਾਂ ਅਸੀਂ ਬਹੁਤ ਜ਼ਿਆਦਾ ਕਰੜਾਈ ਨਾਲ ਉਹਦਾ ਵਿਰੋਧ ਕਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਉਹ ਮੁੰਡਾ ਮਰਿਆ ਸੀ, ਮਨਮੀਤ, ਤੇ ਕਿਵੇਂ ਸਾਰਾ ਪੰਜਾਬ, ਸਾਰਾ ਇੰਡੀਆ ਉਹਦੇ ਨਾਲ ਖੜਾ ਸੀ। ਅਸੀਂ ਸਾਰਿਆਂ ਨੇ ਹਮਦਰਦੀ ਪ੍ਰਗਟਾਈ ਸੀ। ਪਰ ਉਵੇਂ ਹੀ ਹੈ ਨਾ, ਜੇ ਕਿਸੇ ਦਾ ਇੱਥੇ ਆਏ ਵਿਦਿਆਰਥੀ ਨਿਹੱਥੇ ਕੁੱਟ ਦਿੱਤੇ ਜਾਣ, ਬੇਦੋਸ਼ੇ ਕੁੱਟ ਦਿੱਤੇ ਜਾਣ, ਔਰ ਕੁੱਟੇ ਵੀ ਇੰਨੀ ਬੇਰਹਿਮਤਾ ਨਾਲ ਜਾਣ, ਇੰਨੀ ਨਿਰਦਇਤਾ ਦੇ ਨਾਲ ਜਾਣ ਕਿ ਥਾਂ ਥਾਂ ਤੋਂ ਤੋੜ ਕੱਟੇ ਹੋਣ, ਫਿਰ ਉਹ ਤੇ ਕੁਛ ਨਾ ਕੁਛ ਕਰਨਗੇ। ਸੋ ਜ਼ਾਰਾ ਦੀ ਗੱਲ ਆ ਕਿ ਉਹਨਾਂ ਨੇ ਸੱਦ ਕੇ ਆਪਣਾ ਇਤਰਾਜ਼ ਜਤਾਇਆ ਹੋਏਗਾ। ਇਤਰਾਜ਼ ਦਰਜ ਕਰਾਉਣਾ ਹੁੰਦਾ, ਉਹ ਰਾਜਦੂਤ ਨੂੰ ਤੇ ਉਹਨਾਂ ਬੰਦੀ ਤੇ ਬਣਾਉਣਾ ਨੀਗਾ। ਜਿਹੜਾ ਭਾਰਤ ਆ ਉੱਥੇ ਹੈ ਸਫਾਰਤ, ਜਿਹੜਾ ਸਫਾਰਤਖਾਨੇ ਦਾ ਮੁਖੀ ਹੈ, ਉਹਨੂੰ ਉੱਥੇ ਕੁਛ ਕਹਿਣਾ ਤਾਂ ਹੈ ਨਹੀਂ, ਬਸ ਇਤਰਾਜ਼ ਜਤਾਉਣਾ, ਲਿਖਤੀ ਇਤਰਾਜ਼ ਜਤਾਉਣਾ ਹੁੰਦਾ ਗੌਰਮੈਂਟ ਦੇ ਕੋਲ ਕਿ ਆਹ ਦੇਖੋ ਭਾਈ ਤੁਹਾਡੇ ਮੁਲਕ ਦੇ ਵਿੱਚ ਸਾਡੇ ਵਸ਼ਿੰਦਿਆਂ ਨਾਲ ਇਹ ਕੁਛ ਹੋ ਰਿਹਾ। ਸੋ ਉਹਨਾਂ ਦੇ ਨਾਲ ਗਲਤ ਰਿਹਾ। ਅਸਲ ਦੇ ਵਿੱਚ ਕੀ ਹੈ ਕਿ ਰਾਜ ਕਰਨਵੀਰ ਸਿੰਘ ਜੀ, ਜਿਵੇਂ ਸਾਡੇ ਕੁਛ ਪੰਜਾਬੀ ਮੁੰਡੇ ਜਾ ਕੇ ਗੈਂਗਾਂ ਦੇ ਵਿੱਚ ਵੀ ਸ਼ਾਮਲ ਹੋ ਜਾਂਦੇ, ਇੱਧਰ ਤੁਹਾਡੇ ਵੀ ਹੋ ਜਾਂਦੇ, ਕੈਨੇਡਾ ਦੇ ਵਿੱਚ ਵੀ ਹੋ ਜਾਂਦੇ। ਕੈਨੇਡਾ ਦੇ ਵਿੱਚ ਤੇ ਜ਼ਿਆਦਾ ਹੈ ਨਾ ਗੈਂਗ। ਸਾਡੇ ਜਿਵੇਂ ਪੰਜਾਬੀ ਮੁੰਡੇ ਆ, ਉੱਧਰ ਜਾ ਕੇ ਕਤਲੋਗਾਰਤ ਵੀ ਕਰ ਦਿੰਦੇ, ਨਸ਼ੇ ਵੇਚਣ ਦੇ ਵੀ ਵਿੱਚ ਜਾ ਕੇ ਫੜੇ ਜਾਂਦੇ ਆ ਸਾਡੇ ਪੰਜਾਬੀ। ਪਰ ਸਾਰੇ ਪੰਜਾਬੀ ਤੇ ਨਹੀਂ ਹੈ। ਜੇ ਅਸੀਂ ਇਹ ਸੋਚੀਏ ਕਿ ਸਾਰੇ ਪੰਜਾਬੀ ਮਾੜੇ ਆ, ਜਾਂ ਉਹ ਗੋਰੇ ਸੋਚਣ ਕਿ ਸਾਰੇ ਪੰਜਾਬੀ ਇੱਕੋ ਜਿਹੇ ਆ, ਤੇ ਫਿਰ ਤੇ ਗੱਲ ਨਹੀਂ ਨਾ ਬਣੇਗੀ। ਇਹਨਾਂ ਦੇ ਵਿੱਚ ਵੀ ਨਾਈਜੀਰੀਅਨ ਮੂਲ ਦੇ ਵਿੱਚ, ਹਾਲਾਂਕਿ ਇੱਥੇ ਮੈਂ ਤੁਹਾਨੂੰ ਸਪਸ਼ਟ ਕਰ ਦੇਵਾਂ, ਇਹ ਸਾਰੇ ਨਾਈਜੀਰੀਅਨ ਨਹੀਂ ਹੈ। ਜਿਵੇਂ ਆਪਾਂ ਭਾਰਤੀ ਮੂਲ ਵਾਲੇ ਵੱਜਦੇ ਆ, ਉਹ ਨਾਈਜੀਰੀਅਨ ਮੂਲ ਦੇ ਵੱਜਦੇ ਆ। ਦੇਸ਼ ਅੱਡੋ ਅੱਡ, ਕੋਈ ਯੁਗਾਂਡਾ ਤੋਂ ਆਇਆ, ਕੋਈ ਕੇਨੀਆ ਤੋਂ ਆਇਆ, ਕੋਈ ਪ੍ਰੋਪਰ ਨਾਈਜੀਰੀਆ ਤੋਂ ਆਇਆ। ਇਸ ਤਰ੍ਹਾਂ ਦੇ ਜਿਹੜੇ ਅਫਰੀਕਨ ਮੂਲ ਦੇ ਦੇਸ਼ ਹੈ, ਜਿਹੜੇ ਅਫਰੀਕੀ ਮਹਾਂਦੀਪ, ਉਪ ਮਹਾਂਦੀਪ ਦੇ ਜਿਹੜੇ ਹੈਗੇ ਨੇ ਨਾ ਦੇਸ਼, ਉਹ ਵੱਖ ਵੱਖ ਦੇਸ਼ਾਂ ਤੋਂ ਆਇਆ। ਉਹ ਕੋਈ ਮੁੰਡਾ ਇੱਥੇ ਆ ਕੇ ਸਟੱਡੀ ਕਰਦਾ, ਕੋਈ ਫਿਲਮਾਂ 'ਚ ਕੰਮ ਕਰਦਾ, ਕੋਈ ਇੱਥੇ ਆ ਕੇ ਛੋਟੇ ਮੋਟੇ ਹੋਰ ਕੰਮ ਕਰਦਾ। ਹੈਰਾਨਗੀ ਹੋਏਗੀ ਤੁਹਾਨੂੰ
ਕਈਆਂ ਨੇ ਇੱਥੇ ਆ ਕੇ ਨਾਗਰਿਕਤਾ ਵੀ ਹਾਸਲ ਕੀਤੀ ਹੈ, ਉਹਨਾਂ ਦੇ ਬੱਚੇ ਵੀ ਨੇ, ਉਹਨਾਂ ਦੇ ਪਰਿਵਾਰ ਵੀ ਇੱਥੇ ਨੇ, ਉਹ ਆ ਕੇ ਰਹਿੰਦੇ ਨੇ ਇੱਥੇ। ਸੋਮਾਲੀਆ ਦੇ ਲੋਕ ਵੀ ਇੱਥੇ ਰਹਿੰਦੇ ਆ, ਸੁਡਾਨ ਦੇ ਲੋਕ ਵੀ ਆ ਕੇ ਇੱਥੇ ਰਹਿੰਦੇ ਭਾਰਤ ਦੇ ਵਿੱਚ। ਸੋ ਇੱਕ ਉਹਨਾਂ ਨੇ ਆਪਣਾ ਚਲੋ ਸ਼ਰਨ ਲੈ ਲਓ ਕਹਿ ਲਓ, ਜਾਂ ਇੱਥੇ ਉਹਨੇ ਆਪਣੀ ਪੜ੍ਹਾਈ ਦਾ ਅੱਡਾ ਬਣਾਇਆ, ਜੋ ਮਰਜ਼ੀ ਆ। ਪਰ ਉਹਨਾਂ ਦੇ ਵਿੱਚੋਂ ਕੁਛ ਬੰਦੇ ਆ ਜਿਹੜੇ ਉੱਧਰ ਸਮਾਨ ਲੈ ਆਉਂਦੇ ਆ, ਗਾਏ ਬਗਾਏ ਲੁਕਾ ਕੇ ਛੁਪਾ ਕੇ। ਉਹ ਹੈ ਸਕੀਮੀ ਨੇ ਉਹਨਾਂ 'ਚ ਕੁਛ ਬੰਦੇ, ਉਹ ਨਸ਼ਾ ਵੇਚਦੇ ਆ ਜੀ, ਇੱਧਰ ਲਿਆ ਕੇ ਡਰੱਗਸ ਡਰੁਗਸ ਵੇਚ ਦਿੰਦੇ, ਉੱਧਰ ਸਸਤੀ ਹੈ। ਸੋ ਉਹ ਡਰੱਗਸ ਦਾ ਹੀ ਇਹ ਮਾਮਲਾ ਸੀ। ਉਹ ਮੁੰਡਾ ਮਰ ਗਿਆ ਕਿਤੇ ਓਵਰਡੋਜ਼ ਨਾਲ। ਉਹਦੇ ਪੇਰੈਂਟਸ, ਉਹਦੇ ਆਂਢੀ ਗੁਆਂਢੀ ਕਹਿੰਦੇ ਕਿ ਇਹ ਨਾਈਜੀਰੀਅਨ ਜਿਹੜੇ, ਵੈਸੇ ਉਹਨਾਂ ਦੀ ਸ਼ਬਦ ਵਰਤਿਆ ਜਾਂਦਾ ਹਬਸ਼ੀ, ਪਰ ਮੈਂ ਵਰਤਣਾ ਨਹੀਂ। ਉਹ ਕਹਿੰਦੇ ਜੀ ਇਹਨਾਂ ਦੇ ਨਾਲ ਓਵਰਡੋਜ਼ ਕਰਕੇ, ਇਹਨਾਂ ਨੇ ਓਵਰਡੋਜ਼ ਕਰਾ ਕੇ ਮੁੰਡਾ ਮਾਰਿਆ। ਉਹ ਇਹ ਜਲੂਸ ਕੱਢਦੇ ਪਏ ਸਨ, ਉਹਦੇ ਪਰਿਜਨ, ਉਹਦੇ ਮਾਪੇ ਜਾਂ ਉਹਦੇ ਹੋਰ ਰਿਸ਼ਤੇਦਾਰ। ਉੱਥੇ 3 ਮੁੰਡੇ ਸ਼ਾਪਿੰਗ ਮਾਲ ਦੇ ਵਿੱਚ ਸ਼ਾਪਿੰਗ ਕਰੀ ਜਾਂਦੇ ਸੀ, ਇਹਨਾਂ ਨੇ ਜਾ ਕੇ ਉਹ ਢਾਲੇ। ਹੁਣ ਦੇਖੋ ਬੰਦੇ ਕੋਈ ਜਿਵੇਂ ਕਹਿੰਦੇ ਆ ਕਿ ਡਿੱਗੀ ਗੋਤੇ ਤੋਂ ਗੁੱਸਾ ਘੁਮਿਆਰ, ਉਹਨਾਂ ਤੇ ਗੁੱਸਾ ਨਿਕਲ ਗਿਆ, ਉਹਨਾਂ ਨੂੰ ਕੁੱਟਿਆ, ਬਹੁਤ ਬੇਰਹਿਮੀ ਨਾਲ ਕੁੱਟਿਆ। ਅਗਲੇ ਦਿਨ ਇੱਕ ਕੁੜੀ ਨੂੰ ਕੁੱਟਿਆ, ਹਾਲਾਂਕਿ ਉਹ ਬਾਅਦ ਦੇ ਵਿੱਚ ਪੁਲਿਸ ਕਹਿੰਦੀ ਹੈ ਜੀ ਇਹ ਕੁੜੀ ਵੈਸੇ ਇਲਜ਼ਾਮ ਲਾਉਂਦੀ ਹੈ। ਚਲੋ ਉਸ ਮਾਮਲੇ ਨੂੰ ਛੱਡ ਦਈਏ। ਪਰ ਇਸ ਤੋਂ ਬਹੁਤ ਜ਼ਿਆਦਾ ਦੁਖੀ ਸਨ ਅਫਰੀਕਨ ਜਿਹੜੇ ਇੱਥੇ ਦੇ ਰਹਿੰਦੇ ਸਨ। ਔਰ ਇਹ ਉਹ ਜਿਹੜੇ ਉਹਨਾਂ ਦੇ ਜਿਹੜੇ ਉੱਧਰਲੇ ਰਾਜਦੂਤ ਆ, ਉਹਨਾਂ ਨੇ ਇਸ ਗੱਲ ਦਾ ਬਹੁਤ ਕਰੜਾਈ ਨਾਲ ਨੋਟਿਸ ਲਿਆ ਕਿ ਇਹ ਗਲਤ ਹੋ ਰਿਹਾ। ਔਰ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਜਿਹੜੇ ਇਹ ਅਫਰੀਕਨ ਲੋਕ ਆ, ਅਸਲ ਦੇ ਵਿੱਚ ਇਹਨਾਂ ਨੂੰ ਬਦਨਾਮ ਜ਼ਿਆਦਾ ਕੀਤਾ ਗਿਆ, ਬਦਨਾਮ ਜ਼ਿਆਦਾ ਕੀਤਾ ਗਿਆ। ਇਹ ਵੀ ਇੱਕ ਨਸਲੀ ਵਿਤਕਰਾ ਹੈ, ਬਦਨਾਮ ਇਹਨਾਂ ਨੂੰ ਜ਼ਿਆਦਾ ਕੀਤਾ ਗਿਆ। ਇਹ ਲੜਾਈਆਂ, ਇਹ ਬਹੁਤ ਬਦਨਾਮ ਹੈ ਸਾਡੇ ਇੱਧਰ ਕਿ ਲੜਦੇ ਬਹੁਤ ਹੈ ਜੀ, ਕਾਲੇ ਲੜਦੇ ਬਹੁਤ ਆ, ਅਫਰੀਕੀ ਲੜਦੇ ਬਹੁਤ ਆ, ਗੁੰਡਾਗਰਦੀ ਬਹੁਤ ਕਰਦੇ। ਅਸਲ ਦੇ ਵਿੱਚ ਇਹਨਾਂ ਦੇ ਆਪਸੀ ਡਿਸਪਿਊਟ ਤਾਂ ਹੁੰਦੇ ਆ, ਜਿਵੇਂ ਅੱਗੇ ਆਪਾਂ ਆਪਦੀ ਕੌਮ ਦੀ ਗੱਲ ਕੀਤੀ ਹੈ, ਕਈ ਵਾਰ ਆਪਸ ਦੇ ਵਿੱਚ ਇਹਨਾਂ ਦੇ ਝਗੜੇ ਕਾਫੀ ਹੁੰਦੇ ਆ। ਪਰ ਆਮ ਇੰਡੀਅਨ ਨਾਲ ਇਹ ਬਹੁਤੀ ਬਦਤਮੀਜ਼ੀ ਨਹੀਂ ਕਰਦੇ, ਬਹੁਤ ਰੇਅਰ ਆ। ਪਰ ਇਹਨਾਂ ਤੇ ਜ਼ਿਆਦਾ ਹਮਲੇ ਹੁੰਦੇ ਆ ਭਾਰਤ ਦੇ ਵਿੱਚ, ਬਹੁਤ ਜ਼ਿਆਦਾ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਅਫਰੀਕਨ ਮੁੰਡਾ ਮਾਰਤਾ ਸੀਗਾ, ਤੁਹਾਨੂੰ ਯਾਦ ਹੋਣਾ। ਫਿਰ ਉਹ ਕਤਲ ਕਰਕੇ ਇੱਕ ਭੱਜ ਗਿਆ ਸੀ ਆਸਟ੍ਰੇਲੀਆ, ਇੱਕ ਨੂੰ ਥੱਲੇ ਆਂਦਾ ਸੀਗਾ, ਇੱਕ ਹਾਲੇ ਮੇਰੇ ਖਿਆਲ ਦੇ ਨਾਲ ਭਗੌੜਾ। ਸੋ ਇਹਨਾਂ ਤੇ ਬਹੁਤ ਸਾਰੇ ਹਮਲੇ ਹੋਏ। ਇੱਕ ਹੋਰ ਮੁੰਡਾ ਮਾਰਤਾ ਸੀ ਅਫਰੀਕਨ ਦਿੱਲੀ ਦੇ ਵਿੱਚ। ਇਹ ਹਮਲੇ ਇਹਨਾਂ ਤੇ ਲਗਾਤਾਰ ਜਾਰੀ ਆ। ਇਹਨਾਂ ਦੀ ਵਜ੍ਹਾ ਹੈ ਨਸਲੀ ਵਿਤਕਰਾ। ਸਾਡੇ ਲੋਕ ਇਹਨਾਂ ਦੇ ਨਾਲ ਨਫ਼ਰਤ ਕਰਦੇ, ਘਿਰਨਾ ਕਰਦੇ, ਇਹਨਾਂ ਨੂੰ ਮਕਾਨ ਨਹੀਂ ਦਿੰਦੇ ਜਿੱਥੇ ਰਹਿੰਦੇ ਆ। ਫਿਰ ਇਹਨਾਂ ਦੀਆਂ ਸ਼ਿਕਾਇਤਾਂ ਕਰਦੇ ਆ ਪੁਲਿਸ ਨੂੰ, MLA ਨੂੰ। ਸੋ ਇਹ ਜ਼ਰੂਰੀ ਹੈ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਨੋਟਿਸ ਲਵੇ, ਕਿਉਂਕਿ ਜਿਸ ਤਰ੍ਹਾਂ ਸਾਡੇ ਸ਼ਹਿਰੀਆਂ ਨੂੰ ਅਸੀਂ ਬਾਹਰ ਕਹਿੰਦੇ ਆ ਕਿ ਉਹਨਾਂ ਨੂੰ ਫੁੱਲ ਵੀ ਨਾ ਵੱਜੇ, ਧਰਤੀ ਵਾਹ ਨਾ ਲੱਗੇ, ਇਹ ਵੀ ਕਿਸੇ ਮਾਂ ਦੇ ਪੁੱਤ ਆ, ਇਹ ਵੀ ਕਿਸੇ ਦੇਸ਼ ਦੇ ਸ਼ਹਿਰੀ ਆ। ਬਿਲਕੁਲ ਬਿਲਕੁਲ ਜੀ। ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਵਿੱਤੀ ਬਿੱਲ 2017 ਹੈ ਉਸ ਨੂੰ ਪ੍ਰਵਾਨਗੀ ਮਿਲ ਗਈ ਆ, ਬਜਟ ਪਾਸ ਹੋਣ ਦੀ ਪ੍ਰਕਿਰਿਆ ਕਹਿੰਦੇ ਜੀ ਪੂਰੀ ਹੋ ਗਈ ਆ। ਇਹ ਸੈਂਟਰ ਵਾਲੇ ਦੀ ਗੱਲ ਕਰਦੇ ਹੋ ਜੀ? ਜੀ ਹਾਂਜੀ, ਸੈਂਟਰ ਦੀ। ਆਪਣੇ ਸਟੇਟ ਦਾ ਜਿਹੜਾ ਤੇ ਹਾਲੇ ਬਜਟ ਪੇਸ਼ ਹੋਣਾ ਜੀ, ਉਹ ਹੋ ਗਿਆ। ਵਿੱਤੀ ਬਿੱਲ ਪਾਸ ਹੋ ਗਿਆ। GST ਦਾ ਹੀ ਇਹਨਾਂ ਦਾ ਜ਼ੋਰ ਜ਼ਿਆਦਾ ਹੈ। ਇਸ ਵਾਰੀ ਹੰਗਾਮਾ ਵਾਹਵਾ ਹੋਇਆ GST ਦੇ। ਇਹਨਾਂ ਨੇ ਬਿੱਲ ਕੀਤੇ, ਪੂਰੇ ਦਿਨ ਚਰਚਾ ਹੋਈ। ਹਾਲਾਂਕਿ ਰਾਜ ਸਭਾ ਦੇ ਵਿੱਚ ਉਹ ਬਿੱਲ ਡਿੱਗ ਸਕਦਾ ਸੀਗਾ, ਰਾਜ ਸਭਾ ਦੇ ਵਿੱਚ ਵਿੱਤੀ ਬਿੱਲ ਲਗਾਇਆ ਨਹੀਂ। ਉਹਦੇ ਤੇ ਇਤਰਾਜ਼ ਵੀ ਜਤਾਇਆ। ਮੋਇਲੀ ਸਾਹਿਬ ਹੈ ਜਿਹੜੇ, ਉਹਨਾਂ ਨੇ ਕਾਫੀ ਕਰੜਾ ਇਤਰਾਜ਼ ਜਤਾਇਆ ਕਿ ਗਲਤ ਹੈ ਕਿ ਤੁਸੀਂ ਰਾਜ ਸਭਾ ਨੂੰ ਨਜ਼ਰਅੰਦਾਜ਼ ਕਰ ਦਿੱਤੇ ਹੋ। GST ਪਾਸ ਹੈ, ਲਗਭਗ ਹੁਣ ਤਿਆਰ ਹੈ। ਜੇ ਸਭ ਕੁਛ ਠੀਕ ਰਿਹਾ, ਇਹਨਾਂ ਨੇ ਜੁਲਾਈ ਦੇ ਵਿੱਚ ਲਾਗੂ ਕਰ ਦੇਣਾ। ਉਹਦੇ ਨਾਲ ਇਹ ਹੈ ਕਿ ਕੁਛ ਚੀਜ਼ਾਂ ਜਿਹੜੀਆਂ ਰਾਜ ਕਰਨਵੀਰ ਸਿੰਘ ਜੀ, ਉਹ ਸਸਤੀਆਂ ਵੀ ਹੋਣਗੀਆਂ ਜੀ, ਬਹੁਤ ਫਰਕ ਪੈ ਜਾਊ ਉਹਨਾਂ ਦੇ ਵਿੱਚ। ਕੁਛ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਵੀ ਹੋ ਜਾਣੀਆਂ, ਕੁਛ ਚੀਜ਼ਾਂ ਦਾ ਫਰਕ ਪਵੇਗਾ ਕਿ ਉਹ ਕੁਛ ਚੀਜ਼ਾਂ ਜਿਹੜੀਆਂ ਰੋਜ਼ਮर्रा ਦੀਆਂ ਉਹ ਸਸਤੀਆਂ ਹੋ ਜਾਣਗੀਆਂ। ਬਾਕੀ ਇਹ ਕਿਸ ਤਰ੍ਹਾਂ ਦਾ ਉਹਦੇ ਵਿੱਚ ਟੈਕਸ ਪ੍ਰਣਾਲੀ ਦੇ ਵਿੱਚ ਵਿਵਸਥਾ ਕਾਇਮ ਕਰਦੇ ਆ, ਕਿਸ ਤਰ੍ਹਾਂ ਦਾ ਉਹਦਾ ਰਿਸਪੌਂਸ ਮਿਲਦਾ, ਖਾਸ ਤੌਰ ਤੇ ਜਿਹੜੇ ਸਾਡੇ ਕਾਰੋਬਾਰੀ ਆ, ਉਦਯੋਗਪਤੀ ਆ, ਉਹਨਾਂ ਨੂੰ ਕਿਸ ਤਰ੍ਹਾਂ ਦਾ ਇਹ ਜਿਹੜਾ ਵਿੱਤੀ ਬਿੱਲ ਆ, GST ਹੈ ਜਿਹੜੀ, ਉਹ ਕਿਸ ਤਰ੍ਹਾਂ ਦੀ ਉਹਨਾਂ ਨੂੰ ਕੰਮ ਕਰਨ ਦੀ ਉਹ ਦਿੰਦੀ ਹੈ ਪ੍ਰਣਾਲੀ ਬਣਾ ਕੇ, ਕੀ ਉਹਦੀ ਕਾਰਜਸ਼ੈਲੀ ਹੋਏਗੀ। ਉਹ ਤੇ ਸਮਾਂ ਪਾਇਆ ਹੀ, ਸਮਾਂ ਮਿਲਿਆ ਹੀ, ਸਮਾਂ ਪਾਇਆ ਹੀ ਪਤਾ ਲੱਗਣਾ। ਪਰ ਹਾਲ ਦੀ ਘੜੀ GST ਤੋਂ ਇਹ ਇੱਕ ਮੈਂ ਕਹਾਂਗਾ ਪੰਜਾਬ ਨੂੰ ਦੁਸ਼ਪ੍ਰਭਾਵ ਜਾਏਗਾ ਕਿ ਪੰਜਾਬ ਦਾ ਬਹੁਤ ਸਾਰਾ ਟੈਕਸ ਹੈ ਜਿਹੜਾ ਉਹ ਘੱਟ ਜਾਣਾ GST ਲਾਗੂ ਹੋਏਗਾ। ਪਰ ਇਹਨਾਂ ਨੇ ਕੀ ਕੀਤਾ, ਪੰਜਾਬ ਲਈ ਇੱਕ ਰੱਖਿਆ ਵਾ ਕਿ 3 ਸਾਲਾਂ ਦੀ ਇਹਨਾਂ ਨੇ ਜਿਹੜੀ ਟੈਕਸ ਦੀ ਮਾਰ ਪੈਣੀ ਹੈ, ਜੋ ਘਾਟਾ ਪੈਣਾ, ਉਹਦੀ ਭਰਪਾਈ ਕਰਨੀ ਹੈ। ਉਸ ਤੋਂ ਬਾਅਦ ਫਿਰ ਉਹ ਜਿਵੇਂ ਕਹਿੰਦੇ ਨਾ, ਅੱਗੇ ਤੇਰੇ ਭਾਗ ਲੱਛੀਏ, ਫਿਰ ਅੱਗੇ ਇਹਨਾਂ ਦੇ ਭਾਗ 3 ਸਾਲ ਲਈ ਜਿਹੜੇ ਰਾਜ ਨੂੰ ਵੀ ਕੋਈ ਘਾਟਾ ਪੈਣਾ, ਜੋ ਉਹਦਾ ਮਾਲੀਆ ਹੁੰਦਾ ਟੈਕਸਾਂ ਦਾ, ਜਿਹੜੇ ਵੀ ਉਹਦੇ ਘਾਟੇ ਪੈਣੇ ਆ, ਉਹ ਸਾਰੀ ਵਿੱਤੀ ਭਰਪਾਈ ਕਰਨੀ ਹੈ ਕੇਂਦਰ ਨੇ। ਉਸ ਤੋਂ ਬਾਅਦ 3 ਸਾਲਾਂ ਤੋਂ ਬਾਅਦ ਫਿਰ ਵੇਖੀ ਜਾਏਗੀ। ਫਿਰ ਜਿਵੇਂ ਕਹਿੰਦੇ ਆ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ।
ਜੀ ਜੀ ਬਿਲਕੁਲ ਜੀ ਬਿਲਕੁਲ। ਅਤੇ ਇੱਕ ਪੜ੍ਹ ਰਹੇ ਸੀ ਵੀ ਲੁਧਿਆਣੇ ਦੇ ਵਿੱਚ ਜਿਹੜੇ ਡਿਪਟੀ ਕਮਿਸ਼ਨਰ ਆ ਉਹਨਾਂ ਨੇ ਕਿਹਾ ਵੀ ਸਵੇਰੇ ਮਾਫੀ ਚਾਹੁੰਦਾ ਸ਼ਾਮੀ 7 ਵਜੇ ਤੋਂ ਸਵੇਰੇ 7 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ ਦੇ ਉੱਤੇ ਪਾਬੰਦੀ ਆ। ਦੇਖੋ ਇਹਦੇ 'ਚ ਇਹ ਆ ਰਾਜਕਰਮਵੀਰ ਸਿੰਘ ਜੀ, ਇੱਕ ਤੇ ਕਣਕ ਸਲਾਬੀ ਹੁੰਦੀ ਹੈ ਰਾਤ ਨੂੰ, ਹਾਲੇ ਸਾਡੇ ਬਹੁਤ ਜ਼ਿਆਦਾ ਮੋਇਸਚਰ ਹੈ ਜੀ, ਤੁਹਾਡੀ ਭਾਸ਼ਾ 'ਚ ਮੋਇਸਚਰ ਕਹਿ ਦਿੰਦੇ ਆ, ਸਾਡੇ 'ਚ ਸਲਾਬ ਕਹਿ ਦਿੰਦੇ ਆ ਪੰਜਾਬੀ 'ਚ, ਤੇ ਸਾਡੇ ਪੇਂਡੂ ਜੋ ਕਿਸਾਨਾਂ ਦੀ ਭਾਸ਼ਾ 'ਚ ਕਹੀਏ ਉਹ ਸਲਾਬ ਕਹਿ ਦਿੰਦੇ ਆ ਕਿ ਰਾਤ ਨੂੰ ਕਣਕਾਂ ਸਲਾਬੀਆਂ ਜਾਂਦੀਆਂ। ਉਹ ਜਦੋਂ ਕੰਬਾਈਨ ਚੱਲਦੀ ਹੈ ਉਹ ਚੰਗੀ ਤਰ੍ਹਾਂ ਵੱਢਦੀ ਨਹੀਂ, ਜੇ ਵੱਢਦੀ ਵੀ ਹੈ ਤੇ ਉਹ ਦਾਣਾ ਜਿਹੜਾ ਉਹ ਗਿੱਲਾ ਹੋ ਜਾਂਦਾ ਹੈ, ਫਿਰ ਉਹਦੇ 'ਚ ਨਮੀ ਵੱਧ ਜਾਂਦੀ ਹੈ। ਨਮੀ ਦੀ ਇੱਕ ਮਾਤਰਾ ਤੈਅ ਹੁੰਦੀ ਹੈ 15% ਜਾਂ 17% ਇੱਥੋਂ ਕੁ ਤੱਕ ਲੈਂਦੇ ਆ, ਪਰ ਜੇ ਉਹ ਰਾਤ ਨੂੰ ਵੱਢੀ ਜਾਵੇ ਕਣਕ ਤੇ ਉਹ ਜਿਹੜਾ ਦਾਣਾ ਆ ਉਹ ਨਮੀ ਬਹੁਤ ਜ਼ਿਆਦਾ ਬਣਾਉਂਦਾ। ਫਿਰ ਉਨੇ ਦਿਨਾਂ 'ਚ ਜਾਂ ਤੇ ਕਿਸਾਨ ਨੂੰ ਉੱਥੇ ਕਣਕ ਰੱਖ ਕੇ ਸੁਕਾਉਣੀ ਪਊਗੀ ਜਾਂ ਫਿਰ ਉਹ ਕਾਟਵਾੜ ਕਰਨਗੇ, ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਲੁੱਟਦੇ ਕਿਸਾਨ ਨੂੰ। ਇਸ ਚੀਜ਼ ਤੋਂ ਬਚਾਉਣ ਲਈ ਕਿ ਰਾਤ ਨੂੰ ਕੰਬਾਈਨਾਂ 7 ਤੋਂ 7 ਬੰਦ ਕਰਵਾ ਦਿੰਦੇ ਆ, ਆਹੀ ਵਜ੍ਹਾ ਹੈ। ਦੂਜੀ ਗੱਲ ਇਹ ਹੈ ਕਿ ਦਿਨੇ ਤੇ ਸਪਲਾਈ ਹੁੰਦੀ ਹੈ ਲਾਈਟ ਦੀ ਬੰਦ, ਦਿਨੇ ਬੰਦ ਕਰ ਦਿੰਦੇ ਪੰਜਾਬ ਦੇ ਵਿੱਚ। ਤੁਸੀਂ ਦੇਖੀ ਜਾਓ ਜਦੋਂ ਅਪ੍ਰੈਲ ਹੁਣ ਚਲੇ ਗਿਆ ਨਾ 7-8 ਤਰੀਕ ਤੱਕ, ਫਿਰ ਉਦੋਂ ਲਾਈਟ ਜਿਹੜੀ ਹੈ ਦਿਨੇ 7 ਵਜੇ ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਬੰਦ ਰਿਹਾ ਕਰੇਗੀ ਬਿਜਲੀ, ਔਰ ਰਾਤ ਨੂੰ ਚੱਲਿਆ ਕਰੇਗੀ ਬਿਜਲੀ, ਯਾਨੀ ਦਿਨ ਦੀ ਬਿਜਲੀ ਬੰਦ ਕਰ ਦਿੱਤੀ ਜਾਂਦੀ। ਹੁਣ ਰਾਤ ਨੂੰ ਫਿਰ ਬਿਜਲੀ ਵੀ ਛੱਡਣੀ ਆ ਕਿਤੇ ਨਹੀਂ ਜਾਣੀ ਹੈ, ਕਿਉਂਕਿ ਸਾਡੇ ਇੱਥੇ ਖੰਭਿਆਂ ਦਾ ਤਾਂ ਜਾਲ ਵਿਛਿਆ ਪਿਆ, ਤੁਹਾਨੂੰ ਪਤਾ ਹੀ ਹੈ, ਕਿਲੇ ਦੇ ਵਿੱਚ ਮੋਟਰ ਆ, ਤਾਰਾਂ ਬਹੁਤ ਜ਼ਿਆਦਾ ਨੀਵੀਆਂ ਨੇ ਇੱਥੇ, ਖੁਦਾ ਨਾ ਖਾਸਤਾ ਰਾਤ ਨੂੰ ਇਹ ਵੀ ਹਾਦਸਾ ਵਾਪਰ ਸਕਦਾ। ਇਸ ਕਰਕੇ ਇਹ ਕੰਬਾਈਨਾਂ ਤੇ ਪਾਬੰਦੀ ਲਾਉਂਦੇ, ਹੋਰ ਕੋਈ ਗੱਲ ਨਹੀਂ ਹੈ। ਰਾਤ ਪਹਿਲਾਂ ਕੰਮ ਚੱਲਦਾ ਹੁੰਦਾ ਸੀਗਾ, ਤੁਹਾਨੂੰ ਸ਼ਾਇਦ ਯਾਦ ਹੋਣਾ ਰਾਜਕਰਮਵੀਰ ਸਿੰਘ ਜੀ, ਜਦੋਂ ਸਾਡੀਆਂ ਪਹਿਲੀਆਂ ਕਣਕਾਂ ਸੀ ਨਾ ਉਹ ਲੇਟ ਪੱਕਦੀਆਂ ਸੀ ਥੋੜੀਆਂ, ਮੈਨੂੰ ਦੂਜੇ ਇਲਾਕਿਆਂ ਦਾ ਤਾਂ ਨਹੀਂ ਪਤਾ, ਸਾਡੇ ਇਲਾਕੇ ਦੇ ਵਿੱਚ ਰਾਤ ਨੂੰ ਕੰਬਾਈਨਾਂ ਆਮ ਚੱਲਦੀਆਂ ਹੁੰਦੀਆਂ ਸੀ ਅੱਜ ਤੋਂ 8-10 ਸਾਲ 15 ਸਾਲ ਪਹਿਲਾਂ। ਉਹਦਾ ਇਹ ਕਾਰਨ ਸੀ ਕਿ ਉਦੋਂ ਵੀ ਹੋਰ ਕਿਸਮ ਦੇ ਸਨ, ਦੇਸੀ ਕਣਕ ਬੀਜ ਸੀ, ਉਹ ਥੋੜੀ ਲੇਟ ਪੱਕਦੀ ਸੀਗੀ, ਔਰ ਜਦੋਂ ਲੇਟ ਚਲੀ ਜਾਂਦੀ ਵਿਸਾਖੀ ਤੋਂ ਕੋਈ 8-10 ਦਿਨ ਲੇਟ ਵੱਢਦੇ ਤੇ ਉਦੋਂ ਫਿਰ ਉਹ ਜਿਹੜਾ ਮੋਇਸਚਰ ਸੀਗਾ, ਨਮੀ ਸੀ, ਉਹ ਕੱਢਦੀ ਸੀ। ਰਾਤ ਨੂੰ ਕੰਬਾਈਨ ਹੈ ਜਿਹੜੀ ਉਹ ਬੜੇ ਆਰਾਮ ਨਾਲ ਚੱਲਦੀ ਹੁੰਦੀ ਸੀ। ਠੀਕ ਹੈ ਜੀ ਜੀ ਜੀ। ਅਤੇ ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰੀਏ ਵੀ ਜਿਹੜਾ ਜਗਦੀਸ਼ ਟਾਈਟਲਰ ਆ ਉਹਦੇ ਵੱਲੋਂ ਜਿਹੜਾ ਲਾਈ ਡਿਟੈਕਟਰ ਟੈਸਟ ਹੈ ਜਿਸ ਨੂੰ ਸੱਚ ਝੂਠ ਦਾ ਟੈਸਟ ਕਿਹਾ ਜਾਂਦਾ, ਉਹ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਦੇਖੋ ਰਾਜਕਰਮਵੀਰ ਸਿੰਘ ਜੀ, ਇਸ ਮੁੱਦੇ ਦੇ ਵਿੱਚ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ, ਤਮਾਸ਼ਾ ਹੋਣ ਡਿਆ, ਰੱਜ ਕੇ ਤਮਾਸ਼ਾ ਹੋਣ ਡਿਆ, ਔਰ ਤਮਾਸ਼ਾ ਹੋਣ ਵੀ ਸਿਵਿਆਂ ਦੇ ਵਿੱਚ ਡਿਆ। ਜਿਹੜੇ ਲੋਕ ਮਰ ਚੁੱਕੇ ਆ ਉਹਨਾਂ ਦੀਆਂ ਕਬਰਾਂ 'ਚ ਖੜ ਕੇ ਤਮਾਸ਼ਾ ਚੱਲਦਾ ਪਿਆ। ਦੇਖੋ ਲਾਈ ਡਿਟੈਕਟਰ ਟੈਸਟ ਜਦੋਂ ਉਹਨੇ ਕਿਹਾ ਸੀ ਉਦੋਂ ਅਦਾਲਤ ਨੇ ਨਹੀਂ ਮੰਨਿਆ, ਇਹਨੇ ਖੁਦ ਕਿਹਾ ਸੀ ਇਸ ਬੰਦੇ ਨੇ ਮੈਂ ਲਾਈ ਡਿਟੈਕਟਰ ਟੈਸਟ ਕਰਾਉਣ ਨੂੰ ਤਿਆਰ ਜੀ, ਕਰਾਓ ਮੇਰਾ, ਉਦੋਂ ਅਦਾਲਤ ਨੇ ਮੰਨਿਆ ਨਹੀਂ। ਬਾਅਦ ਦੇ ਵਿੱਚ ਜਦੋਂ ਅਦਾਲਤ ਨੇ ਕਿਹਾ ਹੁਣ ਉਹ ਲੱਕ ਚੁੱਕ ਗਿਆ, ਕਹਿੰਦਾ ਮੈਂ ਨਹੀਂ ਕਰਵਾਉਂਦਾ। ਹੁਣ ਇਹਦੇ 'ਚ ਜਿਹੜੇ ਅਧਿਕਾਰ ਆ ਨਾ, ਉਹ ਅਧਿਕਾਰ ਰਾਜਕਰਮਵੀਰ ਸਿੰਘ ਜੀ ਮੁਲਜ਼ਮ ਦੇ ਕੋਲ ਆ, ਮੁਲਜ਼ਮ ਸਹਿਮਤੀ ਦੇਵੇ ਜਾਂ ਨਾ ਦੇਵੇ, ਕਿਉਂਕਿ ਇਹ ਅਲੱਗ-ਅਲੱਗ ਆ। ਕਸਾਬ ਤੋਂ ਕੋਈ ਮਨਜ਼ੂਰੀ ਨਹੀਂ ਸੀ ਲਈ, ਕਸਾਬ ਦੀ ਕੋਈ ਸਹਿਮਤੀ ਨਹੀਂ ਸੀ, ਕਿਉਂਕਿ ਉਹਦਾ ਜਿਹੜਾ ਜੁਰਮ ਸੀਗਾ ਉਹ ਹੋਰ ਟਾਈਪ ਦਾ ਸੀ, ਇਹਦਾ ਜੁਰਮ ਜਿਹੜਾ ਹੋਰ ਕੈਟਾਗਰੀ ਦਾ, ਸੋ ਅਲੱਗ-ਅਲੱਗ ਆ। ਪਰ ਜੇ ਅਦਾਲਤ ਚਾਹੇ, ਮੇਰੇ ਖਿਆਲ ਦੇ ਨਾਲ ਜੇ ਅਦਾਲਤ ਚਾਹੇ, ਹਾਲਾਂਕਿ ਇਹਦੇ ਕੋਲ ਬਦਲ ਹੈਗੇ ਆ, ਅਪੀਲ ਕਰ ਸਕਦਾ ਇਸ ਫੈਸਲੇ ਦੇ ਉਲਟ ਅੱਗੇ ਜਾ ਕੇ, ਪਰ ਜੇ ਅਦਾਲਤ ਆਪਣੀ ਆਈ ਤੇ ਆ ਜਾਏ ਤੇ ਸਭ ਕੁਛ ਹੋ ਸਕਦਾ, ਸਭ ਕੁਛ ਹੋ ਸਕਦਾ, ਕਿਉਂਕਿ ਜ਼ਰੂਰੀ ਹੈ ਇਹਨੂੰ ਹਕੀਕਤ ਜਲਦੀ ਨਿਬੇੜਿਆ ਜਾ ਸਕਦਾ ਇਹਦੀ ਅਪੀਲ ਨੂੰ ਜਿੱਥੇ ਵੀ ਇਹ ਪਾਊਗਾ। ਦੂਜੀ ਗੱਲ ਜਿਹੜੀ 5 ਕੇਸ ਇਹਨਾਂ ਨੇ ਹੋਰ ਖੋਲੇ ਆ, ਖੋਖਰ ਵਾਲਾ, ਬਲਵਾਨ ਵਾਲਾ, ਸੱਜਣ ਕੁਮਾਰ ਵਾਲੇ 5 ਕੇਸ ਇਹਨਾਂ ਨੇ ਹੋਰ ਖੋਲੇ ਆ। ਉਹ ਦੇਖੋ 5 ਕੇਸਾਂ ਦੇ ਵਿੱਚ ਅਦਾਲਤ ਕੀ ਕਹਿ ਰਹੀ ਹੈ, ਅਦਾਲਤ ਕਹਿ ਰਹੀ ਹੈ ਕਿ ਕਿਉਂ ਨਾ ਤੁਹਾਡੇ ਕੇਸ, ਉਹਨਾਂ 5 ਦੋਸ਼ੀਆਂ ਨੂੰ ਨੋਟਿਸ ਕਰਕੇ, ਜਿਹੜੇ ਮੁਲਜ਼ਮ ਸਨ 5 ਨੂੰ ਨੋਟਿਸ ਕਰਕੇ ਗੱਲ ਕਹਿਣ ਡਈ ਆ ਕਿ ਕਿਉਂ ਨਾ ਤੁਹਾਡੇ ਖਿਲਾਫ ਟ੍ਰਾਇਲ ਦੁਬਾਰਾ ਚਲਾਇਆ ਜਾਵੇ। ਹੁਣ ਜਦੋਂ ਉਹ ਇਹ ਗੱਲ ਕਹਿੰਦੀ ਅਦਾਲਤ ਤੇ ਉਹਦੇ ਪਿੱਛੇ ਤਰਕ ਦਿੰਦੀ ਆ, ਤਰਕ ਕੀ ਨੇ? ਬਹੁਤ ਸਾਰੇ ਲੋਕਾਂ ਤੱਕ ਇਹ ਗੱਲ ਪਹੁੰਚੀ ਨਹੀਂ। ਅਸਲ ਦੇ ਵਿੱਚ ਕੀ ਹੋਇਆ ਕਿ ਇਹ ਜਿਹੜੇ ਮੁਕੱਦਮੇ ਦਰਜ ਹੋਏ ਕਤਲੇਆਮ ਦੇ 84 ਦੇ ਵਿੱਚ ਹੋਏ, ਸਾਰਿਆਂ ਨੂੰ ਪਤਾ 84 ਚ ਇਹ ਪਾਣਾ ਵਾਪਰਿਆ, ਕਹਿਰ ਵਾਪਰਿਆ। 86 ਦੇ ਵਿੱਚ ਦੇਖੋ ਇਹ ਜਿਹੜੇ ਬਲਵਾਨ ਹੋਰਾਂ ਦੇ ਕੇਸ ਸਨ ਜਾਂ ਸੱਜਣ ਕੁਮਾਰ ਦੇ ਕੇਸ ਸਨ, ਇਹ ਕਿੱਡੀ ਰਫਤਾਰ ਨਾਲ ਨਿਬੜੇ ਕਿ 84 ਦੇ ਵਿੱਚ ਸਿੱਖ ਉਜਾੜੇ ਗਏ, ਸਿੱਖ ਮਾਰੇ ਗਏ, ਸਿੱਖਾਂ ਨੂੰ ਖੋਇਆ ਗਿਆ, ਤੇ 86 ਦੇ ਵਿੱਚ ਟ੍ਰਾਇਲ ਦਾ ਫੈਸਲਾ ਆ ਗਿਆ ਜੀ, ਜਾਓ ਘਰੋਂ ਘਰੀ ਆਪਣੇ। ਹੋਇਆ ਕਿਵੇਂ? ਹੋਇਆ ਇਹ ਕਿ ਜਿਹੜੀ ਸਮਨਿੰਗ ਕੀਤੀ ਗਈ ਗਵਾਹਾਂ ਨੂੰ, ਹੁਣ ਕੋਈ ਵੀ ਕੇਸ ਆ ਉਹਦੀ ਮੂਲ ਬੁਨਿਆਦ ਤੇ ਗਵਾਹ ਆ ਨਾ, ਗਵਾਹੀਆਂ ਆ,
ਸ਼ਹਾਦਤਾਂ ਨੇ। ਸੋ ਉਹ ਜਿਹੜੇ ਗਵਾਹ ਸੀਗੇ ਉਹਨਾਂ ਨੂੰ ਜਿਹੜੀ ਸਮਨਿੰਗ ਕੀਤੀ ਗਈ, ਸਮਨਿੰਗ ਉਹਨਾਂ ਪਤਿਆਂ ਤੇ ਕੀਤੀ ਗਈ ਜਿਨ੍ਹਾਂ ਪਤਿਆਂ ਤੇ ਉੱਥੇ ਹੁਣ ਘਰ ਨਹੀਂ ਸੀ ਰਹਿ ਗਏ, ਉੱਥੇ ਮਲਬੇ ਦੇ ਢੇਰ ਸੀ ਜਾਂ ਖਾਕ ਹੋਈਆਂ ਉੱਥੇ ਨਿਸ਼ਾਨੀਆਂ ਪਈਆਂ ਸਨ ਕਿਉਂਕਿ ਉਜਾੜਾ ਸੀ। ਉਹ ਬੰਦੇ ਤੇ ਵਿਚਾਰੇ ਪਤਾ ਨਹੀਂ ਕਿੱਥੇ ਕਿਸੇ ਰਿਸ਼ਤੇਦਾਰ ਕੋਲ ਸਨ ਜਾਂ ਲਾਪਤਾ ਸਨ ਜਾਂ ਸਦਮੇ ਦੇ ਵਿੱਚ ਸੀ। ਉਹਨਾਂ ਦੇ ਘਰਾਂ 'ਚ ਸੰਮਨ ਭੇਜਿਆ ਗਿਆ ਤੇ ਆ ਕੇ ਐਡਮਿਟ ਕਰ ਦਿੱਤਾ ਗਿਆ ਕਿ ਜਵਾਬ ਕਿ ਜੀ ਉਹ ਜਿਹੜਾ ਸੰਬੰਧਿਤ ਗਵਾਹ ਹੈ ਉਹਨੇ ਸੰਮਨ ਇਸ ਕਰਕੇ ਤਬਦੀਲੀ ਕੀਤਾ ਕਿਉਂਕਿ ਉਹ ਲਾਪਤਾ ਹੈ, ਉਹ ਕਿਸੇ ਅਣਦਸੀ ਥਾਂ ਤੇ ਹੈ। ਆ ਕੇ ਚੀਜ਼ਾਂ ਦਾਖਲ ਕਰ ਦਿੱਤੀਆਂ, ਅਦਾਲਤ ਨੇ ਮੰਨ ਕੇ ਚਲੋ ਜੀ ਕੱਟਤੀ ਗਵਾਹੀ। ਦੂਜੇ ਦਾ ਵੀ ਹਾਂਜੀ ਗਵਾਹ ਦੇ ਦੱਸੇ ਟਿਕਾਣੇ ਤੇ ਗਏ ਸਾਂ, ਉੱਥੇ ਉਹ ਘਰ ਨਹੀਂ ਮਿਲਿਆ, ਉਹਦਾ ਘਰ ਹੈ ਜਿਹੜਾ ਉਹ ਉੱਥੇ ਹੈਗਾ ਪਰ ਉਹਦਾ ਪਰਿਵਾਰ ਦਾ ਕੋਈ ਵੀ ਜੀ ਸੰਮਨ ਲੈਣ ਲਈ ਉੱਥੇ ਮੌਜੂਦ ਨਹੀਂ, ਚਲੋ ਉਹਦੀ ਵੀ ਕੱਟਤੀ ਗਵਾਹੀ। ਇਸ ਤਰ੍ਹਾਂ ਇਹਨਾਂ ਨੇ 1.5-2 ਸਾਲਾਂ ਦੇ ਵਿੱਚ ਸੱਜਣ ਕੁਮਾਰ ਹੋਰਾਂ ਨੂੰ ਕਿਹਾ ਵੀ ਜਾ ਸੱਜਣ ਜੀ ਜਾਓ, ਬਰੀ ਹੋ ਤੁਸੀਂ। ਹੁਣ ਉਸੇ ਟ੍ਰਾਇਲ ਨੂੰ ਦੁਬਾਰਾ ਕਹਿੰਦੇ ਕਿ ਅਸੀਂ ਚਲਾਉਣਾ। ਹੁਣ ਜਦੋਂ ਇਹ ਗੱਲ ਕਹਿੰਦੇ ਪਏ ਆ ਤੇ ਇਹਦਾ ਮਤਲਬ ਇਹ ਹੈ ਕਿ ਅਦਾਲਤ ਇਕਬਾਲ ਕਰਦੀ ਪਈ ਹੈ ਕਿ ਉਸ ਸਮੇਂ ਭਾਰਤੀ ਨਿਆਂ ਪ੍ਰਬੰਧ ਨੇ ਸਿੱਖਾਂ ਦੇ ਨਾਲ ਇੱਕ ਹੋਰ ਕਤਲੇਆਮ ਕੀਤਾ। ਇੱਕ ਤੇ ਜਸਮਾਨੀ ਕਤਲੇਆਮ ਸੀ, ਦੂਜਾ ਸੀਗਾ ਆ ਜਿਹੜਾ ਇਨਸਾਫ ਦਾ ਕਤਲੇਆਮ ਜੀ, ਦੂਜਾ ਕਤਲੇਆਮ ਇਹ ਸੀਗਾ। ਸੋ ਇਹ ਅਦਾਲਤ ਆਪ ਦਿੱਲੀ ਹਾਈ ਕੋਰਟ ਮੋਹਰ ਲਾਉਣ ਡਈ ਹੈ ਕਿ ਉਸ ਸਮੇਂ ਇਹ ਟ੍ਰਾਇਲ ਜਿਹੜਾ ਕਾਹਲੀ 'ਚ ਨਿਬੇੜਿਆ ਗਿਆ ਔਰ ਇਹ ਪੱਖਪਾਤੀ ਟ੍ਰਾਇਲ ਸੀ। ਇਹ ਮੇਰੀ ਨਹੀਂ ਵਰਡਿੰਗ, ਇਹ ਉਸ ਦਿਨ ਹਾਈ ਕੋਰਟ ਦੀ ਵਰਡਿੰਗ ਹੈ। ਤਾਂ ਹਾਈ ਕੋਰਟ ਸਿੱਖਾਂ ਦੀ ਉਸ ਗੱਲ ਤੇ ਮੋਹਰ ਲਾਉਂਦੀ ਹੈ ਜਿਹਦੇ 'ਚ ਸਿੱਖ ਕਲਪਦੇ ਆ ਤੇ ਸਾਡੇ ਨਾਲ ਤਾਂ ਬਹੁਤ ਜ਼ਿਆਦਾ ਅਨਿਆਂ ਹੋਇਆ ਇਸ ਮੁਲਕ ਦੇ ਵਿੱਚ। ਸੋ ਇਹ ਹੁਣ ਚੀਜ਼ਾਂ ਜਿਹੜੀਆਂ ਇਹਦਾ ਹੱਲ ਇੱਕ ਹੀ ਹੋ ਸਕਦਾ, ਜਾਂ ਤੇ ਇੱਕ ਟ੍ਰਿਬਿਊਨਲ ਟਾਈਪ ਜਾਂ ਸਪੈਸ਼ਲ ਕੋਰਟ ਕਹਿ ਲਓ ਉਹ ਬਣ ਜਾਵੇ, ਉਹਦੇ ਵਿੱਚ ਸਾਰੇ ਕੇਸ ਸ਼ਿਫਟ ਹੋ ਜਾਣ ਔਰ ਉਹਨਾਂ ਕੇਸਾਂ ਦੇ ਨਿਬੇੜੇ ਲਈ ਇੱਕ ਟਾਈਮ ਬਾਉਂਡ ਕਰ ਦਿੱਤਾ ਜਾਵੇ ਕਿ ਭਾਈ ਆਹ ਜਿੰਨੇ ਵੀ ਕੇਸ ਆ ਕਤਲੇਆਮ ਦੇ ਨਾਲ ਸੰਬੰਧਿਤ ਇਹ ਤੈਅ ਸਮੇਂ ਦੇ ਵਿੱਚ ਨਿਬੇੜ ਦੇ ਤਾਂ ਕੋਈ ਗੱਲ ਹੰਨੇ ਬੰਨੇ ਲੱਗ ਸਕਦੀ ਹੈ। ਜੇ ਇੱਕ ਤੋਂ ਕੇਸ ਨੂੰ ਹੱਥ ਪਾਇਆ, ਦੂਜੇ ਨੇ ਜਾ ਕੇ ਉੱਧਰ ਅਪੀਲ ਕਰਤੀ, ਤੀਜੇ ਨੇ ਇੱਧਰ ਕਰ ਦਿੱਤੀ, ਫਿਰ ਇਹ ਜਿਹੜਾ ਮੈਂ ਜਿਵੇਂ ਦੇਖਿਆ ਤਮਾਸ਼ਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਫਿਰ ਤਮਾਸ਼ਾ ਬੰਦ ਹੋਣਾ ਚਾਹੀਦਾ। ਇਸ ਤਮਾਸ਼ੇ ਨੇ ਸਿਆਸੀ ਫਾਇਦੇ ਤਾਂ ਜ਼ਰੂਰ ਦਿੱਤੇ ਆ ਪਰ ਜਿਨ੍ਹਾਂ ਦੇ ਘਰ ਉਜੜੇ ਆ ਉਹਨਾਂ ਨੂੰ ਜੇ ਇਸ ਤਮਾਸ਼ੇ 'ਚ ਕੁਛ ਮਿਲਿਆ ਤੇ ਉਹ ਹੈ ਸਿਰਫ ਤੇ ਸਿਰਫ ਪੀੜ। ਜੀ ਜੀ ਬਿਲਕੁਲ ਬਿਲਕੁਲ। ਸਰੋਤਿਓ ਬ੍ਰੇਕ ਦਾ ਵੀ ਵੇਲਾ ਹੋ ਰਿਹਾ ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਾਂ ਮਿੰਟੂ ਜੀ ਇੱਕ ਗੱਲ ਤੁਹਾਡੇ ਨਾਲ ਜੇ ਹੋਰ ਕਰ ਲਈਏ ਵੀ ਕਿਸਾਨਾਂ ਨੇ ਵੀ ਕਾਫੀ ਆਪਣਾ ਰੋਹ ਜਿਹੜਾ ਜ਼ਾਹਰ ਕੀਤਾ ਜਿਹੜਾ ਸਰਕਾਰੀ ਨੀਤੀਆਂ ਦੇ ਖਿਲਾਫ, ਅਤੇ ਉੱਧਰ RBI ਨੇ ਜਿਹੜੇ ਪੰਜਾਬ ਸਰਕਾਰ ਦੇ ਖਾਤਿਆਂ ਦੇ ਉੱਤੇ ਵੀ ਜਿਹੜਾ ਸੀਲ ਲਾਈ ਹੋਈ ਆ। ਇਹਨਾਂ ਦੇ ਉੱਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਬ੍ਰੇਕ ਵੱਲ ਨੂੰ ਵੱਧਦੇ ਹਾਂ। ਜੀ ਜੀ ਇਹ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਗੱਲ ਕਰਤੀ ਸੀ ਜੀ। ਮੈਂ ਕੱਲ੍ਹ ਹੀ ਦੱਸਤਾ ਸੀ ਆਪਣੇ ਸਰੋਤਿਆਂ ਨੂੰ, ਬਾਅਦ 'ਚ ਰਿਪੋਰਟਾਂ ਆਈਆਂ, ਬਾਅਦ ਦੇ ਵਿੱਚ ਅਖਬਾਰਾਂ 'ਚ ਵੀ ਅੱਜ ਖਬਰ ਛਾਇਆ ਹੋ ਗਈ। ਉਹ ਜਿਹੜਾ ਸੀਕਰੇਟ ਲੈਟਰ ਲਿਖਿਆ ਸੀ ਵਾਇਰਲ ਹੋ ਚੁੱਕਾ ਸੀ ਉਦੋਂ ਪਹਿਲਾਂ, ਤੇ ਉਹਦੇ ਬਾਰੇ ਕਨਫਰਮ ਵੀ ਕਰ ਦਿੱਤਾ ਸੀਗਾ ਬੈਂਕ ਦੇ ਸੂਤਰਾਂ ਨੇ ਕਿ ਹਾਂਜੀ ਇਸ ਤਰ੍ਹਾਂ ਹੋਇਆ, ਇਹਨਾਂ ਦੇ ਖਾਤੇ ਸਾਰੇ ਸੀਲ ਕਰ ਦਿੱਤੇ ਗਏ ਆ। ਉਹ ਬੜੀ ਸਰਲ ਜੀ ਗੱਲ ਆ ਰਾਜਕਰਨਵੀਰ ਸਿੰਘ ਜੀ, ਅਸਲ ਦੇ ਵਿੱਚ ਓਵਰ ਡਰਾਫਟਿੰਗ ਹੋਈ ਆ। ਓਵਰ ਡਰਾਫਟਿੰਗ ਦਾ ਕਈ ਬੰਦੇ ਸਮਝ ਲੈਂਦੇ ਕਿ ਪਤਾ ਨਹੀਂ ਓਵਰ ਡਰਾਫਟਿੰਗ ਕੀ ਹੈ। ਕਈ ਸ਼ਬਦ ਇਹੋ ਜਿਹੇ ਇੰਨੇ ਕਿਉਂਕਿ ਸਾਡੇ ਕੋਲ ਉਹਨਾਂ ਸ਼ਬਦਾਂ ਦਾ ਅਸਲੀ ਲਿਪਿਅੰਤਰ ਕਹਿ ਲਓ ਜਾਂ ਉਹਨਾਂ ਸ਼ਬਦਾਂ ਦਾ ਕੋਈ ਅਲਟਰਨੇਟਿਵ ਹੈ ਨਹੀਂ ਸਾਡੇ ਕੋਲ। ਓਵਰ ਡਰਾਫਟਿੰਗ ਦਾ ਮਤਲਬ ਹੈ ਕਿ ਤੈਅ ਮਿੱਥਿਆ ਕਰਜ਼ਾ ਜਿਹੜਾ ਉਹਦੇ ਤੋਂ ਉੱਤੇ ਚਲੇ ਜਾਣਾ, ਜਿਹੜੀ ਸਾਡੀ ਸੀਮਾ ਹੈ ਉਹਦੇ ਤੋਂ ਉੱਤੇ ਚਲੇ ਜਾਣਾ। ਇਹ ਅਸਲ ਦੇ ਵਿੱਚ ਸਾਡਾ ਹੈਗਾ ਮੇਰੇ ਖਿਆਲ ਦੇ ਨਾਲ 925 ਕਰੋੜ ਦਾ ਹੱਦ ਕਰਜ਼ਾ। ਇਹ ਸਾਡਾ ਚਲੇ ਗਿਆ 1600 ਤੋਂ ਉੱਤੇ, 753 ਕਰੋੜ ਦੀ ਓਵਰ ਡਰਾਫਟਿੰਗ ਹੋ ਗਈ। ਹੁਣ ਜਿਹੜੀ ਓਵਰ ਡਰਾਫਟਿੰਗ ਹੋਈ ਉਹ ਤੇ ਸਾਰਿਆਂ ਨੂੰ ਪਤਾ ਲੱਗਿਆ ਪਰ ਵਿਚਲੀ ਕੁੰਡੀ ਦਾ ਨਹੀਂ ਪਤਾ ਲੱਗਿਆ ਕਿ ਹੋਈ ਕਿਵੇਂ। ਵਿਚਲੀ ਕੁੰਡੀ ਇਹ ਸੀਗੀ ਕਿ ਕੇਂਦਰ ਨੇ ਆਪਾਂ ਨੂੰ 1200 ਕਰੋੜ ਰੁਪਈਆ ਦੇਣਾ ਸੀ। 1200 ਕਰੋੜ ਰੁਪਈਆ ਦੇਣਾ ਸੀ ਜੋ ਆਪਾਂ ਟੈਕਸ ਇਕੱਠਾ ਕਰਕੇ ਸੈਂਟਰ ਦੇ ਖਜ਼ਾਨੇ 'ਚ ਭੇਜਦੇ ਆ। ਉਹ ਜੋ ਫੰਡ ਕਰਦੇ ਨੇ ਉਹ ਪੈਸਾ ਆਉਣਾ ਸੀ 1200 ਕਰੋੜ ਰੁਪਈਆ ਔਰ ਆਉਣਾ ਸੀ ਉਹ 26-27 ਮਾਰਚ ਤੱਕ। ਇਹਨਾਂ ਨੇ ਕੀ ਕੀਤਾ ਹੁਣ ਪਤਾ ਨਹੀਂ ਕੀਤਾ ਜਾਂ ਹੋਇਆ, ਇਹ ਅਲੱਗ-ਅਲੱਗ ਵਾਦ ਅਪਵਾਦ ਹੋ ਸਕਦੇ ਆ ਕਿ ਉਹ ਜਿਹੜਾ 1200 ਕਰੋੜ ਰੁਪਈਆ ਸੀ ਉਹ ਭੇਜਿਆ ਨਹੀਂ। ਜੇ ਉਹ 1200 ਕਰੋੜ ਰੁਪਈਆ ਆ ਜਾਂਦਾ ਤੇ ਗੈਪ ਤਾਂ ਹੈਗਾ ਸੀਗਾ ਨਾ 753 ਕਰੋੜ ਦਾ, ਉਹ ਗੈਪ ਪੂਰਿਆ ਜਾਂਦਾ ਤੇ ਜਿਹੜੀ ਹੱਦ ਕਰਜ਼ਾ ਜਿਹੜੀ ਹੈ ਓਵਰ ਡਰਾਫਟਿੰਗ ਉਹ ਖਤਮ ਹੋ ਜਾਂਦੀ। ਸੋ ਹੁਣ ਇਹ ਮੈਂ ਕੱਲ ਵੀ ਕਿਹਾ ਸੀਗਾ ਕਿ ਭੱਜੀ ਹੋਈ ਮੂੰਗਲੀ ਵੀ ਕਈ ਵਾਰੀ ਹੈ ਨਾ 100 ਭਾਂਡੇ ਭੰਨ ਦਿੰਦੀ ਹੈ, ਉਹਦੇ 'ਚ ਇੰਨਾ ਕੁ ਦਮ ਹੁੰਦਾ। ਸੋ ਉਹ ਬੰਦਾ ਭਾਵੇਂ ਹਾਰਿਆ ਪਰ ਹੈ ਕਿ ਖਜ਼ਾਨਚੀ ਹੈ ਨਾ, ਸਾਡੇ ਦੌਰ ਉਹਦੇ ਹੱਥ ਆ। ਹੋ ਸਕਦਾ ਜਿਹੜਾ 1200 ਕਰੋੜ ਰੁਪਈਆ
ਉਹ ਜਾਣ ਬੁੱਝ ਕੇ ਮੁੱਠੀ 'ਚ ਘੁੱਟ ਲਿਆ ਗਿਆ ਹੋਵੇ ਕਿ ਕੋਈ ਗੱਲ ਨਹੀਂ, ਦੇ ਦਿਆਂਗੇ, 4 ਦਿਨ ਮਾੜਾ ਜਿਹਾ ਇਹਨਾਂ ਨੂੰ ਥੋੜਾ ਜਿਹਾ ਸੇਕ ਦੇ ਲਈਏ। ਪਹਿਲਾਂ ਪਿਛਲੀ ਵਾਰੀ ਵੀ ਉਹਨਾਂ ਨੇ ਸੇਕ ਦਿੱਤਾ ਸੀ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਹਾੜੇ ਕਢਾਏ ਸੀ, ਉਹਨਾਂ ਨੇ ਇਕੱਲੇ ਚੱਕਰ ਹੀ ਨਹੀਂ ਸੀ ਕਢਾਏ, ਦਿੱਲੀ ਦੇ ਹਾੜੇ ਕਢਾਏ ਸੀ। ਟਰਾਂਸਪੋਰਟੇਸ਼ਨ ਦਾ ਜਿਹੜਾ ਪੈਸਾ ਸੀਗਾ ਉਹ ਰਾਜ ਕਰਨਵੀਰ ਜੀ 3 ਮਹੀਨਿਆਂ ਬਾਅਦ ਮਿਲਿਆ ਸੀ ਟਰੱਕਾਂ ਵਾਲਿਆਂ ਨੂੰ, 3-4 ਮਹੀਨੇ ਬਾਅਦ ਉਹ ਪੈਸਾ ਦਿੱਤਾ ਸੀਗਾ ਇਹਨਾਂ ਨੇ, ਸੈਂਟਰ ਵਾਲਿਆਂ ਨੇ। ਸੋ ਇਹ ਹੁਣ ਮਸਲਾ ਇੱਥੇ ਹੀ ਖੜ ਗਿਆ ਓਵਰ ਡਰਾਫਟਿੰਗ ਤੇ। ਹੁਣ ਜੇਕਰ ਇਹ ਹੱਲ ਨਹੀਂ ਹੁੰਦਾ, ਕਿਉਂਕਿ ਕੱਲ ਨੂੰ ਕਹਿ ਲਓ ਜਾਂ ਹੁਣ ਤੋਂ 2-3 ਘੰਟਿਆਂ ਬਾਅਦ 1 ਅਪ੍ਰੈਲ ਚੜ੍ਹ ਪੈਣੀ ਹੈ, ਅਪ੍ਰੈਲ ਫੂਲ, ਕੱਲ ਤੋਂ ਸਾਡੇ ਇੱਥੇ ਕਣਕ ਦੀ ਖਰੀਦ ਸ਼ੁਰੂ ਹੋ ਜਾਣੀ ਹੈ। ਜੇ ਇਹ ਰੇੜਕਾ ਇਸ ਤਰ੍ਹਾਂ ਹੀ ਚੱਲਦਾ ਰਿਹਾ ਫਿਰ ਕਣਕ ਦੀ ਖਰੀਦ ਪ੍ਰਭਾਵਿਤ ਹੋਏਗੀ। ਪੈਸਾ ਜੇ ਦਿੱਤਾ ਵੀ ਖੋਰ ਕੇ ਦਿੱਤਾ, ਉਹ ਦੁੱਧ ਵੀ ਦਿੱਤਾ ਤੇ ਮੇਗੜਾ ਘੋਲ ਕੇ ਦਿੱਤਾ, ਫਿਰ ਉਹੀ ਪਿਛਲੇ ਸਾਲ ਵਾਲਾ ਹਾਲ ਹੋਏਗਾ। ਕਿਸਾਨਾਂ ਨੂੰ ਪੈਸਾ ਲੇਟ ਮਿਲੇਗਾ, ਜਿਹੜੇ ਟਰਾਂਸਪੋਰਟੇਸ਼ਨ ਦੇ ਨਾਲ ਜੁੜੇ ਆ ਟਰੱਕਾਂ ਵਾਲੇ ਉਹ ਵੀ ਮਾਰੇ ਜਾਣਗੇ, ਬਹੁਤ ਰੌਲਾ ਰੱਪਾ ਪਊਗਾ। ਜ਼ਰੂਰਤ ਇਹ ਹੈ ਕਿ ਹੁਣ ਅਮਰਿੰਦਰ ਸਿੰਘ ਹੈ ਜਿਹੜੇ ਦਿੱਲੀ ਦੇ ਵਿੱਚ ਹੀ ਹੈ, ਥੋੜਾ ਜਿਹਾ ਉਹ ਆਪਣਾ ਜਲਵਾ ਦਿਖਾਉਣ, ਜਿਵੇਂ ਜਲਵਾ ਜੁੰਬਸ਼ ਕਹਿੰਦੇ ਹੁੰਦੇ ਨਾ, ਜਲਵਾ ਜੁੰਬਸ਼ ਉਹਨਾਂ ਨੂੰ ਦਿਖਾਉਣਾ ਚਾਹੀਦਾ। ਥੋੜੇ ਜਿਹੇ ਹੱਥ, ਉਹ ਕਹਿੰਦੇ ਨਾ ਹੱਥਾਂ ਆਵਾਜ਼ ਕਰਾ ਰਹੇ ਆ, ਵੈਰੀ ਨਿਤ ਨਾ ਹੋਏ। ਸੋ ਥੋੜਾ ਜਿਹਾ ਉਹਨਾਂ ਨੂੰ ਸਖਤੀ ਨਾਲ ਕਹਿਣਾ ਚਾਹੀਦਾ ਕਿ ਭਾਈ ਸਾਡੇ 1200 ਕਰੋੜ ਰੁਪਈਆ ਜਿਹੜਾ ਉਹ ਸਾਡਾ ਹੱਥ ਇੱਥੇ ਰੱਖ। ਜੀ 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 ਬਿਲਕੁਲ, ਦੇਖਣ ਵਾਲੀ ਗੱਲ ਜਿਹੜੀ ਹੈ ਜੀ ਉਹ ਜ਼ਰੂਰ ਰਹੇਗੀ। ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਖਦਸ਼ਾ ਜਿਹੜਾ ਜੀ ਜ਼ਾਹਰ ਹੋਵੇਗਾ ਵੀ ਇਹ ਭਾਜਪਾ ਦੇ ਕਹਿਣ ਦੇ ਉੱਤੇ, ਜਿਹੜੀ ਕੇਂਦਰ ਦੀ ਸਰਕਾਰ ਦੇ ਕਹਿਣ ਦੇ ਉੱਤੇ ਹੀ ਜਿਹੜਾ ਆ ਨਵੀਂ ਸਰਕਾਰ ਉਸ ਨੂੰ ਸ਼ਾਇਦ ਤੰਗ ਕੀਤਾ ਜਾ ਰਿਹਾ ਹੋਵੇ। ਅਤੇ ਮਿੰਟੂ ਜੀ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਅਤੇ ਸਰੋਤਿਓ ਹੁਣ ਇਸ ਤੋਂ ਬਾਅਦ ਦੇ ਵਿੱਚ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਤੁਸੀਂ ਵੀ ਕਾਲ ਕਰ ਸਕੋਗੇ, ਨੰਬਰ ਹੈਗਾ ਜੀ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਤੁਸੀਂ ਮਿੰਟੂ ਜੀ ਨੂੰ ਜਿਹੜਾ ਜੀ ਸਵਾਲ ਜਿਹੜੇ ਆ ਜੀ ਉਹ ਪੁੱਛ ਸਕਦੇ ਹੋ। ਅਤੇ ਮਿੰਟੂ ਜੀ ਮਿਲਦੇ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ ਰਾਜ ਕਰੋ ਜੀ। ਤੇ ਸਰੋਤਿਓ ਹੁਣ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰਕੇ ਮਿੰਟੂ ਜੀ ਦੇ ਕੋਲੋਂ ਜਿਹੜਾ ਜੀ ਸਵਾਲ ਪੁੱਛ ਸਕਦੇ ਹੋ। ਭਾਰਤ ਦੇ ਜਿਹੜੀ ਪੰਜਾਬ ਦੀ ਜਿਹੜੀ ਰਾਜਨੀਤੀ ਆ ਜੋ ਉਸ ਦੇ ਵਿੱਚ ਚੱਲ ਰਿਹਾ, ਜਿਹੜਾ ਵੀ ਤੁਹਾਡਾ ਸਵਾਲ ਹੋਵੇ। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਜਿਹੜੇ ਨੇ ਆਪਣੇ ਨਾਲ ਸੁਰਜੀਤ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਸੁਰਜੀਤ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਅੱਛਾ, ਮੇਰਾ ਸਵਾਲ ਇਹ ਆ ਤੇ ਆਪਾਂ ਪੰਜਾਬ ਦੇ ਵਿੱਚ ਜ਼ਿਆਦਾ ਸਿੱਖ ਲੋਕ ਰਹਿੰਦੇ ਆ, ਠੀਕ ਹੈ, ਤੇ ਕਹਿਣ ਦਾ ਮਤਲਬ ਆ ਵੀ ਜਿੰਨਾ ਇਸ ਆਪਣੇ ਸਿੱਖ ਕੌਮ ਸ਼ਰਾਬ ਪੀਣ ਦੇ ਲਾਇਕ ਦੂਜੀ ਆ, ਤੇ ਹੋਰ ਵੀ ਕੋਈ ਕੌਮ ਪੀਂਦੀ ਆ। ਅਸੀਂ ਤਾਂ ਬੰਦਿਆਂ ਨੂੰ ਸਮਝਾ ਕੇ ਸਾਡੇ ਕਈ ਬੰਦੇ ਮਰ ਚੁੱਕੇ ਆ ਸ਼ਰਾਬ ਪੀ ਕੇ, ਜਿਹੜੇ ਕਿ ਸਰਦਾਰ ਵੀ ਆ, ਸਭ ਕੁਛ ਆ। ਅਸੀਂ ਤਾਂ ਬੜੇ ਦੁਖੀ ਆ ਇਹਨਾਂ ਗੱਲਾਂ ਤੋਂ। ਤੁਸੀਂ ਆਪਣਾ ਸੁਝਾਅ ਦਿਓ ਕੋਈ ਇਸ ਬਾਰੇ। ਥੈਂਕ ਯੂ ਸੁਰਜੀਤ ਜੀ। ਮੈਂ ਕਹਿੰਦਾ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਚਲੋ ਕੋਈ ਬੰਦਾ ਤੇ ਮੇਰੇ ਹੱਕ 'ਚ ਨਿਤਰਿਆ। ਆਮ ਤੌਰ ਤੇ ਜੇ ਅਸੀਂ ਕਹਿੰਦੇ ਹਾਂ ਕਿ ਸ਼ਰਾਬ ਜਿਹੜੀ ਆ ਉਹ ਨਸ਼ਿਆਂ ਦੀ ਮਾਂ ਆ, ਤੇ ਸਾਨੂੰ ਅੱਗੇ ਕੁੱਦ ਕੇ ਪੈ ਜਾਂਦੇ, ਕਹਿੰਦੇ ਇਹਦਾ ਤਾਂ ਨਾ ਹੀ ਦਾਰੂ ਆ, ਤੇ ਦਾਰੂ ਤੇ 36 ਰੋਗ ਕੱਟਦੇ ਆ। ਉਦੋਂ ਸਾਨੂੰ ਅੱਗੋਂ ਇਹ ਸੁਣਾ ਕੇ ਸਭ ਕਿਤੇ ਚੁੱਪ ਕਰਾ ਦਿੰਦੇ ਆ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਸੱਚੀ ਹੈ। ਇਸ ਸਮੇਂ ਜਿੰਨਾ ਨਸ਼ਾ, ਸਿੰਥੈਟਿਕ ਡਰੱਗ ਜਾਂ ਕਹਿ ਲਓ ਜੇ ਇਹੋ ਜਿਹੇ ਮਾਰੂ ਨਸ਼ੇ, ਜਿਹੜੇ ਇਹ ਨਸ਼ਾ ਜਿੰਨਾ ਕੁ ਨੁਕਸਾਨ ਸਾਡਾ ਕਰਦਾ ਪਿਆ ਪੰਜਾਬੀ ਸਮਾਜ ਦਾ, ਦਾਰੂ ਵੀ ਇਹਦੋਂ ਘੱਟ ਨਹੀਂ ਹੈ। ਜ਼ਿਆਦਾ ਨਹੀਂ ਨੁਕਸਾਨ ਕਰਦੀ ਹੋਏਗੀ ਤੇ ਘੱਟ ਵੀ ਨਹੀਂ ਕਰਦੀ ਪਈ। ਮੈਂ ਦੇਖਦਾ ਪਿਆ ਪਿੰਡਾਂ ਦੇ ਵਿੱਚ ਘੱਟੋ ਘੱਟ 2, 4, 5, 7 ਬੰਦੇ ਤੇ ਇਹੋ ਜਿਹੇ ਜਿਹੜੇ ਦਿਨ ਰਾਤ ਹੀ ਪੀਤੀ ਜਾਂਦੇ ਆ, ਜਿਹਨਾਂ ਦਾ ਕੰਮ ਹੀ ਇਹ ਆ, ਤੇ ਉਹ ਕੱਢਦੇ ਵੀ ਥੋੜਾ ਸਮੇਂ। ਇਸ ਸਮੇਂ ਏਮਸ ਦੀ ਸਾਡੀ ਇੱਥੋਂ ਦੀ PGI ਦੀ ਸਟੱਡੀ ਇਹ ਕਹਿੰਦੀ ਹੈ ਕਿ ਸਭ ਤੋਂ ਜ਼ਿਆਦਾ ਜਿਗਰ ਖਰਾਬ ਦੇ ਜਿਹੜੇ ਕੇਸ ਆ ਰਹੇ ਆ ਨਾਰਥ ਇੰਡੀਆ 'ਚ, ਉਹ ਪੰਜਾਬੀਆਂ ਦੇ, ਔਰ ਸਭ ਤੋਂ ਜ਼ਿਆਦਾ ਮਾਮਲੇ ਸ਼ਰਾਬ ਨਾਲ ਜੁੜੇ ਆ। ਸਭ ਤੋਂ ਜ਼ਿਆਦਾ ਖਪਤ ਇੰਡੀਆ ਦੇ ਵਿੱਚ ਸਾਡੇ ਇੱਥੋਂ ਦੀ ਹੈ। ਜੇ ਬੋਤਲਾਂ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਸਾਡੇ ਇੱਥੋਂ ਦੇ ਪੰਜਾਬੀ ਪੀ ਜਾਂਦੇ ਆ। ਸੋ ਨੁਕਸਾਨ ਬੜਾ ਹੈ ਇਹਦੇ ਵਿੱਚ। ਇਹ ਜੇ ਤੁਸੀਂ ਸਰਕਾਰ ਤੇ ਟੇਕ ਰੱਖੋ, ਸਰਕਾਰ ਲਈ ਤੇ ਫੌੜੀ ਹੈ, ਸ਼ਰਾਬ ਫੌੜੀ ਬਣ ਕੇ ਉਹ ਚੱਲਦੀ ਹੈ, ਕਿਉਂਕਿ ਸਰਕਾਰ ਸਾਡੀ ਲੰਗੜੀ ਹੈ। ਜੇ ਇਹ ਵੀ ਮਾਰ ਗਿਆ ਨਾ ਹੋਵੇ, ਇਹ ਵੀ ਫੌੜੀ ਨਾ ਹੋਵੇ, ਤਾਂ ਉਹ ਡਿੱਗ ਪਏਗੀ, ਰਤਾ ਭਰ ਵੀ ਨਹੀਂ ਚੱਲਣੀ ਉਹ।
ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਹਿਲਾਂ ਹੀ ਕਹਿਤਾ ਸੀ ਇਹਦੇ ਤੋਂ ਬਗੈਰ ਨਹੀਂ ਸਾਡਾ ਗੁਜ਼ਾਰਾ ਹੋਣਾ, ਸਾਡੀਆਂ ਤਨਖਾਹਾਂ ਨਹੀਂ ਨਿਕਲਣੀਆਂ। ਸੋ ਸਰਕਾਰ ਵਾਲੇ ਪਾਸੋਂ ਅਸੀਂ ਨਹੀਂ ਕਹਿ ਸਕਦੇ, ਇਹ ਤੇ ਸਾਨੂੰ ਆਪਣੇ ਪੱਧਰ ਤੇ ਸੋਚਣਾ ਪਵੇਗਾ, ਆਪਣੇ ਪੱਧਰ ਤੇ ਘਰ ਘਰ ਤੋਂ ਇਹ ਸਾਨੂੰ ਸ਼ੁਰੂਆਤ ਕਰਨੀ ਪੈਣੀ ਆ ਕਿ ਅਸੀਂ ਸ਼ਰਾਬ ਦੀ ਥਾਂ ਤੇ ਅਲਮਾਰੀ 'ਚ ਕਿਤਾਬ ਰੱਖੀਏ। ਇਹ ਜ਼ਰੂਰੀ ਆ ਕਿਉਂਕਿ ਸਾਡੀ ਤੇ ਜਦੋਂ ਸ਼ਰਾਬ ਵਾਲੀ ਜਿਹੜੀ ਆਦਤ ਆ, ਜਦੋਂ ਸਾਡੇ ਘਰ ਬੱਚਾ ਜੰਮਦਾ, ਬੱਚੇ ਦੀ ਜਿਹੜੀ ਪਹਿਲੀ ਖੁਸ਼ੀ ਮਨਾਉਂਦੇ ਆ ਉਹਦੇ ਤੋਂ ਹੀ ਸ਼ਰਾਬ ਸ਼ੁਰੂ ਹੋ ਜਾਂਦੀ। ਤੇ ਬੱਚਾ ਕਈ ਵਾਰੀ ਜਦੋਂ ਬਜ਼ੁਰਗ ਹੁੰਦਾ ਤੇ ਅਸੀਂ ਤੇ ਉਹ ਵੀ ਇੱਥੇ ਰੌਣਕ ਮੇਲੇ ਵੇਖੇ ਆ, ਜਦੋਂ ਬਜ਼ੁਰਗਾਂ ਦੇ ਨਾਲ ਵੀ ਸਕੌਚ ਦੀਆਂ ਬੋਤਲਾਂ ਰੱਖੀਆਂ ਗਈਆਂ ਪੰਜਾਬ ਦੇ ਵਿੱਚ ਕਿ ਜਾ ਬਾਪੂ ਕਿਤੇ ਉੱਥੇ ਜਾ ਕੇ ਤੈਨੂੰ ਤੋੜਾ ਨਾ ਵੱਜੇ। ਇਹ ਚੀਜ਼ ਆ ਕਿ ਇਹ ਆਪਣੇ ਪੱਧਰ ਤੇ ਆ, ਇਹਦੇ 'ਚ ਸਾਨੂੰ ਮੇਰੇ ਖਿਆਲ ਦੇ ਨਾਲ ਨਾ ਸਰਕਾਰ ਤੇ ਨਾ ਕਰਤਾਰ ਤੇ ਟੇਕ ਰੱਖਣੀ ਚਾਹੀਦੀ ਹੈ। ਆਪਣੇ ਘਰ ਦੇ ਵਿੱਚ ਆਪਣਾ ਜੇ ਕੋਈ ਪੀਂਦਾ ਉਸ ਬੰਦੇ ਨੂੰ ਆਪਣੇ ਪੱਧਰ ਤੇ ਸਮਝਾਉਣਾ ਪਵੇਗਾ, ਹੋਰ ਕਿਸੇ ਦੇ ਹੱਥ ਨਹੀਂ ਹੈ। ਸ਼ਰਾਬ ਦਾ ਵੈਸੇ ਮਾਨਸਿਕ ਰੋਗ ਆ, ਜਿਹੜੇ ਪੱਕੇ ਸ਼ਰਾਬੜ ਬਣ ਜਾਂਦੇ ਇੱਕ ਮਾਨਸਿਕ ਰੋਗ ਆ। ਜੇ ਉਹ ਥੋੜਾ ਜਿਹਾ ਹੌਸਲੇ ਨੂੰ ਗੰਢ ਦੇ ਲੈਣ, ਥੋੜੀ ਜਿਹੀ ਹਿੰਮਤ ਕਰ ਲੈਣ, ਉਹ ਜਿਹੜਾ ਵੇਲਾ 2-4 ਦਿਨ ਉਹ ਵੇਲਾ ਵਿਆਹ ਦੇਣ ਤੇ ਮੇਰੇ ਖਿਆਲ ਦੇ ਨਾਲ ਬਹੁਤ ਈਜ਼ੀਲੀ ਇਹ ਸ਼ਰਾਬ ਬੰਦਾ ਜਿਹੜਾ ਪੱਕੇ ਤੌਰ ਤੇ ਛੱਡ ਸਕਦਾ। ਜੀ ਜੀ ਗੋਲਡੀ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰਾ ਸਵਾਲ ਹੈ ਕਿ ਜਿੱਦਾਂ ਜੋਗੀ ਜੀ ਬਣ ਕੇ ਮੁੱਖ ਮੰਤਰੀ ਯੂਪੀ ਦੇ ਤੇ ਮੋਦੀ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕੱਟੜਵਾਦ ਬਿਆਨ ਹੁੰਦੇ ਨੇ ਜਿੱਦਾਂ ਇਹ ਦਿੰਦੇ ਨੇ ਬੰਦੇ ਇੱਦਾਂ ਦੇ, ਇਹਨਾਂ ਤੇ ਬੋਲਦੇ ਨਹੀਂ, ਕਮੈਂਟ ਹੀ ਨਹੀਂ ਕਰਦੇ, ਤੇ ਮੋਹਨ ਭਾਗਵਤ ਨੂੰ ਕਹਿੰਦੇ ਨੇ ਕਿ ਰਾਸ਼ਟਰਪਤੀ ਬਣਾਉਣ ਜਾ ਰਹੇ ਨੇ, ਤੇ ਇਹ ਡਰ ਦਾ ਮਾਹੌਲ ਨਹੀਂ ਬਣਾਇਆ ਜਾ ਰਿਹਾ ਜਿੱਦਾਂ ਕਿ ਜਾਂ ਜੀ ਜੀ ਜਿਸ ਤਰ੍ਹਾਂ ਡਰ ਜਿਹਾ ਲੱਗਣ ਲੱਗਦਾ ਇੱਕੋ ਵਰਗੇ ਬੰਦੇ ਜਿੱਦਾਂ ਇਕੱਠੇ ਹੋ ਗਏ ਸਾਰੇ ਰਾਜਨੀਤੀ 'ਚ, ਤੇ ਜੋ ਅਰਵਿੰਦ ਭਾਜੀ ਤੋਂ ਆਪਸੀ ਮੁਕਾਬਲਾ ਕਰਨਗੇ ਲੱਗਦਾ ਉਹ ਤੇ ਕਮਜ਼ੋਰ ਹੋ ਚੁੱਕੇ ਨੇ ਜੀ। ਥੈਂਕ ਯੂ ਜੀ, ਧੰਨਵਾਦ ਜੀ। ਦੇਖੋ, ਜਦੋਂ ਬਾਬਰੀ ਮਸਜਿਦ ਵਾਲਾ ਮੁੱਦਾ ਚੱਲਿਆ ਸੀ, ਅਸੀਂ ਉਦੋਂ ਛੋਟੇ ਸਾਂ, ਕੋਈ ਬਹੁਤੇ ਅਸੀਂ ਸਮਝਦਾਰ ਨਹੀਂ ਸੀ, ਪਰ ਉਦੋਂ ਵੀ ਆ ਜਿਹੜਾ ਖੌਫ ਸੀਗਾ, ਆ ਜਿਹੜਾ ਤੁਸੀਂ ਸੰਸਾ ਪ੍ਰਗਟ ਕੀਤਾ, ਉਦੋਂ ਵੀ ਅਸੀਂ ਸੁਣਦੇ ਹੁੰਦੇ ਸਾਂ ਕਿ ਹੁਣ ਸਾਰਾ ਕੁਝ ਬਚਣਾ ਹੀ ਨਹੀਂ, ਸਾਰਾ ਹਿੰਦੂ ਤਾਂ ਵੀ ਰਾਜ ਕਰੇਗਾ। ਉਦੋਂ ਵੀ ਲੋਕ ਖੌਫ ਦੇ ਸਾਏ ਹੇਠ ਸੀ ਕਿ ਆ ਕੀ ਬਣ ਗਿਆ, ਕੀ ਬਣ ਗਿਆ। ਪਰ ਉਦੋਂ ਵੀ ਭਾਰਤ ਨੇ ਜਿਹੜੀ ਉਹਦੀ ਬੁਨਿਆਦ ਹੈ, ਧਰਮ ਨਿਰਪੇਖ ਦੀ ਬੁਨਿਆਦ ਹੈ, ਉਹ ਭਾਰਤ ਨੇ ਬਰਕਰਾਰ ਰੱਖੀ। ਆ ਵੀ ਜਿਹੜਾ ਮਾਹੌਲ ਜਿਹੜਾ ਤੁਸੀਂ ਹੁਣ ਦੱਸਿਆ, ਬਿਆਨ ਕੀਤਾ, ਇਹ ਵੀ ਮਾਹੌਲ ਇਸ ਸਮੇਂ ਸ਼ੰਕੇ ਸੰਸ਼ੇ ਜਿਹੜੇ ਬੜੇ ਸਿਰ ਚੁਕਾਈ ਬੈਠਾ। ਪਰ ਇਹਦੇ ਵਿੱਚ ਉਮੀਦ ਇਹ ਕੀਤੀ ਜਾ ਸਕਦੀ ਹੈ ਕਿ ਹਾਲਾਂਕਿ ਇੱਥੋਂ ਦੀਆਂ ਜਿਹੜੀਆਂ ਸੈਕੂਲਰ ਫੋਰਸਿਸ ਜਿਨ੍ਹਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਤੁਸੀਂ ਨਾਂ ਲੈ ਦਿੱਤਾ, ਉਹ ਬੜੀਆਂ ਕਮਜ਼ੋਰ ਨੇ। ਉਹ ਨਰਿੰਦਰ ਮੋਦੀ ਹੋਰਾਂ ਦੀ ਜਾਂ RSS ਦੀ ਬ੍ਰਿਗੇਡ ਦੇ ਮੂਹਰੇ ਜੇ ਕਹਿ ਲਈਏ ਕਿ ਇੱਕ ਪੈਸਾ ਵੀ ਨਹੀਂ ਗਿਆ। ਇਹਨਾਂ ਦੇ ਪੈਰ ਹੁਣ ਬਹੁਤ ਪੱਕੇ ਹੋਏ ਪਏ ਆ, ਸੋ ਇੱਕ ਪੈਸਾ ਵੀ ਨਹੀਂ। ਪਰ ਫਿਰ ਵੀ ਉਮੀਦ ਕਰਦੇ ਆ ਕਿ ਇਹਦੋਂ ਜ਼ਿਆਦਾ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਸੈਕੂਲਰ ਫੋਰਸਿਸ ਨੇ ਜਿਹੜੀਆਂ ਉਹ ਇਕੱਠੀਆਂ ਹੋਣਗੀਆਂ। ਲੋਕ ਆ ਜਿਹੜੇ ਉਹ ਇਸ ਏਜੰਡੇ ਨੂੰ ਪਹਿਚਾਣਦੇ। ਬਹੁਤ ਸਾਰੇ ਹਿੰਦੂ ਵੀਰ ਮੈਂ ਦੇਖਦਾ, ਹਿੰਦੂਆਂ ਦੇ ਮੁੰਡੇ ਆ ਜਿਹੜੇ ਉਹ ਵੀ ਵਿਰੋਧ ਕਰਦੇ ਆ ਇਸ ਵਿਚਾਰਧਾਰਾ ਦਾ। ਉਹ ਇੱਕ ਸ਼ੁਭ ਸੰਕੇਤ ਹੈ। ਦਲਿਤ ਹੈ ਜਿਹੜੇ ਉਹ ਅਵੇਅਰ ਹੋ ਰਹੇ ਆ, ਜਾਗਰੂਕ ਹੋ ਰਹੇ, ਚੇਤਨ ਹੋ ਰਹੇ ਆ, ਉਹ ਇੱਕ ਸ਼ੁਭ ਸੰਕੇਤ ਆ। ਜਿਹੜੀ ਗੱਲ ਰਹੀ ਨਾ ਤੁਸੀਂ ਰਾਸ਼ਟਰਪਤੀ ਵਾਲੀ ਆਖੀ ਹੈ, ਰਾਸ਼ਟਰਪਤੀ ਇਹਨਾਂ ਨੇ ਨਹੀਂ ਬਣਾਉਣਾ। ਰਾਸ਼ਟਰਪਤੀ ਲਈ ਵੀ ਬਕਾਇਦਾ ਇੱਕ ਕਾਇਦਾ ਕੀ ਆ ਕਿ ਇਹ ਕੁੱਲ ਵੋਟਾਂ ਦਾ ਜੋੜ ਹੁੰਦਾ ਹੈ। ਕੁੱਲ ਵੋਟਾਂ ਦਾ ਜੋੜ, ਜਿੱਦਾਂ ਇੱਕ MLA ਆ, ਉਹਦਾ ਇੱਕ MLA ਜਿਹੜਾ ਉਹਦੀਆਂ ਗਿਣੀਆਂ ਜਾਂਦੀਆਂ 173 ਵੋਟਾਂ, 173 ਕਿ 75। ਜੇ ਕੋਈ MP ਹੈ, ਉਹਦੀ ਵੋਟ ਦੀ ਜਿਹੜੀ ਗਿਣਤੀ ਹੁੰਦੀ ਹੈ ਉਹ ਕੁੱਲ ਮੇਰੇ ਖਿਆਲ ਦੇ ਨਾਲ 750 ਹੁੰਦੀ ਹੈ ਜਾਂ 750 ਹੁੰਦੀ ਹੈ। ਉਹ ਕੁੱਲ ਵੋਟਾਂ ਗਿਣੀਆਂ ਜਾਂਦੀਆਂ, ਮਤਲਬ ਕਿ ਸਾਰੇ ਮੁਲਕ ਦੀਆਂ ਵੋਟਾਂ ਉਹ MP ਤੇ MLA ਦੇ ਵਿੱਚ ਜਾ ਕੇ ਕੈਲਕੂਲੇਟ ਹੁੰਦੀਆਂ। ਸੋ ਇਹ ਨਹੀਂ ਹੈ ਕਿ ਮੋਹਨ ਭਾਗਵਤ ਨੂੰ ਉਹਨਾਂ ਨੇ ਮੱਥਾ ਟੇਕਤਾ, ਆਓ ਜੀ ਭਗਵਤ ਜੀ ਆ ਕੇ ਰਾਸ਼ਟਰਪਤੀ ਭਵਨ ਦੇ ਵਿੱਚ ਬਹਿ ਜਾਓ। ਇਸ ਤਰ੍ਹਾਂ ਨਹੀਂ, ਉਹ ਵੋਟਿੰਗ ਹੋਏਗੀ, ਇੱਕ ਪ੍ਰੋਸੈਸ ਹੈ, ਉਹ ਵੋਟਾਂ ਲੈਣੀਆਂ ਪੈਣਗੀਆਂ। ਜਿਹਨੂੰ ਮਰਜ਼ੀ ਬਣਾ ਲੈਣ, ਇਹ ਆਪਦਾ ਉਮੀਦਵਾਰ ਖੜਾ ਕਰ ਲੈਣ, ਦੂਜੇ ਆਪਦਾ ਕਰ ਲੈਣਗੇ, ਉਹ ਵੱਖਰਾ ਵਿਸ਼ਾ ਹੈ। ਇਹਨਾਂ ਦੇ ਕਹਿਣ ਨਾਲ ਕੁਛ ਨਹੀਂ ਹੋਣਾ। ਬਾਕੀ ਮੋਹਨ ਭਾਗਵਤ ਨੇ ਆਪ ਹੀ ਕਹਿਤਾ ਕਿ ਮੈਂ ਇਸ ਦੌਰ ਦੇ ਵਿੱਚ ਸ਼ਾਮਲ ਨਹੀਂ। ਜੇ ਪ੍ਰਧਾਨ ਮੰਤਰੀ ਬਣ ਗਿਆ, ਉੱਤੇ ਮੋਦੀ, ਹੇਠਾਂ ਯੋਗੀ ਆ, ਜੋ ਵੀ ਬਣ ਜਾਊਗਾ, ਗੱਲ ਤੇ ਉੱਥੇ ਆ ਕੇ ਟਿਕਣੀ ਕਿ ਗੱਲ ਫਿਰ ਉਹ ਇੱਕ ਮੰਚ ਤੇ ਇਹ ਜਿਹੜੀਆਂ ਧਰਮ ਨਿਰਪੇਖ ਤਾਕਤਾਂ ਜਿੰਨਾ ਚਿਰ ਇੱਕ ਮੰਚ ਤੇ ਨਹੀਂ ਜੁਟਣਗੀਆਂ, ਉਹਨਾਂ ਚਿਰ ਤੇ ਭਾਵੇਂ ਇਕੱਲਾ ਮੋਦੀ ਹੈ ਚਾਹੇ ਇਕੱਲਾ ਯੋਗੀ ਹੈ, ਉਹਨਾਂ ਚਿਰ ਗੱਲ ਨਹੀਂ ਬਣਨੀ। ਜੇ ਇਕੱਠੇ ਹੋ ਗਏ, ਤਾਕਤਵਰ ਆਪਣੀਆਂ ਗਲਤੀਆਂ ਪਿੱਛੇ ਛੱਡ ਕੇ ਤਾਕਤਵਰ ਢੰਗ ਦੇ ਨਾਲ ਖੜੇ ਹੋ ਗਏ, ਤੇ ਫਿਰ ਭਾਵੇਂ ਜਿਹਨੂੰ ਮਰਜ਼ੀ ਬਣਾਈ ਜਾਣ, ਫਿਰ ਰੋਕ ਦਿੱਤਾ ਜਾਏਗਾ ਇਹਨਾਂ ਦਾ ਰਾਹ। ਜੀ ਜਗਦੀਸ਼ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਗੱਲਾਂ ਦਾ ਬਹੁਤ, ਮੈਂ ਗੱਲ ਛੋਟੀ ਹੀ ਕਰਨੀ ਹੈ ਜੀ।
ਪਹਿਲਾਂ ਤਾਂ ਸਭ ਤੋਂ ਬਹੁਤ ਸਵਾਗਤ ਹੈ ਤੁਹਾਡਾ, ਮਿੰਟੂ ਸਾਹਿਬ ਜੀ ਦਾ, ਤੁਹਾਡੇ ਸਾਰੇ ਕਲੱਬ ਦਾ, ਤੁਹਾਡਾ ਜੀ ਖਾਲਸਾ ਸਾਹਿਬ ਦਾ। ਜੀ ਜੀ ਬਹੁਤ ਜੀ ਬਹੁਤ ਧੰਨਵਾਦ ਬਹੁਤ ਜੀ। ਸੋਹਣੀਆਂ, ਬਹੁਤ ਸੱਚੀਆਂ ਖਬਰਾਂ ਦਿੰਦੇ ਹੋ ਜੀ। ਅੱਛਾ, ਮੇਰੀ ਸਿਰਫ ਇੱਕੋ ਗੱਲ ਹੈ ਜੀ, ਮੈਂ ਸੁਝਾਇਆ, ਮੈਨੂੰ ਪਤਾ ਨਹੀਂ ਹੈਗਾ ਵੈਸੇ ਹੋ ਸਕਦਾ ਕਿ ਨਹੀਂ ਹੋ ਸਕਦਾ। ਮੈਂ ਜਿੱਦਾਂ ਪਹਿਲਾਂ ਆਪਣੇ ਬੰਦੇ ਇੱਥੋਂ NRI ਵੀਰ ਗਏ, ਬਹੁਤ ਜ਼ਿਆਦਾ ਉਹਨਾਂ ਨੇ ਹਰੇਕ ਪਾਰਟੀ ਸਪੋਰਟ ਕੀਤੀ, ਬੜੇ ਪੈਸੇ ਦਿੱਤੇ, ਚਲੋ ਜੋ ਵੀ ਲੇਖਾ ਜੋਖਾ ਹੋ ਗਿਆ। ਤੇ ਜੇ ਹੋ ਸਕਦਾ ਹੋਵੇ ਜੀ, ਜੋ ਕੇਂਦਰ ਆਪਣੇ ਪੰਜਾਬ ਦੇ ਨਾਲ ਵਿਤਕਰਾ ਕਰਨ ਰਹੇ ਆ, ਔਖਾ ਕਰਨ ਡਏ ਆ, ਕਿਸਾਨਾਂ ਦਾ ਹਰ ਇੱਕ ਦਾ ਬੜਾ ਬੁਰਾ ਹਾਲ ਹੈ। ਤੇ ਜਿੰਨੇ ਆਪਣੇ NRI ਵੀਰ ਆ ਸਾਰੇ ਜੀ, ਘਰ ਪਾਰਟੀ ਜੇ ਕਿ $100 ਪੰਜਾਬ ਨੂੰ ਭੇਜਣ ਤੇ ਸਾਰੇ ਪੰਜਾਬ ਦਾ ਕਰਜ਼ਾ ਕੁਰਜ਼ਾ ਲੈ ਜਾਵੇ, ਜੋ ਕਿਸਾਨਾਂ ਦਾ ਕਰਜ਼ਾ ਸਾਰਾ ਮਾਫ ਹੋ ਜਾਏ, ਤਾਂ ਕੁਛ ਇੱਦਾਂ ਨਹੀਂ ਹੋ ਸਕਦਾ। ਫੇਰ ਅਗਲੀ ਟਰਮ ਦੇ ਵਿੱਚ ਫੇਰ $100 ਜਿਹੜੇ ਹੋਮਲੈਸ ਬੰਦੇ ਉਹਨਾਂ ਨੂੰ ਹੋਮ ਘਰ ਬਣਾ ਕੇ ਦੇ ਸਕਣ। ਨਾਲੇ ਕੇਂਦਰ ਨੂੰ ਪਤਾ ਲੱਗ ਜਾਏ ਪੰਜਾਬ ਕਿਸੇ ਦਾ ਮੁਥਾਜ ਨਹੀਂ ਹੈ ਜੀ, ਆਪਣੇ ਸਿਰ ਤੇ ਆਪਣੇ ਬਲ ਤੇ ਕੰਮ ਕਰ ਸਕਦੇ। ਕੁਛ ਇੱਦਾਂ ਦਾ ਨਹੀਂ ਹੋ ਸਕਦਾ ਜੀ। ਜੀ ਥੈਂਕ ਯੂ ਜੀ ਜੀ ਮਿੰਟੂ ਜੀ। ਦੇਖੋ, ਇਸ ਤਰ੍ਹਾਂ ਗੱਲ ਨਹੀਂ ਬਣਨੀ। $100 ਇਹ ਤਾਂ ਨਹੀਂ ਕਹਿ ਸਕਦੇ। ਇੱਥੋਂ ਦੀ ਸਮੱਸਿਆ ਤੁਹਾਡੀ ਦਸਾਂ ਦੀ ਕਮਾਈ ਹੈ, ਉਹ ਇੱਥੋਂ ਦੀ ਜਿਹੜੀ ਸਮਾਜੀ ਸਮੱਸਿਆ ਔਰ ਆਰਥਿਕ ਸਮੱਸਿਆ, ਦੋਨਾਂ ਦਾ ਜਿਹੜਾ ਸੁਮੇਲ ਸਮੱਸਿਆ, ਇਹਦਾ ਹੱਲ ਇੱਥੋਂ ਦੀ ਸਰਕਾਰ ਕਰੇ ਬਿਹਤਰ ਆ। ਪਰ ਤੁਸੀਂ ਜੇ ਕਰਨਾ ਹੋਵੇ, ਤੁਸੀਂ ਇਹ ਕਰ ਸਕਦੇ ਹੋ ਕਿ ਨਿਸ਼ਾਨਦੇਹੀ ਕਰੋ ਆਪੋ ਆਪਣੇ ਪਿੰਡਾਂ ਦੇ ਵਿੱਚ ਕਿ ਕਿਹੜਾ ਕਿਸਾਨ ਹੈ ਜਿਹੜਾ ਉਹ ਬੇਜ਼ਮੀਨਾ ਹਾਲੀਏ ਤੇ ਠੇਕੇ ਤੇ ਲੈ ਕੇ ਵਾਹੀ ਕਰਦਾ, ਜਾਂ ਉਹ ਮਜ਼ਦੂਰ ਆ ਤੇ ਕੋਈ ਚੌਥੀਏ ਤੇ ਜਾਂ ਅੱਧ ਤੇ ਵਾਹੀ ਕਰਦਾ, ਜਾਂ ਇਸ ਤਰ੍ਹਾਂ ਦਾ ਕਿਸਾਨ ਹੈ ਜਿਹਦੇ ਕੋਲ ਕਨਾਲਾਂ ਜਾਂ ਕਿੱਲਾ 2 ਕਿੱਲੇ ਪੈਲੀ ਆ, ਉਹਦੇ ਘਰੇ ਹੋਰ ਕੋਈ ਕਮਾਉਣ ਵਾਲਾ ਨਹੀਂ, ਆਮਦਨੀ ਦਾ ਸਾਧਨ ਇੱਕੋ ਇੱਕ ਜਿਹੜੀ ਆ ਖੇਤੀ ਆ। ਉਸ ਬੰਦੇ ਦਾ ਕੋਈ ਘਰ ਦਾ ਕੋਈ ਜੀ ਜਿਹੜਾ ਕੋਈ ਜੇ ਬੱਚਾ ਕੋਈ ਪੜ੍ਹਨ ਵਾਲਾ ਤੇ ਉਹਨੂੰ ਸਪੋਰਟ ਕਰ ਸਕਦੇ ਹੋ, ਤੁਸੀਂ ਉਹਨੂੰ ਸਪਾਂਸਰ ਕਰ ਦਿਓ। ਤੇ ਬੱਚੇ ਨੂੰ ਤੁਸੀਂ ਇਹ ਨਾ ਕਹੋ ਕਿ ਤੈਨੂੰ ਮੁਫਤ 'ਚ ਪੜ੍ਹਾਉਣਾ ਹੈ, ਉਹਨੂੰ ਕਹੋ ਤੇਰੇ ਤੋਂ ਅਸੀਂ ਵਾਪਸ ਲਵਾਂਗੇ। ਜਦੋਂ ਤੂੰ ਆਪਣੇ ਪੈਰਾਂ ਤੇ ਖੜਾ ਹੋ ਗਿਆ, ਅਸੀਂ ਤੇਰੇ ਤੋਂ ਕਰਜ਼ਾ ਵਾਪਸ ਲੈਣਾ। ਜੇ ਤੈਨੂੰ ਪੈਰਾਂ ਤੇ ਖੜਾ ਹੋ ਜਾਊਗਾ, ਉਹਨੂੰ ਕਹੋ ਕਿ ਅਸੀਂ ਤੇਰੇ ਤੋਂ ਕੁਛ ਨਹੀਂ ਲੈਣਾ, ਬਸ ਸਿਰਫ ਤੇ ਇਹ ਆ ਕਿ ਹੁਣ ਤੂੰ ਆਪਦੇ ਪੈਰਾਂ ਤੇ ਖੜਾ ਹੋ ਗਿਆ, 5 ਆਪਦੇ ਜੋ ਕਿ ਤੂੰ ਆਪਦੇ ਹਿੱਸੇ ਦੇ ਜਿਹੜੇ ਅੱਗੇ ਤੂੰ ਆਪਦੇ ਵਰਗੇ ਜਿਹੜੇ ਪਿਛਲੇ ਸਮੇਂ 'ਚ ਤੇਰੇ ਤੇ ਹਾਲਾਤ ਹੁੰਦੇ ਸਨ, ਉਹੋ ਜਿਹੇ ਜਿਨ੍ਹਾਂ ਤੇ ਅੱਜ ਹਾਲਾਤ ਹੈ, ਉਹੋ ਜਿਹੇ 5 ਤੂੰ ਲੈ ਲਾ। ਇਹ ਕੁਝ ਚੀਜ਼ਾਂ ਨੇ ਜਿਹੜੀਆਂ ਕਰ ਸਕਦੇ ਹੋ ਤੁਸੀਂ, ਔਰ ਬਿਹਤਰ ਢੰਗ ਨਾਲ ਕਰ ਸਕਦੇ ਹੋ। ਜੇ ਕਿਸੇ ਦੀ ਬੱਚੀ ਵਿਆਹੁਣ ਵਾਲੀ ਹੈ, ਕੋਈ ਸਾਦਾ ਜਿਹਾ ਵਿਆਹ ਕਰ ਦਿਓ, ਕਿਉਂਕਿ ਇਹਨਾਂ ਚੀਜ਼ਾਂ ਦੇ ਮਾਰੇ ਕਿਸਾਨ, ਜਦੋਂ ਇਹ ਗਰਜ਼ਾਂ ਪੂਰੀਆਂ ਨਹੀਂ ਹੁੰਦੀਆਂ, ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਆਮਦਨ ਕਿਸੇ ਪਾਸੇ ਹੁੰਦੀ ਨਹੀਂ, ਉਦੋਂ ਉਹ ਖੁਦਕੁਸ਼ੀਆਂ ਕਰਦੇ ਆ। ਤੇ ਜੇ ਇਹੋ ਜਿਹੇ ਪਰਿਵਾਰਾਂ ਦੀ ਇੰਨੀ ਕੁ ਮਦਦ ਹੋ ਜੇ, ਕੋਈ ਉਹਨਾਂ ਦਾ ਬੱਚਾ ਜਿਹੜਾ ਉਹ ਤਣ ਪੱਤਣ ਲੱਗ ਜੇ ਘਰੋਂ, ਉਹਨਾਂ ਦੀ ਬੇਟੀ ਦੀ ਜਿਹੜੀ ਵਿਆਹੁਣ ਖੋਣੋਂ ਵਿਚਾਰੇ ਦਾ ਹੱਥ ਤੰਗ ਗਿਆ, ਜੇ ਉਹਦੀ ਡੋਲੀ ਉੱਠ ਜੇ, ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜੀਆਂ ਖੁਦਕੁਸ਼ੀਆਂ ਇਹਨਾਂ ਤੇ ਥੋੜੀ ਬਹੁਤ ਠੱਲ ਪੈ ਸਕਦੀ ਹੈ। ਜੀ ਜੀ ਮਿੰਟੂ ਜੀ, ਬਿਲਕੁਲ। ਬਾਕੀ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਵੀ ਬੰਦਾ ਬਹੁਤ ਜ਼ਿਆਦਾ ਪਦਾਰਥਵਾਦੀ ਆ, ਨਿੱਜੀ ਜਿਹੜੇ ਜੀ ਆਪਣੇ ਸਵਾਰਥ ਦੇ ਲਈ ਕੰਮ ਕਰਦਾ ਆ। ਹੁਣ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਦੋਨੋਂ ਦੇਸ਼ਾਂ ਦੇ ਵਿੱਚੋਂ ਪੈਨਸ਼ਨਾਂ ਲੈਂਦੇ ਨੇ, ਉਹਨਾਂ ਦਾ ਆਪਾਂ ਜਿਹੜਾ ਜੀ ਉਹ ਕੀ ਕਰਾਂਗੇ। ਜੇ ਕਿਸੇ ਨੇ ਵਾਕਈ ਹੈਲਪ ਜਿਹਨੇ ਕਰਨੀ ਆ, ਉਹ ਦੱਸ ਕੇ ਜਿਹੜਾ ਉਹ ਇੱਦਾਂ ਨਹੀਂ ਕਰਦਾ। ਅਤੇ ਅੱਜ ਕੱਲ੍ਹ ਹਾਲਾਤ ਇੱਦਾਂ ਦੇ ਹੋਏ ਆ, ਤੁਸੀਂ ਕਿਸੇ ਨੂੰ ਮਜਬੂਰ ਹੀ ਨਹੀਂ ਕਰ ਸਕਦੇ ਵੀ ਜਾਂ ਇਹਦੇ ਲਈ ਇੰਨੇ ਪੈਸੇ ਜਿਹੜੇ ਜੀ ਉਹ ਤੂੰ ਕੱਢ। ਅਗਲੇ ਆਪਾਂ ਮਿੰਟੂ ਜੀ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਸਪਾਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਜੀ ਤੇ ਮਿੰਟੂ ਜੀ ਇੱਥੇ ਸਾਰੇ ਸੁਣਨ ਵਾਲਿਆਂ ਦਾ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਲੈ ਕੇ ਆਉਣੇ ਨੇ। ਧੰਨਵਾਦ ਜੀ। ਤੇ ਪਹਿਲਾਂ ਤਾਂ ਜੀ ਬੜਾ ਵਧੀਆ ਮਿੰਟੂ ਜੀ ਵੀ ਸਮੇਂ-ਸਮੇਂ ਸਿਰ ਸ਼ਰਾਬ ਬਾਰੇ ਜਾਂ ਨਸ਼ੇ ਬਾਰੇ ਦਾ ਮੁੱਦਾ ਉਠਾਉਂਦੇ ਰਹੇ ਆ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਤੇ ਸਭ ਤੋਂ ਵੱਡੀ ਲਾਹਨਤ ਵਾਲੀ ਗੱਲ ਤਾਂ ਜੀ ਆਪਣੇ ਹਾਲਾਤ ਕੁਛ ਇਸ ਤਰ੍ਹਾਂ ਦੇ ਬਣ ਗਏ। ਮੈਂ ਪਹਿਲਾਂ ਦੁਬਈ ਕੰਮ ਕਰਦਾ ਰਿਹਾ, ਤੇ ਮੈਂ ਇੱਕ ਦਿਨ ਇੱਥੇ ਬਾਹਰ ਬੈਠਾ ਕੰਮ ਤੇ ਮੈਨੂੰ ਕਿਸੇ ਨੇ ਕਿਹਾ ਵੀ ਅਰਬੀ ਕੋਈ ਜਾ ਰਿਹਾ ਸੀ, ਕਹਿੰਦਾ ਸਰਦਾਰ ਅੱਜ ਤਾਂ ਅਰਬੀ ਕਿਹਾ ਕਿ ਅੱਜ ਤਾਂ ਵੀਰਵਾਰ ਹੈਗਾ, ਮੌਜ ਮਨਾਉਂਗੇ। ਮੈਂ ਕੀ ਗੱਲ? ਕਹਿੰਦਾ ਅੱਜ ਤੁਸੀਂ ਸ਼ੁੱਕਰਵਾਰ ਆ, ਵੀਰਵਾਰ ਹੈਗਾ, ਸ਼ੁੱਕਰਵਾਰ ਛੁੱਟੀ ਆ, ਸ਼ਰਾਬ ਪੀਓਗੇ ਤੇ ਝਗੜੇ ਪਾਓਗੇ, ਨਾਲ ਲੜਾਈਆਂ ਝਗੜੇ ਕਰੂੰਗੇ। ਮੈਂ ਕਿਹਾ ਮੈਂ ਸ਼ਰਾਬ ਨਹੀਂ ਪੀਂਦਾ। ਤੇ ਉਹ ਕਹਿੰਦਾ ਤੂੰ ਕਹਿੰਦਾ ਸਰਦਾਰ ਕਿੱਦਾਂ ਦਾ ਸਰਦਾਰ ਆ? ਮਤਲਬ ਸਰਦਾਰਾਂ ਦੀ ਆਇਡੈਂਟੀ ਇਹ ਹੋ ਗਈ, ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਸਰਦਾਰ ਹੀ ਹੈ ਨਹੀਂ। ਆਪਣੇ ਲੋਕਾਂ ਨੇ ਇਹੋ ਜਿਹੀ ਕਲੰਕ ਆਪਣੇ ਮੱਥੇ ਤੇ ਲਾ ਲਿਆ ਹੋਇਆ ਜੀ। ਤੇ ਜਿਹੜਾ ਉਹ ਕਹਿੰਦੇ ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਸਰਦਾਰ ਹੀ ਹੈ ਨਹੀਂ। ਮਤਲਬ ਬੜੀ ਲਾਹਨਤ ਵਾਲੀ ਗੱਲ ਆ, ਜਿਹੜਾ ਸਿੱਖੀ ਸਰੂਪ ਲੈ ਕੇ ਠੇਕਿਆਂ ਦੇ ਮੂਹਰੇ ਖੜੇ ਹੁੰਦੇ ਆ ਜਾਂ ਗਲੀਆਂ ਨਾਲੀਆਂ ਜਿੱਦਾਂ ਸੜਕਾਂ ਦੇ ਡਿੱਗੇ ਹੁੰਦੇ, ਬਹੁਤ ਕਲੰਕ ਹੈਗਾ ਉਹ। ਤੇ ਆਪਣੇ ਬਜ਼ੁਰਗਾਂ ਤੋਂ ਵੀ ਇਹ ਗੱਲ ਤਕਰੀਬਨ ਸ਼ੁਰੂ ਦੀ, ਜਿਹੜੀ ਸ਼ਾਮ ਨੂੰ ਕੋਈ ਸ਼ਹਿਰ ਗਿਆ ਬੱਚਾ ਜਾਂ ਕੋਈ ਵੀ ਜਾਂਦੇ ਉਹਨੂੰ ਅਗਲੇ ਨੂੰ ਕਹਿਣਗੇ ਵੀ ਖੁਦ ਜਾਂ ਆਉਣ ਲੱਗੇ ਪਾਈ ਆ ਫੜ ਲਿਆਈ। ਤੇ ਕਹਾਂ ਉਸ ਬੱਚਿਆਂ ਤੋਂ ਆਪਾਂ ਕੀ ਆਸ ਰੱਖਾਂਗੇ, ਉਹ ਨਾ ਪੀਣਗੇ ਆਉਣ ਵਾਲੇ ਆਪਣੇ ਸਮੇਂ ਦੇ ਵਿੱਚ ਸ਼ਰਾਬ, ਜਿਹੜੇ ਬਜ਼ੁਰਗ ਹੀ ਸਾਰੇ ਆਪਣੇ ਬੱਚਿਆਂ ਤੋਂ। ਥੈਂਕ ਯੂ ਜੀ। ਹਾਂਜੀ, ਤੇ ਇਸ ਗੱਲ ਤੇ ਇੱਕ ਮੇਰਾ ਹੋਰ ਛੋਟਾ ਜਿਹਾ ਸਵਾਲ ਸੀਗਾ, ਤੇ
ਜੀ ਮਿੰਟੂ ਜੀ ਵੀ ਜਾਂ ਹੋਰ ਵੀ ਕਈ ਆਪਣੇ ਪੱਤਰਕਾਰ ਵੀਰ ਅੱਜ ਤੱਕ ਸਰ ਕਿਸੇ ਮੀਡੀਆ ਨੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਦੀ ਸੁਣਿਆ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਬਾਰੇ ਕੋਈ ਗੱਲ 28 ਹੋਵੇ ਜਾਂ ਇਦਾਂ ਦੀ ਕੋਈ ਕਦੀ ਸੁਣੀ ਨਹੀਂ ਗੱਲ। ਤੇ ਜੇ ਕੋਈ ਹੋਰ ਕੋਈ ਇਹੋ ਜਿਹੀ ਗੱਲ ਹੋ ਸਕਦੀ ਤਾਂ ਜ਼ਰੂਰ ਕਰੇ ਮਿੰਟੂ ਜੀ ਤੇ ਜਾਂ ਹੋਰ ਆਪਣੇ ਪੱਤਰਕਾਰ ਭਰਾਵਾਂ ਨੂੰ ਜ਼ਰੂਰ ਮਾੜਾ ਜਿਹਾ ਰਿਕੁਐਸਟ ਕਰਨ। ਥੈਂਕ ਯੂ ਜੀ। ਥੈਂਕ ਯੂ ਜਸਪਾਲ ਜੀ। ਦੇਖੋ ਬੇਅਦਬੀ ਦੀਆਂ ਜਿਹੜੀਆਂ ਗੱਲਾਂ ਨੇ ਅਸੀਂ ਕਰਦੇ ਹਾਂ ਸਮੇਂ ਤੇ, ਕਿਉਂਕਿ ਸਰਕਾਰ ਦੇ ਗਠਨ ਤੋਂ ਬਾਅਦ ਇੱਕ ਘਟਨਾ ਵਾਪਰ ਗਈ ਲੁਧਿਆਣੇ, ਪਰ ਉਹਦੇ 'ਚ ਉਹਨਾਂ ਨੇ ਬੰਦਾ ਫੜ ਲਿਆ ਸੀਗਾ। ਇਹ ਗੱਲ ਵੱਖਰੀ ਹੈ ਕਿ ਬਾਅਦ ਦੇ ਵਿੱਚ ਕੁਝ ਕਾਰਨ ਹੈ ਜਿਹੜਾ ਕੋਈ ਇਹੋ ਜਿਹਾ ਦੱਸਦਾ ਕਿ ਉਹ ਬੱਚਿਆਂ ਨੇ ਗੁਟਕਾ ਸਾਹਿਬ ਜਿਹੜਾ ਸੀ ਉਹ ਪਾੜ ਦਿੱਤਾ ਸੀ ਅਣਜਾਣੇ ਦੇ ਵਿੱਚ, ਤੇ ਉਹ ਲਿਫਾਫੇ ਦੇ ਵਿੱਚ ਪਾ ਕੇ ਉਸ ਬੰਦੇ ਨੇ ਰੱਖਿਆ ਹੋਇਆ ਸੀਗਾ ਕਿ ਮੈਂ ਸਮਾਂ ਆਉਣ ਤੇ ਇਹਨੂੰ ਪ੍ਰਵਾਹ ਕਰ ਦਿੰ, ਜਲ ਪ੍ਰਵਾਹ ਕਰ ਦਿੰ। ਉਹ ਇੱਕ ਬੇਅਦਬੀ ਦਾ ਮਾਮਲਾ ਜਿਹੜਾ ਇਹ ਸਰਕਾਰ ਦੇ ਕਾਰਜਕਾਲ ਤੇ ਹੁਣ ਤੱਕ ਸਾਹਮਣੇ ਆਇਆ, ਤੇ ਅਸੀਂ ਉਹਦਾ ਵੀ ਸਵਾਲ ਖੜਾ ਕੀਤਾ ਸੀਗਾ ਕਿ ਇਹ ਸੱਤਾ ਜਿਹੜੀ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਥੱਲੇ ਆ, ਉਹ ਸਿਰਫ ਤੇ ਸਿਰਫ ਇਸ ਕਰਕੇ ਆ ਕਿਉਂਕਿ ਇੱਕ ਇਹਨੇ ਕਿਸਾਨਾਂ ਦਾ ਮੁੱਦਾ ਬਹੁਤ ਸ਼ਿੱਦਤ ਦੇ ਨਾਲ ਉਭਾਰਿਆ ਸੀ, ਤੇ ਦੂਜਾ ਮੁੱਦਾ ਜਿਹੜਾ ਇਹਨੇ ਲੋਕਾਂ ਦੇ ਵਿੱਚ ਚੁੱਕਿਆ ਸੀ ਉਹ ਚੁੱਕਿਆ ਸੀ ਬੇਅਦਬੀ ਦਾ। ਜੇ ਉਹ ਘਟਨਾਵਾਂ ਫਿਰ ਵਾਪਰਦੀਆਂ, ਉਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿੰਦਾ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਨੈਤਿਕਤਾ ਦੇ ਆਧਾਰ ਤੇ ਇਹ ਲੋਕਾਂ ਦੀ ਕਚਹਿਰੀ 'ਚ ਖੜ ਕੇ ਮੰਨਣਾ ਚਾਹੀਦਾ ਕਿ ਜੋ ਮੈਂ ਉਸ ਸਮੇਂ ਬੇਅਦਬੀ ਪ੍ਰਤੀ ਵੱਡੇ ਵੱਡੇ ਦਾਅਵੇ ਕੀਤੇ ਸੀ ਉਹ ਸਿਰਫ ਤੇ ਸਿਰਫ ਸਿਆਸੀ ਸੀ, ਨਾ ਕਿ ਕਿਸੇ ਸਿੱਖ ਦੇ ਸੀਗੇ। ਠੀਕ ਹੈ ਜੀ। ਅਸੀਂ ਅੱਜ ਵੀ ਕਹਿੰਦੇ ਹਾਂ, ਅਸੀਂ ਅੱਗੇ ਵੀ ਕਹਿੰਦੇ ਰਹਾਂਗੇ। ਦੂਜੀ ਗੱਲ ਇਹ ਹੈ ਕਿ ਜਿਹੜੀ ਬਰਗਾੜੀ ਵਾਲੀ ਘਟਨਾ ਸੀਗੀ ਉਹਦੇ ਇੱਕ ਕੇਸ ਨੂੰ ਛੱਡ ਦਈਏ, ਬਾਕੀ ਕੇਸ ਸਾਰੇ ਆ ਜਿਹੜੇ ਉਹ ਸਟੇਟ ਦੇ ਕੋਲ ਹੀ ਆ, ਸਟੇਟ ਦੀ ਏਜੰਸੀਆਂ ਕੋਲ ਆ। ਇਹਨਾਂ ਨੂੰ ਚਾਹੀਦਾ ਹੁਣ ਨਿਬੇੜਨ। ਮੈਂ ਤੇ ਇਹ ਵੀ ਮੰਗ ਕੀਤੀ ਸੀ ਇੱਕ ਦਿਨ ਕਿ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਤੁਸੀਂ ਕੱਢੋ, ਜਨਤਕ ਕਰੋ। ਤੁਸੀਂ ਪੁੱਛਦੇ ਸੀ ਕਾਲੀਆਂ ਨੂੰ ਕਿ ਉਹ ਰਿਪੋਰਟ ਕਿੱਥੇ ਰੱਖਤੀ ਆ, ਕਿੱਥੇ ਰੱਖਦੀ? ਹੁਣ ਤੇ ਚਾਬੀ ਅਲਮਾਰੀ ਦੀ ਤੁਹਾਡੇ ਕੋਲ ਆ, ਲਿਆਓ ਕੱਢ ਕੇ ਦਿਖਾਓ ਲੋਕਾਂ ਨੂੰ ਕੀ ਆ ਉਹਦੇ 'ਚ। ਜੀ ਬਿਲਕੁਲ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਦਿਆਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਤਾਂ ਇਹੀ ਸਵਾਲ ਹੈ ਵੀ ਢੰਡਰੀ ਵਾਲਿਆਂ ਦੇ ਜਿਹੜੇ ਧਰਨਾ ਲਾਇਆ ਸੀ ਉਹਦੇ ਬਾਰੇ ਦੱਸਿਓ ਤਾਂ ਕੀ ਗੱਲ ਸੀ ਜੀ? ਦੇਖੋ ਜੀ, ਉਹਦੇ ਵਿੱਚ ਇਹਨਾਂ ਦਾ ਮੁੱਦਾ ਧਾਰਮਿਕ ਆ ਤੇ ਮੁੱਦਾ ਇਹਨਾਂ ਦਾ ਸਮੇਂ ਤੇ ਇੱਕ ਬਹਾਨਾ ਬਣ ਜਾਂਦਾ ਵਿਵਾਦ ਦਾ। ਦੋਵੇਂ ਪਾਸਿਓਂ ਬਹੁਤ ਸਾਰੀਆਂ ਗੱਲਾਂ ਨੇ, ਜੇ ਆਪਾਂ ਉਹਦਾ ਜ਼ਿਕਰ ਕਰੀਏ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੋਏਗਾ। ਸਾਨੂੰ ਚਾਹੀਦਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤਾ ਨਾ ਫੋਲੀਏ। ਸਿਰਫ ਤੇ ਸਿਰਫ ਇਹਨਾਂ ਦੱਸ ਦੇਵਾਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇੱਕ ਆਪਣੇ ਕਥਾ ਪ੍ਰਵਚਨਾਂ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜਿਹੜੇ ਆ, ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਉਹਦੇ ਚ ਤਪ ਕੀਤਾ ਇੰਨੇ ਸਾਲ, ਐਗਜ਼ੈਕਟ ਤੇ ਮੈਨੂੰ ਵੀ ਨਹੀਂ ਪਤਾ ਕਿ ਦਾਵਾ ਕਿੰਨਾ ਕੀਤਾ ਜਾਂਦਾ, ਕੋਈ 26 ਸਾਲ ਕਹਿੰਦਾ, ਕੋਈ ਕਿੰਨੇ ਸਾਲ, ਕੋਈ ਕਿੰਨੇ ਸਾਲ। ਉਹ ਕਹਿੰਦਾ ਕਿ ਇਹ ਗੱਲ ਬਿਲਕੁਲ ਜਿਹੜੀ ਹੈ ਉਹ ਇੱਕ ਕਹਿ ਲਈਏ ਕਿ ਬਿਲਕੁਲ ਝੂਠੀ ਹੈ, ਮਨ ਕਰਦਾ ਹੈ। ਸੋ ਇਸ ਗੱਲ ਤੋਂ ਉਹਨਾਂ ਨੇ ਇਤਰਾਜ਼ ਦਿੱਤਾ। ਉਹ ਕਹਿੰਦੇ ਕਿ ਇੱਕ ਤੇ ਇਹ ਦਾਵਾ ਜਿਹੜਾ ਇਹ ਰਣਜੀਤ ਸਿੰਘ ਢੱਡਰੀਆਂ ਵਾਲਾ ਕਰਦਾ ਇਹ ਗਲਤ ਹੈ, ਕਿਉਂਕਿ ਇਹ ਸੋਹਣ ਸਿੰਘ ਜੋਸ਼ ਦੀ ਕਿਤਾਬ ਦਾ ਹਵਾਲਾ ਦਿੰਦਾ, ਜਦਕਿ ਸੋਹਣ ਸਿੰਘ ਜੋਸ਼ ਨੂੰ ਪੰਥ ਜੋਸ਼ੀ ਕਿਹਾ ਗਿਆ ਸੀ, ਜਦਕਿ ਉਹ ਕਹਿੰਦਾ ਕਿ ਭੱਟਵਈਆਂ ਦੇ ਵਿੱਚ ਇਸ ਦਾ ਜ਼ਿਕਰ ਹੈ। ਤੇ ਹੋਰ ਤੇ ਹੋਰ ਉਹ ਕਹਿੰਦਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਹੈ ਉਹਦੇ ਤੇ ਵੀ ਇਹ ਚੀਜ਼ ਲਿਖੀ ਹੈ, ਤੁਸੀਂ ਉਹਨਾਂ ਦੇ ਨਾਲ ਜਾ ਕੇ ਗੱਲ ਕਰ ਲਓ। ਉਹ ਕਹਿੰਦੇ ਨਹੀਂ, ਅਸੀਂ ਤੇ ਤੇਰੇ ਨਾਲ ਗੱਲ ਕਰਨੀ ਹੈ। ਦੂਜੀ ਗੱਲ ਉਹ ਕਹਿੰਦੇ ਆ ਕਿ ਇਹ ਬੰਦਾ ਸਰੋਵਰ ਦੇ ਜਲ ਨੂੰ ਪਾਣੀ ਕਹਿੰਦਾ। ਹੁਣ ਇਹ ਪਾਣੀ ਵਾਲਾ ਮੁੱਦਾ ਵੀ ਤੇ ਪਾਣੀ ਚ ਮਧਾਣੀ ਹੈ, ਦੂਜਾ ਮੁੱਦਾ ਵੀ ਹੈ ਜਿਹੜਾ ਜੇ ਹੈ ਤੇ ਇਹ ਬੈਠ ਕੇ ਵਿਚਾਰਿਆ ਜਾ ਸਕਦਾ। ਮੈਂ ਤੇ ਹੈਰਾਨ ਆ। ਮੈਂ ਵੈਸੇ ਮੈਂ ਧਰਮ ਵਾਲੀ ਜਿਹੜੀ ਵਿਵਾਦਤ ਗਲੀ ਹੈ ਨਾ ਇਹਦੇ ਚ ਵੜਦਾ ਨਹੀਂ ਹੁੰਦਾ, ਪਾਸੇ ਦੀ ਲੰਘ ਜਾਂਦਾ, ਪਰ ਮੈਂ ਹੈਰਾਨ ਆ ਦੇਖ ਕੇ ਸਾਰੇ ਰੌਲੇ ਰੱਪੇ ਨੂੰ। ਰਾਜਕਰਨਵੀਰ ਸਿੰਘ ਜੀ ਜਿਹੜੀ SGPC ਉਹ ਕਾਹਦੇ ਲਈ ਹੈ? ਉਹ 4-5 ਵਿਦਵਾਨ ਇਕੱਠੇ ਕਰਕੇ ਉਹ ਦੋਨਾਂ ਧਿਰਾਂ ਦੀ ਗੱਲਬਾਤ ਕਰਾ ਸਕਦੀ ਹੈ। ਜਿੱਥੇ ਜਿੱਥੇ ਇਤਿਹਾਸਕ ਹਵਾਲੇ ਆ ਉਹਨਾਂ ਦੇ ਆਧਾਰ ਤੇ ਕਿਸੇ ਗੱਲ ਨੂੰ ਨਿਬੇੜਿਆ ਜਾ ਸਕਦਾ। ਔਰ ਇਹ ਰੌਲਾ ਅੱਗੇ ਵੀ ਜਿਹੜਾ ਉਹ ਮਾਮਲਾ ਜਿਹੜਾ ਵਧਿਆ ਸੀ ਜਿਹਦੇ 'ਚ ਇੱਕ ਭੁਪਿੰਦਰ ਸਿੰਘ ਮਾਰਿਆ ਗਿਆ ਸੀ, ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਾਥੀ, ਉਹ ਇਹਨਾਂ ਗੱਲਾਂ ਤੋਂ ਇਹ ਬੋਲ ਬੁਲਾਰੇ ਜਿਹੜੇ ਹੋਏ ਸੀ, ਇੱਥੋਂ ਚੱਲਦੀ ਗੱਲ ਹੀ ਕਤਲੋਗਾਰਤ ਤੱਕ ਪਹੁੰਚ ਗਈ ਸੀ। ਸੋ ਉਹੀ ਗੱਲ ਫੇਰ ਸ਼ੁਰੂ ਹੋ ਗਈ ਹੈ ਤੇ ਇਹ ਗੱਲ ਫੇਰ ਉੱਥੋਂ ਤੱਕ ਪਹੁੰਚ ਜਾਵੇ। ਇਹ ਤੋਂ ਚੰਗਾ ਜਿਹੜੇ ਸਿੱਖ ਰਹਿਬਰ ਆ, ਸਿੱਖਾਂ ਦੀ ਸੰਸਥਾਵਾਂ ਦੀ ਜਿਹੜੀ ਉਹਨਾਂ ਦੇ ਕੋਲ ਸੰਚਾਲਨ ਕਰਨ ਦੀ ਤਾਕਤ ਹੈ ਜਿਨ੍ਹਾਂ ਦੇ ਕੋਲ, ਉਹ ਲੋਕ ਇਹ ਆਪਣੇ ਪੱਧਰ ਤੇ ਕੋਸ਼ਿਸ਼ ਕਰਨ ਇਸ ਰੌਲੇ ਨੂੰ ਨਿਬੇੜਿਆ ਜਾਵੇ। ਇਸ ਰੌਲੇ ਦੇ ਵਿੱਚ ਸਿਰਫ ਤੇ ਸਿਰਫ ਪ੍ਰਚਾਰ ਹੀ ਸਿੱਖ ਕੌਮ ਦਾ ਪ੍ਰਚਾਰਕ ਹੀ ਜਲੂਸ ਨਹੀਂ ਕੱਢਦੇ ਪਏ, ਜਿਹੜੇ ਹੇਠਲੇ ਪੱਧਰ ਤੇ ਸਮਰਥਕ ਹੈ ਦੋਵਾਂ ਦਾ ਉਹ ਵੀ ਇੱਕ ਦੂਜੇ ਦੇ ਇਸ ਤਰ੍ਹਾਂ ਦੇ ਛਿੱਟੇ ਪਾਉਂਦੇ ਆ ਕਿ ਜਲੂਸ ਨਿਕਲਦਾ ਪਿਆ। ਸੋਸ਼ਲ ਮੀਡੀਆ ਤੇ ਵੇਖ ਲਓ।
ਜੀ ਬਿਲਕੁਲ। ਅਗਲੇ ਕਾਲਰ ਮਿੰਟੂ ਜੀ ਆਪਣੇ ਨਾਲ ਜੁੜ ਚੁੱਕੇ ਨੇ ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਤੇ ਪਹਿਲਾਂ ਮੇਰਾ ਕੁਐਸਚਨ ਹੈ ਵੀ ਉਹ 31 ਤਰੀਕ ਬੜੀ ਮਸ਼ਹੂਰ ਆ ਵੀ ਠੇਕੇ ਟੁੱਟਦੇ ਹੁੰਦੇ ਆ ਵੀ ਐਤਕੀ ਟੁੱਟੇ ਜਾਂ ਨਹੀਂ। ਤੇ ਨੰਬਰ 2 ਮੈਂ ਕਹਿਣਾ ਚਾਹੁੰਦਾ ਵੀ ਜਦੋਂ ਠੇਕੇ ਚੜ੍ਹਨੇ ਆ ਜਿਹਨਾਂ ਜਦੋਂ ਬੋਲੀ ਹੁੰਦੀ ਹੈ ਠੇਕਿਆਂ ਦੀ ਤੇ ਬੜੇ ਉਹ ਜਿੱਦਾਂ ਕਹਿ ਲਓ ਅਮੀਰੇ ਜਾਂ ਮਾਫੀਆ ਉਹੀ ਲੈ ਲੈਂਦੇ ਸਾਰੇ ਆਹ ਬਲਾਕ ਦੇ ਡਿਸਟ੍ਰਿਕਟ ਦੇ ਵੀ ਅਸੀਂ ਲੈਣੇ, ਇਹਦੇ ਕੋਈ ਛੋਟੇ ਠੇਕੇਦਾਰ ਨੂੰ ਨਹੀਂ ਆਉਣ ਦੇਣਾ ਸਾਹਮਣੇ। ਤੇ ਹੁਣ ਨਿਰਪੱਖ ਬੋਲੀ ਹੋਊਗੀ ਜਾਂ ਨਹੀਂ? ਨਵੀਂ ਸਰਕਾਰ ਬਣੀ ਆ। ਥੈਂਕ ਯੂ ਕੁਲਦੀਪ ਜੀ। ਹਾਂ ਦੇਖੋ, ਬੋਲੀ ਨਿਰਪੱਖ ਹੀ ਹੁੰਦੀ ਹੈ ਹਮੇਸ਼ਾ, ਪਰ ਬੋਲੀ ਜਿਹੜੀ ਨਿਰਪੱਖ ਦੇ ਵਿੱਚ ਵੀ ਕਈ ਵਾਰ ਪੱਖ ਉਹੋ ਜਿਹੇ ਹੁੰਦੇ ਆ ਜਿਹੜੇ ਪੱਖਪਾਤ ਕਰ ਜਾਂਦੇ। ਬਠਿੰਡੇ ਦੇ ਵਿੱਚ ਕੀ ਹੋਇਆ ਸੀ, ਬਠਿੰਡੇ ਦੇ ਵਿੱਚ ਇੱਕ ਪਿਛਲੀ ਵਾਰੀ ਸਧਾਰਨ ਬੰਦੇ ਨੂੰ ਠੇਕੇ ਮਿਲ ਗਏ ਸਨ ਬਠਿੰਡੇ ਜ਼ਿਲ੍ਹੇ ਦੇ, ਮੇਰੇ ਖਿਆਲ ਦੇ ਨਾਲ ਮੌੜ ਮੰਡੀ ਦੇ ਜਾਂ ਮਾਨਸਾ ਦੇ, ਮੈਨੂੰ ਪੱਕਾ ਯਾਦ ਨਹੀਂ, ਇੱਕ ਮੰਡੀ ਦੇ ਉਹਨੂੰ ਠੇਕੇ ਮਿਲ ਗਏ। ਤੇ ਜਿਹੜੇ ਦੂਜੇ ਬੰਦੇ ਸੀ ਜਿਨ੍ਹਾਂ ਨੇ ਸਲਾਹ ਕੀਤੀ ਸੀ ਕਿ ਸਾਰੇ ਜ਼ਿਲ੍ਹੇ ਦੇ ਆਪਾਂ ਠੇਕੇ ਰੱਖਣੇ ਆ, ਉਹਨਾਂ ਨੇ ਕਿਹਾ ਲਿਆਓ ਭਾਈ ਸਾਡੀ ਸਿਕਿਉਰਿਟੀ ਮੋੜੋ, ਅਸੀਂ ਨਹੀਂ ਦੇਣੇ, ਅਸੀਂ ਨਹੀਂ ਲੈਣੇ ਠੇਕੇ, ਇਹ ਕਿਸੇ ਹੋਰ ਨੂੰ ਦਵਾ ਦਿਓ। ਖੜੇ ਪੈਰ ਪਿੱਛੋਂ ਕਾਰ ਖੜਕੀ, ਇਹਨਾਂ ਨੇ ਕਿਹਾ ਜੀ ਆਹ ਗੱਲ ਹੋ ਗਈ ਜਨਾਬ, ਇਹ ਜਿਹੜੇ ਦੂਜੇ ਠੇਕੇਦਾਰ ਉੱਤੇ ਲੱਤ ਚੁੱਕ ਕੇ ਕਹਿੰਦੇ ਕਿ ਹੁਣ ਭਾਈ ਇਹਨੂੰ ਸਾਂਭ ਦਿਓ ਸਾਰੇ। ਉਹ ਕਿਉਂਕਿ ਉਹਨਾਂ ਨੇ ਲੌਬਿੰਗ ਕਰ ਲਈ, ਸਾਰਿਆਂ ਨੇ ਇਕੱਠਿਆ ਕਿਹਾ ਕਿ ਅਸੀਂ ਬੋਲੀ ਦੇਣੀ ਨਹੀਂ। ਹਿਸਾਬ ਲਾ ਲਓ, ਖੜੇ ਪੈਰ ਬੋਲੀ ਰੱਦ ਕਰ ਦਿੱਤੀ ਗਈ। ਉਹ ਵਿਚਾਰਾ ਸਧਾਰਨ ਬੰਦਾ ਸੀ, ਉਹਨੂੰ ਠੇਕੇ ਮਿਲੇ, ਬੋਲੀ ਰੱਦ ਕਰ ਦਿੱਤੀ। ਨੇਮ ਕਾਇਦਿਆਂ ਦੀਆਂ ਧੱਜੀਆਂ ਉਡਾ ਕੇ ਬੋਲੀ ਰੱਦ ਕੀਤੀ ਗਈ। ਦੁਬਾਰਾ ਜਦੋਂ ਉਹੀ ਬੋਲੀ ਹੋਈ ਤੇ ਉਹ ਵਿਚਾਰੇ ਦਾ ਨਾਮੋ ਨਿਸ਼ਾਨ ਹੀ ਨਹੀਂ। ਉਦੋਂ ਉਹ ਜਿਹੜਾ ਗਰੁੱਪ ਸੀ ਉਹ ਸਾਰੇ ਜ਼ਿਲ੍ਹੇ ਦੇ ਠੇਕੇ ਲੈ ਗਿਆ। ਇਹ ਹੁੰਦਾ ਆਇਆ। ਐਤਕੀ ਛੋਟੇ ਠੇਕੇਦਾਰ ਹੈ ਜਿਹੜੇ ਉਹ ਮੁਕਾਬਲੇ 'ਚ ਆਏ ਨੇ। ਕਈ ਥਾਈਂ ਤੁਸੀਂ ਹੈਰਾਨ ਹੋਵੋਗੇ, ਕਈ ਜ਼ਿਲ੍ਹਿਆਂ ਦੇ ਵਿੱਚ ਬੋਲੀ ਹੋਈ ਨਹੀਂ, ਆਈ ਨਹੀਂ, ਕਿਉਂਕਿ ਇੱਥੇ ਛੋਟੀਆਂ ਮੱਛੀਆਂ ਨੂੰ ਵੱਡੀਆਂ ਮੱਛੀਆਂ ਖਾ ਜਾਂਦੀਆਂ, ਨਿਕਲ ਜਾਂਦੀਆਂ। ਇਸ ਕਰਕੇ ਉਹ ਕਹਿੰਦੇ ਕਿ ਅਸੀਂ ਮਾਸ ਹੀ ਬਣਨਾ ਤੇ ਚੁੱਪ ਕਰਕੇ ਉਹਦੇ ਨਾਲ ਚੰਗਾ ਤਲਾਅ ਤੋਂ ਪਾਸੇ ਹੋ ਕੇ ਬੈਠੇ ਰਹੋ, ਆਪੇ ਦੇਖੀ ਜਾਣ ਵੀ ਆ ਦੇਖਦੇ ਆ ਇਸ ਸਮੇਂ ਦੇ ਵਿੱਚ ਕੀ ਵਾਪਰਦਾ ਕੀ ਨਹੀਂ ਵਾਪਰਦਾ। ਉਂਝ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਕਿ ਠੇਕੇ ਟੁੱਟਦੇ ਸਨ, ਅੱਗੇ ਠੇਕੇ ਟੁੱਟਦੇ ਸਨ, ਹੁਣ ਠੇਕੇ ਲੁੱਟਦੇ ਆ। ਠੇਕੇ ਲੁੱਟਦੇ ਕਿਵੇਂ ਆ? ਅੱਗੇ ਤੇ ਤੁਹਾਨੂੰ ਸ਼ਾਇਦ ਯਾਦ ਹੋਣਾ, ਜਿਹੜੇ ਪੰਜਾਬ 'ਚ 31 ਮਾਰਚ ਵੇਖ ਚੁੱਕੇ ਆ ਕਿ ਠੇਕਿਆਂ ਦੇ ਮੂਹਰੇ ਲਿਖ ਕੇ ਲਾ ਦਿੰਦੇ ਸਨ ਕਿ ਅਧੀਆ ਜਿਹੜਾ 17 ਵਾਲਾ ਉਹ ਇੰਨੇ ਦਾ, ਪਊਆ ਜਿਹੜਾ 30 ਦਾ ਉਹ ਇੰਨੇ ਦਾ। ਹੁਣ ਕੀ ਕਰਦੇ ਆ ਕਿ ਖੁੱਲੀ ਜੀਪ ਦੇ ਵਿੱਚ ਪੇਟੀਆਂ ਰਹਿੰਦੇ ਆ ਰੱਖ ਤੇ ਉੱਤੇ ਸਪੀਕਰ ਟੰਗ ਲੈਂਦੇ ਆ ਤੇ ਅਨਾਊਂਸਮੈਂਟ ਕਰਦੇ ਆ ਕਿ ਭਾਈ ਆ ਗਈ ਆ ਤੁਹਾਡੇ ਜੀਪ, ਤੁਹਾਡੇ ਪਿੰਡ ਦੇ ਵਿੱਚ, ਨਗਰ ਦੇ ਵਿੱਚ, ਨਗਰ ਨਿਵਾਸੀਆਂ ਨੂੰ ਬੇਨਤੀ ਆ ਕਿ ਪਊਆ ਇੰਨੇ ਦਾ, ਅਧੀਆ ਇੰਨੇ ਦਾ, ਲੁੱਟ ਲਓ ਲੁੱਟ ਲਓ ਲੁੱਟ ਲਓ। ਉਹ ਇਸ ਤਰ੍ਹਾਂ ਕਰਦੇ ਫਿਰਦੇ ਜਿਵੇਂ ਸੇਲ ਸੇਲ ਸੇਲ। ਸੋ ਮੈਂ ਤਾਂ ਕਿਹਾ ਕਿ ਠੇਕੇ ਟੁੱਟਦੇ ਨਹੀਂ ਅੱਜ ਕੱਲ੍ਹ, ਤੇ ਲੁੱਟਦੇ ਆ। ਜੀ ਜੀ ਬਿਲਕੁਲ, ਤੇ ਦਸਤੂਰ ਉਦਾਂ ਹੀ ਜਾਰੀ ਆ। ਅਗਲੇ ਕਾਲਰ ਪ੍ਰਗਟ ਬਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕਰਨਵੀਰ ਜੀ, ਮਿੰਟੂ ਤੇ ਸਾਰੇ ਪੰਜਾਬੀ ਰੇਡੀਓ ਸੁਣਨ ਵਾਲਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਕਾਲਰ ਨੇ ਸ਼ਰਾਬ ਦੀ ਗੱਲ ਕੀਤੀ ਤੇ ਕੱਲ ਮੈਂ ਤੁਹਾਡਾ ਸੁਣਿਆ, ਉਦੋਂ ਤੇ ਲਾਈਵ ਨਹੀਂ ਸੁਣਿਆ, ਬਾਅਦ ਚ ਆਣ ਕੇ ਸੁਣਿਆ ਜੀ ਕਿ ਸਾਡੇ ਇੱਕ ਨੌਜਵਾਨ 23 ਸਾਲ ਦੇ ਨਿਊਯਾਰਕ ਕੱਲ ਮੁੰਡੇ ਨੇ 2:30 ਵਜੇ ਸ਼ਰਾਬੀ ਹਾਲਤ 'ਚ ਐਕਸੀਡੈਂਟ ਕਰ ਦਿੱਤਾ ਜੀ। ਤੇ ਅਜੇ ਅਸੀਂ ਲੋਕੀ ਬਾਹਰ ਦਵਾਈ ਪਿੱਟਦੇ ਆ ਵੀ ਸਾਡੀ ਪਛਾਣ ਨਹੀਂ, ਸਾਡੀ ਤੇ ਪਛਾਣ ਬਹੁਤ ਜੰਗੀ ਪੱਧਰ ਤੇ ਹੋ ਰਹੀ ਆ। ਆਪ ਹੀ ਵੀ ਗਿਆ ਤੇ ਕੌਮ ਦੀ ਬਦਨਾਮੀ ਦੇ ਪਹਿਲੇ ਪੇਰੈਂਟਸ ਵੀ ਦੁਖੀ ਤੇ ਜਿਨ੍ਹਾਂ ਨੂੰ ਮਾਰਿਆ ਉਹਨਾਂ ਦਾ ਵੀ ਝੁੱਗਾ ਚੌੜ। ਇੱਥੇ ਤੇ ਕੋਈ ਬਾਦਲ ਨਹੀਂ ਗੇ ਤੇ ਕੋਈ ਕੈਪਟਨ ਨਹੀਂ ਤੇ ਕੋਈ ਦੂਜਾ ਨਹੀਂ, ਇੱਥੇ ਤੇ ਸਰਕਾਰ ਸਖਤ ਆ, ਕਾਨੂੰਨ ਵੀ ਸਖਤ ਆ। ਇੱਥੇ ਕਾਨੂੰਨ ਹੀ ਹੈ ਨੀ ਗਾ ਕੋਈ ਜੀ। ਸਾਡੇ ਵੇਲੇ ਤੇ ਹੁੰਦਾ ਸੀ ਵੀ ਜਿਹੜੇ ਕਵਿਤਾ ਪੜ੍ਹਦੇ ਹੁੰਦੇ ਸਕੂਲਾਂ 'ਚ ਵੀ ਜਿਹੜੇ ਚਾਹ ਦੇ ਸ਼ੌਕੀਨ ਵੇਚ ਲੈਂਦੇ ਨੇ ਜ਼ਮੀਨ, ਕਿੱਥੋਂ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ। ਹੁਣ ਉਹ ਨਸ਼ੇ ਵਿਰੋਧ ਕੱਢਣ ਡਏ ਸਕੂਲ ਵਾਲੇ ਟੀਚਰ ਬੱਚਿਆਂ ਨੂੰ ਲੈ ਕੇ, ਮੋਟੋ ਲੈ ਕੇ। ਤੇ ਮੈਂ ਕਿਹਾ ਜੀ, ਮੈਂ ਵੀ ਸਕੂਲੇ ਗਿਆ ਸੀ ਤੇ ਆਂਦੇ ਧਰੋ ਚਾਹ ਦਵਾ ਦਾ ਭਾਈ ਉਹਨਾਂ ਨੂੰ ਵੀ ਪਿਆਈਏ। ਤੇ ਮੈਂ ਕਿਹਾ ਸਾਡੇ ਬਾਰੇ ਤੇ ਇਹ ਤੇ ਤੁਸੀਂ ਅੱਜ ਦੇ ਦਿਨ ਹੀ ਰਹਿਣ ਦਿੰਦੇ ਵੀ ਅਸੀਂ ਚਾਹ ਨਹੀਂ ਪੀਣੀ, ਇਹ ਵੀ ਨਸ਼ਾ। ਉਹ ਭੈਣ ਜੀਆਂ ਕਹਿੰਦੀਆਂ ਨਹੀਂ ਜੀ ਇਹ ਤੇ ਹੁਣ ਕੋਈ ਨਸ਼ਾ ਨਹੀਂ। ਇਸੇ ਤਰ੍ਹਾਂ ਸ਼ਰਾਬ ਕੋਈ ਨਸ਼ਾ ਨਹੀਂ। ਅੱਗੇ ਹੁੰਦਾ ਇਹ ਰਿਸ਼ਤਾ ਕਰਨਾ ਤੇ ਪੁੱਛਦੇ ਵੀ ਕੋਈ ਸ਼ਰਾਬ ਸ਼ਰੂਬ ਨਹੀਂ ਪੀਂਦਾ ਤੇ ਲੋਕੀ ਸੋਚਦੇ ਵੀ ਉੱਥੇ ਰਿਸ਼ਤਾ ਨਹੀਂ ਕਰਨਾ। ਤੇ ਹੁਣ ਲੋਕੀ ਕਹਿੰਦੇ ਚਲੋ ਕੋਈ ਸ਼ਰਾਬ ਦੀ ਕੋਈ ਗੱਲ ਨਹੀਂ, ਬਾਕੀ ਚਿੱਟਾ ਚੁੱਟਾ ਨਾ ਖਾਂਦਾ ਹੋਵੇ। ਸੋ ਉਹ ਗੱਲ ਇਹ ਆ ਵੀ ਸਾਡਾ ਤੇ ਜਿਹੜਾ ਸ਼ਰਾਬ ਦਾ ਨਸ਼ਾ, ਇਹਨੂੰ ਨਸ਼ਾ ਨਹੀਂ ਮਿਲਦੇ, ਇਹ ਤੇ ਲੋਕਾਂ ਦੇ ਹੱਡਾਂ 'ਚ ਰਚ ਗਿਆ ਹੋਇਆ ਜੀ। ਥੈਂਕ ਯੂ ਪ੍ਰਗਟਵਾਲ ਜੀ। ਬਿਲਕੁਲ ਜਿਹੜੀ ਇਸ ਦੇ ਵਿੱਚ ਕੋਈ
ਦੋ ਰਾਵਾਂ ਨਹੀਂ ਆ ਵੀ ਆਪਾਂ ਸਮਾਜਿਕ ਤੌਰ ਤੇ ਇਸ ਨੂੰ ਆਪਾਂ ਅਪਣਾ ਚੁੱਕੇ ਹਾਂ। ਜੀ ਮਿੰਟੂ ਜੀ। ਜੀ ਬਿਲਕੁਲ, ਇਹਨਾਂ ਨੇ ਸਹੀ ਗੱਲ ਕਹੀ ਹੈ ਕਿ ਅਸੀਂ ਪ੍ਰਵਾਨ ਕਰ ਚੁੱਕੇ ਹਾਂ। ਅਸੀਂ ਤੇ ਬਹੁਤ ਕੁਝ ਪ੍ਰਵਾਨ ਕਰ ਲਿਆ। ਸ਼ਰਾਬ ਹੀ ਨਹੀਂ, ਸਾਡੇ ਹੁਣ ਭੁੱਖੀ ਖਾਂਦਾ ਹੋਵੇ ਤੇ ਕਹਿ ਦਿੰਦੇ ਕੋਈ ਗੱਲ ਨਹੀਂ ਕੀ ਖਾਂਦਾ, ਜੇ ਕੋਈ ਫੀਮ ਖਾਂਦਾ ਹੋਵੇ ਫੀਮ ਹੀ ਖਾਂਦਾ, ਜਰਦਾ ਲਾਉਂਦਾ ਹੋਵੇ ਕਹਿੰਦੇ ਜਰਦਾ ਹੀ ਖਾਂਦਾ, ਟੀਕੇ ਤਾਂ ਨਹੀਂ ਲਾਉਂਦਾ। ਫਿਰ ਜੇ ਸਿਗਰਟ ਪੀਂਦਾ ਹੋਵੇ ਕਹਿ ਦਿੰਦੇ ਕੋਈ ਨਹੀਂ ਕਿਤੇ ਚੱਲ ਪੀ ਆਉਂਦਾ, ਚੋਰੀ ਛਿਪੇ ਪੀ ਜਾਂਦਾ। ਅਸੀਂ ਬਹੁਤ ਕੁਝ ਪ੍ਰਵਾਨ ਕਰਦੇ ਗਏ ਔਰ ਹੁਣ ਸਾਡੇ ਕੋਲ ਪ੍ਰਵਾਨ ਕਰਨ ਲਈ ਥਾਂ ਹੀ ਨਹੀਂ ਬਚੀ। ਹੁਣ ਇੱਕੋ ਚੀਜ਼ ਹੀ ਰਹਿ ਗਈ, ਚਿੱਟਾ, ਉਹਦੇ ਤੋਂ ਡਰਦੇ ਮਾੜਾ ਮੋਟਾ ਚਿੱਟੇ ਤੋਂ, ਬਾਕੀ ਸਾਰੀਆਂ ਚੀਜ਼ਾਂ ਪ੍ਰਵਾਨ ਹੈ ਵੀ ਘੱਟੋ ਘੱਟ ਚਿੱਟਾ ਤਾਂ ਨਹੀਂ ਨਾ ਪੀਂਦਾ। ਗਾਣੇ ਵੀ ਬਣ ਗਏ ਆ, ਦਾਰੂ ਦੂਰੂ ਪੀਂਦਾ ਹੋਵੇ ਸਰਜੂ, ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ। ਇਹ ਚੀਜ਼ਾਂ ਨੇ ਨਾ ਜਿਹੜੀਆਂ ਪ੍ਰਵਾਨ ਕਰਨ ਵਾਲੀਆਂ ਸਾਨੂੰ। ਮੈਂ ਅੱਗੇ ਤੁਹਾਨੂੰ ਕਿਹਾ, ਮੈਂ ਪਹਿਲੀ ਗੱਲ ਇਹ ਬੱਲ ਸਾਹਿਬ ਹੋਰਾਂ ਨੇ ਕਹੀ ਆ ਕਿ ਇੱਥੇ ਬਾਦਲ ਨਹੀਂ ਹੈ, ਇੱਥੇ ਕੈਪਟਨ ਨਹੀਂ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਮੇਰਾ ਇੱਕ ਦੋਸਤ ਗਿਆ ਸੀਗਾ ਬਾਹਰ, ਚਲੋ ਮੈਂ ਉਸ ਮੁਲਕ ਦਾ ਨਾਂ ਨਹੀਂ ਲੈਣਾ, ਉਹਨੂੰ ਸ਼ਰਾਬ ਨੇ ਉੱਥੇ ਰੱਖ ਲਿਆ। ਉਹ ਇੱਥੇ ਵੀ ਇਹੋ ਕੁਛ ਕਰਦਾ ਸੀ ਸਾਰਾ ਦਿਨ, ਤੇ ਉਹ ਇੱਥੋਂ ਗਿਆ, ਭੇਜਿਆ, ਘਰ ਸਾਰਾ ਉਜੜ ਗਿਆ। ਮਾਫੀ ਚਾਹੁੰਦੇ ਹਾਂ, ਲਾਈਨ ਜਿਹੜੀ ਹੈ ਜੀ ਡਰੋਪ ਹੋ ਗਈ ਹੈ। ਸੋ ਤੇ ਵੈਸੇ ਵੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਸੀ। ਬ੍ਰੇਕ ਲੈ ਕੇ ਮੁੜ ਕੇ ਵਾਪਸ ਆਉਂਦੇ ਹਾਂ ਅਤੇ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਜਾਰੀ ਰਹੇਗਾ। ਤੁਸੀਂ ਵੀ ਜੇ ਸਵਾਲ ਪੁੱਛਣਾ ਹੋਵੇ ਤਾਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਆਪਣੇ ਕੋਲ ਤਕਰੀਬਨ 15-20 ਮਿੰਟ ਬਚੇ ਨੇ। ਆਪਾਂ ਕੋਸ਼ਿਸ਼ ਕਰਦੇ ਉਹਨਾਂ ਦੇ ਨਾਲ ਮੁੜ ਕੇ ਮਿੰਟੂ ਜੀ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰੀਏ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਕੁਝ ਖਬਰ ਤੇ ਨਜ਼ਰ, ਤੇ ਮੇਰੇ ਨਾਲ ਇਸ ਟਾਈਮ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਇੱਕ ਵਾਰੀ ਫਿਰ ਸਵਾਗਤ ਹੈ ਜੀ, ਜੀ ਆਇਆਂ ਨੂੰ ਜੀ। ਮਿੰਟੂ ਜੀ। ਜੀ ਰਾਜਕਰਮਵੀਰ ਸਿੰਘ ਜੀ, ਸ਼ੁਕਰੀਆ ਜੀ। ਅਤੇ ਸਰੋਤਿਓ ਆਪਣੇ ਜਿਹੜੇ ਆ ਸਮਾਂ ਜਿਹੜਾ ਅਖੀਰਲੇ 15-16 ਮਿੰਟ ਬਚੇ ਨੇ, ਸੋ ਵੱਧ ਤੋਂ ਵੱਧ ਕਾਲਸ ਜਿਹੜੀਆਂ ਆਪਾਂ ਲੈਣ ਦੀ ਕੋਸ਼ਿਸ਼ ਕਰਾਂਗੇ। ਅਤੇ ਸਰੋਤਿਆਂ ਨੂੰ ਬੇਨਤੀ ਹੈ ਵੀ ਜਲਦੀ ਜਿਹੜੇ ਜੀ ਆਪਣੇ ਸਵਾਲ ਤੇ ਤੁਸੀਂ ਪੁੱਛਿਓ। ਸੁੱਚਾ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਮਵੀਰ ਸਿੰਘ ਜੀ, ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਭਾਈ ਸਾਹਿਬ ਨੇ ਸੰਤ ਆਪਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਕਰੀ ਸੀ ਨਾ, ਵੀ ਜਿੱਦਾਂ ਕੀ ਬਣਿਆ। ਗੱਲ ਏਦਾਂ ਵੀ ਉਹ ਦਿਲਵਰ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਸਿੱਖ ਡੰਡਾ ਹੀ ਖੜਕਾ ਸਕਦੇ ਨੇ, ਜੇ ਗੁਆਂਢੀਆਂ ਨਾਲ ਨਾ ਖੜਕੇ ਤੇ ਘਰ 'ਚ ਹੀ ਖੜਕਾ ਸਕਦੇ ਨੇ। ਹੁਣ ਧੁੰਦੇ ਵਰਗਿਆਂ ਨੇ ਜਿਨ੍ਹਾਂ ਨੇ ਦਸਮ ਗ੍ਰੰਥ ਸਾਹਿਬ ਤੇ ਕਿੰਤੂ ਪਰੰਤੂ ਕੀਤਾ, ਉਹਨੂੰ ਤੇ ਇਹਨਾਂ ਕੁਛ ਨਹੀਂ ਕਿਹਾ। ਜੇ ਇੱਕ ਸਿੱਖੀ ਦਾ ਪ੍ਰਚਾਰ ਕਰਦਾ, ਗੱਲ ਉਹਦੀ ਬਿਲਕੁਲ 16 ਨੇ ਸਹੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਭੋਰੇ 'ਚ ਬੈਠ ਕੇ ਥੋੜਾ ਪ੍ਰਚਾਰ, ਉਹ ਬਾਹਰ ਜਾਂਦੇ ਰਹੇ ਪ੍ਰਚਾਰ ਕਰਨ, ਬਾਬੇ ਬਕਾਲੇ ਆਉਂਦੇ ਰਹੇ ਨੇ। ਦੂਸਰਾ ਮੇਰਾ ਅੱਜ ਇੱਕ ਹੋਰ ਜਿੱਦਾਂ ਕਹਾਣੀ ਤੇ ਬਹੁਤ ਮੈਨੂੰ ਹਾਸਾ ਵੀ ਆਇਆ। ਮੈਂ ਮਾਛੀਵਾੜੇ ਤੋਂ ਬਿਲੋਂਗ ਕਰਦਾ ਜੀ। ਉੱਥੇ ਅੱਜ ਇੱਕ ਮੁੰਡੇ ਨੂੰ ਮੈਂ ਕਾਲ ਕੀਤੀ, ਮੈਂ ਕਿੱਥੇ ਆ? ਕਹਿੰਦਾ ਮੈਂ ਠੇਕੇ ਤੇ ਖੜਿਆ। ਮੈਂ ਕੀ ਗੱਲ ਹੋ ਗਈ? ਕਹਿੰਦਾ ਯਾਰ 5-6 ਠੇਕੇ ਘੁੰਮਿਆ, ਕਿਤੇ ਦਾਰੂ ਨਹੀਂ ਮਿਲਦੀ ਪਈ। ਕਹਿੰਦਾ ਕਮਾਲ ਦੀ ਗੱਲ, ਕੱਟੇ ਉਹਨਾਂ ਜੀ। ਥੈਂਕ ਯੂ ਸੁੱਚਾ ਸਿੰਘ ਜੀ, ਥੈਂਕ ਯੂ ਜੀ। ਜੀ ਦੇਖੋ ਜਿਹੜੀ ਗੱਲ ਹੈ ਨਾ ਧਰਮ ਵਾਲੀ, ਮੈਂ ਉਹੀ ਗੱਲ ਕਹਿਣਾ ਕਿ ਇਹ ਦੇਖੋ ਜੇ ਹੁਣ ਆਪਾਂ ਇੱਥੇ ਗੱਲ ਕਰਨ ਲੱਗ ਪਈਏ, ਇੱਕ ਨੇ ਤੁਹਾਡੀ ਗੱਲ ਕੱਟ ਦੇਣੀ ਹੈ, ਦੂਜੇ ਨੇ ਉਹਦੀ ਗੱਲ ਕੱਟ ਦੇਣੀ ਹੈ। ਇੱਥੇ ਵੀ ਇੱਕ ਵਾਦ ਅਪਵਾਦ ਦਾ ਵਿਸ਼ਾ ਬਣ ਜਾਏਗਾ। ਮੈਂ ਤਾਂ ਹੀ ਕਹਿ ਰਿਹਾ ਕਿ ਜੇ ਅਸੀਂ ਧਰਮ ਦੇ ਇਹ ਜਿਹੜੇ ਝਗੜੇ ਆ ਝੇੜੇ ਆ ਘੱਟ ਨਹੀਂ ਕਰ ਸਕਦੇ ਤੇ ਘੱਟੋ ਘੱਟ ਇਹਨਾਂ ਨੂੰ ਬਤਾਈਏ ਨਾ। ਇਹ ਫਰਕ ਪਾਉਂਦੇ ਆ। ਤੁਸੀਂ ਆਪਣੇ ਹਿਸਾਬ ਦੇ ਨਾਲ ਚਲੀ ਚਲੋ। ਉਹ ਕਹਿੰਦੇ ਹੁੰਦੇ ਨਾ, ਜਿੱਤ ਦੁਆਰੇ ਉਭਰੇ ਚੇਤੇ ਲੈ ਵਾਰ। ਜੇ ਤੁਹਾਨੂੰ ਲੱਗਦਾ ਜਿਸ ਰਸਤੇ ਪ੍ਰਾਪਤੀ ਹੁੰਦੀ ਹੈ, ਤੁਸੀਂ ਆਪਦੇ ਮਾਰਗ ਚੱਲਦੇ ਜਾਓ। ਮੈਂ ਸਮਝਦਾ ਸਭ ਤੋਂ ਬੈਸਟ ਵੇ ਇਹੀ ਆ। ਠੀਕ ਹੈ, ਤਰਕ ਦਲੀਲ ਨਾਲ ਗੱਲ ਹੋਣੀ ਚਾਹੀਦੀ ਹੈ, ਪਰ ਤਰਕ ਦਲੀਲ ਜੇ ਹੋਵੇ ਤਾਂ ਗੱਲ ਇੱਥੋਂ ਤੱਕ ਜਾਵੇ ਹੀ ਨਾ। ਬਹੁਤ ਕੁਛ ਆ ਜੇ ਮੈਂ ਤੁਹਾਨੂੰ ਦੱਸਣ ਲੱਗਾ ਤੇ ਮੈਂ ਉਧਰੋਂ ਵੀ ਦੱਸ ਸਕਦਾ ਬਹੁਤ ਚੀਜ਼ਾਂ ਇਹੋ ਜਿਹੀਆਂ। ਮੈਂ ਭਾਈ ਢੱਡਰੀਆਂ ਵਾਲੇ ਪਾਸਿਓਂ ਵੀ ਦੱਸ ਸਕਦਾ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹਾਸੋ ਹੀ ਨਹੀਂ ਨੇ, ਮੰਨੀਆਂ ਨਹੀਂ ਜਾ ਸਕਦੀਆਂ। ਖੈਰ ਉਹ ਛੱਡੋ। ਜਿਹੜੀ ਸ਼ਰਾਬ ਵਾਲੀ ਗੱਲ ਆ, ਜਿਹੜੀ ਇਸ ਸਮੇਂ ਦੀ ਸਮੱਸਿਆ ਦੀ ਗੱਲ ਆ, ਉਹ ਇਹ ਆ ਕਿ ਇਕੱਲੇ ਐਤਕੀ ਠੇਕੇ ਨਹੀਂ ਟੁੱਟੇ, ਐਤਕੀ ਮੋਟਰਸਾਈਕਲਾਂ ਦੇ ਰੇਟ ਵੀ ਟੁੱਟ ਗਏ ਇੱਥੇ। ਉੱਥੇ ਵੀ ਮਾਰੋ ਮਾਰ ਹੋਈ। ਇੱਕ ਪਾਸੇ ਠੇਕਿਆਂ ਤੇ ਲਾਈਨਾਂ ਲੱਗੀਆਂ ਸੀ, ਦੂਜੇ ਪਾਸੇ ਮੋਟਰਸਾਈਕਲਾਂ ਦੀਆਂ ਏਜੰਸੀਆਂ ਦੇ ਅੱਗੇ ਅੱਜ ਲਾਈਨਾਂ ਲੱਗੀਆਂ ਸੀ, ਕਿਉਂਕਿ ਇੱਥੇ
BS3 ਗੱਡੀਆਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਸੁਪਰੀਮ ਕੋਰਟ ਵੱਲੋਂ। ਇਹ ਮੋਟਰਸਾਈਕਲ ਜਿਹੜੇ ਖਾਸ ਤੌਰ ਤੇ ਹੀਰੋ ਕੰਪਨੀ ਦੇ ਸੀਗੇ, ਇਹ BS3 ਸਟੈਂਡਰਡ ਦੇ ਸੀਗੇ। ਇਹਨਾਂ ਦੀ ਅੱਜ ਆਖਰੀ ਤਰੀਕ ਸੀ, ਕੱਲ ਨੂੰ ਐਕਸਪਾਇਰ ਹੋ ਜਾਣੀ ਸੀ। ਤੇ ਉਹ ਇੰਨੀਆਂ ਲੰਮੀਆਂ ਲੈਣਾ ਲੱਗੀਆਂ ਸੀ ਕਿਉਂਕਿ ਛੂਟ ਦਿੱਤੀ ਸੀ ਕਿਸੇ ਮਾਡਲ ਦੇ ਵਿੱਚ 5000, ਕਿਸੇ 'ਚ 10,000, ਇੱਥੋਂ ਤੱਕ ਕਿ 20,000 ਦੀ ਜਿਹੜੀ ਛੂਟ ਦਿੱਤੀ ਸੀ। ਤੇ ਮੈਂ ਹੈਰਾਨ ਸਾਂ ਜੀ ਕਿ ਦੇਖੋ ਸੁਪਰੀਮ ਕੋਰਟ ਤੇ ਕਹਿੰਦੀ ਹੈ ਕਿ ਅਸੀਂ ਭਾਈ ਆਪਦੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ, ਇਸ ਕਰਕੇ ਕਿਉਂਕਿ ਪ੍ਰਦੂਸ਼ਣ ਕਰਦੇ ਆ BS3 ਸਟੈਂਡਰਡ ਦੇ ਜਿਹੜੇ ਇੰਜਨ ਆ, ਇਸ ਕਰਕੇ ਅਸੀਂ ਇਹਨਾਂ ਨੂੰ ਬੈਨ ਕਰਦੇ ਪਏ ਆ। ਤੇ ਜਿਨ੍ਹਾਂ ਲਈ ਸੁਪਰੀਮ ਕੋਰਟ ਇਹ ਕੁਝ ਕਰਦੀ ਪਈ ਆ, ਉਹ ਦੇਖੋ BS3 ਲੈਣਾ ਲਾ ਕੇ ਖੜੇ ਨੇ। ਬਿਲਕੁਲ ਬਿਲਕੁਲ ਸਹੀ ਗੱਲ। ਅਗਲੇ ਕਾਲਰ ਜਸਵਿੰਦਰ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਵਾਲ ਤਾਂ ਨਹੀਂ ਕਦੀ ਕੀਤਾ। ਮੇਰਾ ਸਵਾਲ ਇਹ ਹੈ ਵੀ ਜਿਸ ਤਰ੍ਹਾਂ ਆਪਾਂ ਸਾਰਿਆਂ ਦਾ ਇੰਡੀਅਨ ਪੈਸਿਆਂ ਦਾ ਮਸਲਾ ਆ, ਆਪਾਂ ਇੰਡੀਆ ਜਾਂਦੇ ਆ, ਸਾਨੂੰ ਆਪਣੇ ਸ਼ਹਿਰ ਵਿੱਚ ਪੈਸੇ ਬਦਲਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਤੁਸੀਂ ਸਿਟੀਜ਼ਨ ਹੋ ਇੱਥੋਂ ਦੇ ਕਿ ਉੱਥੇ ਦੇ? ਨਹੀਂ, ਗ੍ਰੀਨ ਕਾਰਡ ਆ। ਗ੍ਰੀਨ ਕਾਰਡ ਆ। ਫਿਰ ਤਾਂ ਆਈ ਥਿੰਕ ਤੁਸੀਂ ਕਹਿ ਰਹੇ ਸੀਗੇ ਵੀ ਮਿੰਟੂ ਜੀ ਕਿੰਨੀ ਤਰੀਕ ਤੱਕ ਅਜੇ ਵੀ ਜਿਹੜੇ ਬਦਲੀ ਵਾਲਾ ਕੰਮ ਹੈਗਾ ਆ? ਨਹੀਂ ਰਾਜ ਕਰਨਵੀਰ ਸਿੰਘ ਜੀ, ਉਹ ਸਭ ਝੂਠ ਨਿਕਲਿਆ। ਸਭ ਇਹਨਾਂ ਨੇ ਨਾ ਸਿਸਟਮ ਦੀ ਐਸੀ ਤੈਸੀ ਕਰਤੀ। ਤੁਸੀਂ ਇਸ ਚੱਕਰ 'ਚ ਨਾ ਪਿਓ। ਮੈਂ ਤੁਹਾਨੂੰ ਸਲਾਹ ਦਿਆਂਗਾ, ਇਹਨਾਂ ਨੂੰ ਨਾ ਸਾਂਭ ਲਓ, ਨਿਸ਼ਾਨੀ ਵਜੋਂ ਅਗਲੀ ਪੀੜ੍ਹੀ ਨੂੰ ਦਿਖਾ ਦਿਓ। ਇਹ ਬਹੁਤ ਵੱਡੀ ਪਰੇਸ਼ਾਨੀ ਆ। ਤੁਸੀਂ ਹੈਰਾਨ ਹੋ ਕੇ ਅੱਜ 31 ਮਾਰਚ ਸੀਗੀ ਜੀ, ਅੱਜ ਆਖਰੀ ਤਰੀਕ ਸੀ। ਇਹਨਾਂ ਨੇ NRIs ਨੂੰ ਪਹਿਲਾਂ ਦਿੱਤੀ ਸੀਗੀ ਜਿਹੜੀ ਆਖਰੀ ਜੁਲਾਈ ਦੀ, ਜੂਨ ਦੀ ਕਰਤੀ, ਫਿਰ ਇਹਨਾਂ ਨੇ 31 ਮਾਰਚ ਰਲਾਤੀ। ਹੁਣ ਦੇਖੋ ਸਾਡੇ ਇੱਥੇ ਕੀ ਹੋਇਆ, ਇੱਕ ਅੱਜ ਬਜ਼ੁਰਗ ਰੋਈ ਜਾਂਦਾ ਸੀ RBI ਦੀ ਬ੍ਰਾਂਚ ਮੂਹਰੇ ਖੜ ਕੇ, ਦਿੱਲੀ ਰਾਜ ਕਰਨਵੀਰ ਸਿੰਘ ਜੀ। ਉਹ ਕਹਿੰਦਾ ਸੀਗਾ ਕਿ ਮੇਰੀ ਪਤਨੀ ਕੌਂਡਾ ਗਈ ਹੋਈ ਸੀ ਤੇ ਉਹ ਆਈ ਤੇ ਉਹਨੇ ਆ ਕੇ ਕਹਿੰਦੀ ਜੀ ਆਹ ਪੈਸੇ ਪਏ ਆ। ਕਹਿੰਦਾ ਹੁਣ ਮੈਂ ਕੀ ਕਰਾਂ? 70-80 ਸਾਲ ਦਾ ਬਜ਼ੁਰਗ ਲਾਈਨ 'ਚ ਲੱਗਿਆ। ਇੱਕ 90 ਸਾਲ ਦਾ ਰਿਟਾਇਰਡ ਟੀਚਰ, ਉਹ ਕਹਿੰਦਾ ਮੈਂ ਜ਼ਿੰਦਗੀ ਭਰ ਦੀ ਕਮਾਈ ਬਦਮਾਸ਼ ਕਹਿੰਦਾ ਮੇਰੇ ਕੋਲ ਆਉਂਦੇ ਸੀ, ਮੈਂ ਇਕੱਲਾ ਰਹਿੰਦਾ ਸੀ, ਘਰੇ ਖੋ ਕੇ ਲੈ ਜਾਂਦੇ ਸੀ ਜਿੰਨੇ ਹੁੰਦੇ ਸੀ ਮੇਰੇ ਕੋਲੇ। ਮੈਂ ਬਚਾ ਕੇ ਪੂਜਾ ਵਾਲੀ ਜਿਹੜੀ ਮੇਰੀ ਉਹ ਸੀਗੀ ਜਗ੍ਹਾ ਬਣੀ ਉਹਦੇ ਪਿੱਛੇ ਰੱਖੇ ਸਨ। ਮੈਨੂੰ ਚੇਤਾ ਭੁੱਲ ਗਿਆ। ਕਹਿੰਦਾ ਹੁਣ ਚੇਤਾ ਆਇਆ ਤੇ ਮੈਂ ਲੈ ਕੇ ਆਇਆ। ਉਹ ਰਾਜਸਥਾਨ 'ਚ ਦਿੱਲੀ ਗਿਆ, 80-90 ਸਾਲ ਦਾ ਰਿਟਾਇਰਡ ਮਾਸਟਰ। ਉਹਦੀ ਕਿਸੇ ਨੇ ਗੱਲ ਨਹੀਂ ਸੁਣੀ। ਇੱਕ ਮਜ਼ਦੂਰ ਵਿਚਾਰਾ ਆਇਆ, ਉਹਦੇ ਬਾਪ ਨੇ ਪੈਸੇ ਰੱਖੇ ਸਨ, ਉਹ ਗਿਆ ਪੈਨਸ਼ਨ ਬੰਦ ਕਰਾਉਣ ਬੈਂਕ 'ਚ। ਉਹ ਕਹਿੰਦੇ ਪਾਸਬੁੱਕ ਲੈ ਕੇ ਆ। ਜਦੋਂ ਉਹਨੇ ਟਰੰਕ ਤੋੜਿਆ, ਟਰੰਕ ਦੇ ਵਿੱਚ 40,000 ਰੁਪਇਆ ਪਿਆ ਸੀ। ਹੁਣ ਦੇਖੋ ਮਜ਼ਦੂਰ ਦੇ ਬਾਪ ਨੇ ਆਪਦੇ ਬੁਢਾਪੇ ਪੈਨਸ਼ਨ 'ਚੋਂ ਕਿੰਨੇ ਅਰਮਾਨ ਕਤਲ ਕਰਕੇ 40,000 ਰੁਪਇਆ ਜੋੜਿਆ ਹੋਊ। ਉਹਨੂੰ ਕਹਿੰਦੇ ਕਿ ਨਹੀਂ ਭਾਈ, ਉਹ ਮੱਧ ਪ੍ਰਦੇਸ਼ 'ਚੋਂ ਆਇਆ ਸੀ। ਕਹਿੰਦੇ ਕਿ ਨਹੀਂ। NRI ਕੋਈ ਦੁਬਈ 'ਚ ਉੱਥੇ ਖੜਾ ਸੀ, ਕੋਈ ਕਿਤੋਂ ਖੜਾ ਸੀ। ਉਹ ਕਹਿੰਦੇ ਸਾਡੀ ਗੱਲ ਹੀ ਨਹੀਂ ਸੁਣਦੇ। ਇੱਕ ਦਰਾਮ ਲੈ ਕੇ ਖੜਾ ਸੀ, ਇੱਕ ਡਾਲਰ ਲੈ ਕੇ ਖੜਾ ਸੀ, ਤੁਸੀਂ ਛੱਡੋ ਹੁਣ। ਉਹ ਕਹਿੰਦੇ ਸਾਡੀ ਗੱਲ ਹੀ ਨਹੀਂ ਸੁਣਦੇ ਪਏ। ਸੋ ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਕਿ ਹਾਲੇ ਇਹਨਾਂ ਦੀ ਚੱਕਰਾਂ 'ਚ ਨਾ ਪਿਓ। ਇਹਨਾਂ ਨੇ ਬਿਲਕੁਲ ਬੰਦ ਕਰਤੇ ਇੱਕ ਵਾਰੀ। ਜੇ ਕੋਈ ਨਵੀਂ ਤਰੀਕ ਆ ਗਈ ਤੇ ਆਪਾਂ ਤੁਹਾਨੂੰ ਅਪਡੇਟ ਕਰ ਦਿਆਂਗੇ। ਹਾਲ ਦੀ ਘੜੀ ਇਹਨਾਂ ਨੇ ਬੰਦ ਕਰਤਾ ਸਭ ਕੁਝ। ਜੀ ਜੀ। ਦਲਵੀਰ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ। ਇਹ ਕੱਲ ਤੁਸੀਂ ਇੱਕ ਗੱਲ ਸੁਣਾਈ ਸੀ ਵੀ ਕਪੂਰਥਲੇ ਇੱਕ ਪਿੰਡ ਦੇ ਵਿੱਚ ਸ਼ਰਾਬਬੰਦੀ ਦਾ ਉਹਨਾਂ ਨੇ ਕੀਤਾ, ਇਕੱਠ ਕੀਤਾ। ਤਾਂ ਮੈਂ ਤੁਹਾਨੂੰ ਦੱਸ ਰਹੀ ਗੱਲ, 20-25 ਸਾਲ ਹੋ ਗਏ ਜੀ। ਸਾਡੇ ਪਿੰਡ ਇੱਕ ਲੜਕੀ ਸੀ, ਉਹਨੇ MA LLB ਕੀਤੀ ਤੇ ਉਹ ਆਖਿਆ ਕਿ ਮੈਂ ਸਮਾਜ ਸੇਵਾ ਕਰਨੀ ਹੈ। ਉਹ ਸਾਡੇ ਪਿੰਡ ਸੀ ਠੇਕਾ ਜੀ। ਤੇ ਉਹਨੇ ਸਾਰੀਆਂ ਬੀਬੀਆਂ ਨੂੰ ਇਕੱਠੀਆਂ ਕਰਕੇ 4 ਮਹੀਨੇ ਉਹਨੇ ਮੋਰਚਾ ਲਾ ਕੇ ਰੱਖਿਆ ਜੀ ਤੇ ਠੇਕਾ ਚੁਕਾਇਆ। ਤੇ ਠੇਕਾ ਚੁਕਾਉਣ ਤੋਂ ਬਾਅਦ ਕੀ ਹੋਇਆ ਜੀ, ਸਾਡੇ ਪਿੰਡ 5-6 ਨੇ ਖੁਰਦੇ ਖੋਲ ਲੈ। ਉਹ ਖੁਰਦੇ ਖੋਲੇ ਜੀ, ਸਾਰੇ ਪਿੰਡ ਨੇ ਇਕੱਠਿਆਂ ਹੋ ਗਏ, ਉਹ ਖੁਰਦੇ ਚੁਕਾਏ। ਪਿੰਡੋਂ ਹੀ ਇੱਕ ਬੰਦਾ ਇਹੋ ਜਿਹਾ ਤਿਆਰ ਹੋ ਗਿਆ ਜੀ। ਉਹਨੇ ਕੀ ਕੀਤਾ ਵੀ ਉਹਨੇ ਇੱਕ ਬੰਦੇ ਨੂੰ 4 ਕਹਿ ਰਿਹਾ ਤੂੰ ਧਰ ਤੇ ਮੈਨੂੰ 100 ਰੁਪਇਆ ਰੋਜ਼ ਮੈਨੂੰ ਦੇਖ ਲਿਆ ਕਰ, ਮੈਂ ਤੇਰੇ ਮਗਰ ਆ। ਉਹ ਸਾਰੀ ਜਿਹੜੀ ਇੰਨੀ ਕੀਤੀ ਜੀ, ਅਖਬਾਰਾਂ 'ਚ ਵੀ ਆਇਆ, ਇੰਨੀ ਉਹ ਕੁੜੀ ਨੇ ਮਿਹਨਤ ਕੀਤੀ। ਬੀਬੀਆਂ ਨੇ ਵਿਚਾਰੀਆਂ ਨੇ 4-5 ਮਹੀਨੇ ਧੁੱਪ ਸੇਕ ਕੇ ਇੰਨੀ ਮਿਹਨਤ ਕਰਕੇ ਤੇ ਅਖੀਰ ਉਹ ਗੱਲ ਦੇ ਉੱਤੇ ਫਿਰ ਪਿੰਡ ਲੜਾਈ ਹੋ ਗਈ। ਹਾਂਜੀ ਉਹ ਦੱਸੋ ਉੱਥੇ ਕੀ ਕਰ ਸਕਦੇ ਆ ਜੀ? ਜਿਹੜੇ ਮਤਲਬ ਕਿੰਨੀ ਕੁ ਬੰਦਾ ਭਲਾਈ, ਉਹ ਕੁੜੀ ਨੇ ਇੰਨੀ ਹਮਵਾਜੀ ਉਹਦੀ ਯਾਦ ਆਉਂਦੀ ਹੈ ਜੋ ਉਹਨੇ ਸ਼ਾਦੀ ਨਹੀਂ ਕਰਾਈ ਉਹ ਲੜਕੀ ਨੇ, ਤੇ ਉਹ ਸਮਾਜ ਸੇਵਾ ਕਰਦੀ ਹੈ ਜੀ। ਪਰ ਉਹਨੇ ਬੜੇ ਇਹੋ ਜਿਹੇ ਮੋਰਚੇ ਸਾਡੇ ਹਰਿਆਣੇ ਦੇ ਵਿੱਚ ਲਾਏ ਨੇ ਜੀ। ਸਾਡਾ
ਪਿੰਡ ਕੁਸ਼ੇਤਰ ਦੇ ਨੇੜੇ ਪੈਂਦਾ ਭੌਰ ਸਾਈਡਾਂ। ਜੀ ਹੁਣ ਦੱਸੋ ਵੀ ਜਿੱਥੇ ਲੋਕਾਂ ਦੀ ਇੰਨੀ ਮਤਲਬ ਗਿਰਾਵਟ ਆ ਜਾਏ ਉੱਥੇ ਕੀ ਕਰ ਸਕਦੇ? ਬਿਲਕੁਲ ਇਹਦੇ ਬਾਰੇ ਦੱਸੋ। ਥੈਂਕ ਯੂ ਦਲਵੀਰ ਸਿੰਘ ਜੀ। ਦੇਖੋ ਸਾਡੇ ਇੱਥੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ, ਹਰਿਆਣੇ 'ਚ ਮੈਂ ਗਿਆ ਨਹੀਂ, ਬਹੁਤ ਚਿਰ ਹੋ ਗਿਆ ਮੈਨੂੰ ਜੀ। ਅੱਗੇ ਅਸੀਂ ਚਲੇ ਜਾਂਦੇ ਸੀ ਉਸ ਇਲਾਕੇ 'ਚ, ਕੁਰੂਕਸ਼ੇਤਰ, ਭੇਵਾ, ਬੜੀਆਂ ਰਿਸ਼ਤੇਦਾਰੀਆਂ ਸੀ। ਨਿੱਕੇ ਹੁੰਦੇ ਨਾਨਕੇ ਚਲੇ ਜਾਣਾ, ਗਾਂ ਦੀ ਗਾਂ ਨਿਕਲ ਜਾਣਾ ਰਿਸ਼ਤੇਦਾਰੀਆਂ ਸੁਣ ਕੇ। ਮੈਂ ਕਦੇ ਕਿਹਾ ਨਹੀਂ, ਪਰ ਪੰਜਾਬ 'ਚ ਸਾਡੇ ਸਮੱਸਿਆ ਹੈ, ਸਾਡੇ ਪਾਰਟੀਬਾਜ਼ੀ ਦੀ ਸਮੱਸਿਆ ਹੈ। ਜੇ ਠੇਕੇ ਇੱਕ ਧਿਰ ਕਵੇ ਕਿ ਅਸੀਂ ਠੇਕਾ ਚੁਕਾਉਣਾ ਪਿੰਡ 'ਚੋਂ, ਦੂਜੀ ਧਿਰ ਕਹਿੰਦੀ ਤੂੰ ਰੱਖ ਕੇ ਬਹਿ, ਅਸੀਂ ਵੇਖਦੇ ਕਿਹੜਾ ਚੁਕਾਉਂਦਾ। ਸੋ ਇੱਥੇ ਵੀ ਸਮੱਸਿਆ ਹੈ ਸਾਡੀ, ਇਹ ਸੁਸਾਇਟੀ ਦੀ ਸਮੱਸਿਆ ਹੈ ਸਾਡੀ। ਇਹ ਇੱਕ ਕਹਿ ਲਈਏ ਨਾ ਕਿ ਖੂਨ ਦੀ ਸਮੱਸਿਆ। ਸਾਡੇ ਖੂਨ ਦੇ ਵਿੱਚ ਇਹ ਹੈ ਕਿ ਅਸੀਂ ਇਹ ਨਹੀਂ ਵੇਖਣਾ ਕਿ ਚਲੋ ਜੇ ਕੋਈ ਸਾਂਝਾ ਕੰਮ ਚੰਗਾ ਹੁੰਦਾ, ਨੇਕ ਕਦਮ ਕੋਈ ਚੁੱਕਦਾ ਪਿਆ ਤੇ ਅਸੀਂ ਉਹਦਾ ਸਾਥ ਦਈਏ, ਭਾਵੇਂ ਸਾਡੇ ਉਹਦੇ ਨਾਲ ਵਿਚਾਰਕ ਵਖਰੇਵੇਂ ਆ, ਚਾਹੇ ਸਾਡੇ ਨਾਲ ਉਹਦੀ ਸ਼ਰੀਕੇਬਾਜ਼ੀ ਆ, ਕੁਛ ਵੀ ਆ। ਆ ਲੰਬੀ ਹਲਕੇ ਦੇ ਵਿੱਚ ਜਿੰਨਾ ਪੈਸਾ ਆਇਆ, ਬਹੁਤ ਸਾਰੇ ਪਿੰਡ ਹੈ ਜਿਹੜੇ ਰਾਜ ਕਰਨਵੀਰ ਸਿੰਘ ਜੀ ਉਹ ਉਤਰਾਂ ਦੇ ਉਤਰੇ ਹੀ ਰਹਿ ਗਏ, ਉਜੱਡ ਦੇ ਉਜੱਡ ਹੀ ਰਹਿ ਗਏ। ਕਾਰਨ ਕੀ ਸੀ? ਇਹ ਦੂਜੀ ਧਿਰ ਜਿਹੜੀ ਮਤਲਬ ਕਿ ਸਰਪੰਚ ਹਾਰਿਆ ਸੀ ਜਿਹੜੀ ਧਿਰ ਦਾ, ਉਹਨਾਂ ਨੇ ਕੰਮ ਚੱਲਣ ਹੀ ਨਹੀਂ ਦਿੱਤੇ। ਉਹ ਕਹਿੰਦੇ ਕਿ ਕਰਕੇ ਦਿਖਾ। ਉਹ ਇੱਕ ਕਰਦਾ ਸੀ, ਦੂਜਾ ਰੋੜਾ ਅਟਕਾ ਦਿੰਦਾ ਕਿ ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ। ਸੋ ਇਹ ਇੱਕ ਸਮੱਸਿਆ ਹੈ, ਪਰ ਇਹਦਾ ਹੱਲ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਬੀਬੀਆਂ ਬਿਹਤਰ ਢੰਗ ਨਾਲ ਕਰ ਸਕਦੀਆਂ। ਬੀਬੀਆਂ ਜੇ ਆਪਣੇ ਪੱਧਰ ਤੇ ਲਾਮਬੰਦ ਹੋਣ, ਜਿਸ ਤਰ੍ਹਾਂ ਤੁਸੀਂ ਇੱਕ ਉਸ ਬੀਬੀ ਦੀ ਦਿੱਤੀ ਹੈ ਮਿਸਾਲ, ਨਜ਼ੀਰ ਦਿੱਤੀ ਹੈ, ਬਿਲਕੁਲ ਮੈਂ ਕਹਾਂਗਾ ਪਹਿਲੇ ਹੱਥ ਮੈਂ ਉਹਨੂੰ ਸਲਾਮ ਕਰਾਂਗਾ ਉਸ ਬੀਬੀ ਨੂੰ, ਉਹਦੇ ਸਿਰੜ ਨੂੰ, ਉਹਦੇ ਸਿਦਕ ਨੂੰ। ਤੇ ਦੂਜੀ ਗੱਲ ਇਹ ਆ ਕਿ ਜੇਕਰ ਹਰੇਕ ਘਰ ਚੋਂ ਇੱਕ ਬੀਬੀ ਨਿਕਲ ਕੇ ਲਾਮਬੰਦ ਹੋ ਜਾਵੇ, ਪਿੰਡ ਪੱਧਰ ਤੇ ਹੋ ਜਾਵੇ ਜਾਂ ਮੁਹੱਲਾ ਪੱਧਰ ਤੇ ਹੋ ਜਾਵੇ, ਗਲੀ ਪੱਧਰ ਤੇ ਹੋ ਜਾਵੇ, ਤੇ ਹਾਲਾਤ ਦਿਨੋਂ ਦਿਨ ਬਦਲ ਜਾਣਗੇ। ਬੀਬੀਆਂ ਬਹੁਤ ਵੱਡੀ ਤਾਕਤ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਦੱਸ ਦਿੰਦਾ, ਸਮਾਂ ਆਪਣੇ ਕੋਲ ਥੋੜਾ, ਮੈਂ ਉਦਾਹਰਨ ਦਿੰਦਾ। ਤੁਸੀਂ ਜਿੰਨੇ ਮਰਜ਼ੀ ਵਿਗੜਾਏ ਲਓ, ਤੁਹਾਨੂੰ ਪੁੱਤ ਸਮਝਾਵੇ, ਤੁਹਾਡੀ ਪਤਨੀ ਸਮਝਾਵੇ, ਤੁਹਾਡੀ ਮਾਂ ਸਮਝਾਵੇ, ਉਹ ਗੱਲ ਨਹੀਂ ਬਣਨੀ। ਤੇ ਜਿਸ ਦਿਨ ਤੁਹਾਡੀ ਬੇਟੀ ਜਿਹੜੀ 10-12 ਸਾਲ ਦੀ ਹੋ ਜਾਵੇ ਆ ਕੇ ਤੁਹਾਡਾ ਗੁੱਟ ਫੜ ਲੇ ਕਿ ਪਾਪਾ ਇਹ ਕੰਮ ਨਹੀਂ ਕਰਨਾ, ਤੁਹਾਡੇ ਚੋਟ ਜ਼ਿਆਦਾ ਬਚੇਗੀ। ਧੀ ਹਮੇਸ਼ਾ ਚੋਟ ਜ਼ਿਆਦਾ ਕਰਦੀ ਹੈ। ਸੋ ਮੇਰੇ ਖਿਆਲ ਦੇ ਨਾਲ ਬੀਬੀਆਂ ਲਾਮਬੰਦ ਹੋਣ ਤੇ ਬਿਹਤਰ ਹੋ ਸਕਦਾ। ਜੇ ਨਹੀਂ ਤੇ ਨੌਜਵਾਨ ਜਿਹੜੇ, ਕਿਉਂਕਿ ਅੱਜ ਮੈਂ ਕੀ ਦੇਖਦਾ, ਤੁਸੀਂ ਸੱਚ ਜਾਣੋ, ਨੌਜਵਾਨ ਅੰਗੜਾਈ ਲੈ ਰਿਹਾ, ਨੌਜਵਾਨ ਬਦਲ ਰਿਹਾ। ਜਿਨ੍ਹਾਂ ਦੇ ਘਰਾਂ ਦੇ ਵਿੱਚ ਸ਼ਰਾਬੜ ਸਨ ਜਾਂ ਭੁੱਕੜ ਸਨ, ਫੀਮ ਚੀਜ਼ ਸਨ ਜਾਂ ਹੋਰ ਕਿਸੇ ਨਸ਼ੇ ਨਾਲ ਪੀੜਤ ਸਨ, ਉਹਨਾਂ ਦੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਥੋੜ੍ਹੀ ਬਚ ਕੇ ਚੱਲਦੀ ਪਈ ਹੈ। ਤੇ ਜੇ ਇਸ ਤਰ੍ਹਾਂ ਬਚ ਜਾਂਦੀ ਹੈ ਪੀੜ੍ਹੀ, ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਹਰੇਕ ਪਿੰਡ ਸਾਫ਼ ਹੋ ਗਿਆ, ਪਰ ਗਿਣਤੀ ਘਟਦੀ ਜਾਂਦੀ ਹੈ। ਜੇ ਇਸ ਤਰ੍ਹਾਂ ਦੇ ਨੌਜਵਾਨ ਹੈ ਜਿਹੜੇ ਉਹ ਲਾਮਬੰਦ ਹੋ ਜਾਣ, ਨਾਲ ਬੀਬੀਆਂ ਲਾਮਬੰਦ ਹੋ ਜਾਣ, ਫਿਰ ਇਸ ਸਮੱਸਿਆ ਦਾ ਹੱਲ ਹੈ ਕਿ ਅਸੀਂ ਆਪਣੇ ਪੱਧਰ ਤੇ ਇਕੱਲਾ ਇੱਕ ਪਿੰਡ ਸਾਂਭ ਲਈਏ ਇਸ ਤਰ੍ਹਾਂ ਲਾਮਬੰਦ ਹੋ ਕੇ, ਤੇ ਬਹੁਤ ਫਰਕ ਪੈ ਸਕਦਾ। ਪਰ ਇੱਕ ਚੀਜ਼ ਯਾਦ ਰੱਖਿਓ, ਮੈਂ ਇਹ ਚੀਜ਼ ਦਾਅਵੇ ਨਾਲ ਕਹਿਣਾ ਕਿ ਸੰਪੂਰਨ ਨਸ਼ਾ ਮੁਕਤ ਕੋਈ ਵੀ ਖਿੱਤਾ ਨਹੀਂ ਹੋ ਸਕਦਾ। ਜੀ ਜੀ। ਪਰਮਜੀਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿੰਟੂ ਜੀ, ਜਿਹੜੀ ਤੁਸੀਂ ਨਾਈਜੀਰੀਅਨ ਦੀ ਗੱਲ ਕੀਤੀ, ਇਨਸਾਨੀਅਤ ਦੇ ਪੱਖੋਂ ਤੁਸੀਂ ਬਹੁਤ ਸੋਹਣੇ ਆਪਣੇ ਵਿਚਾਰ ਪ੍ਰਗਟ ਕੀਤੇ, ਪਰ ਤੁਸੀਂ ਅਫਰੀਕਾ ਰਹੇ ਨਹੀਂ ਹੋ, ਤੁਹਾਨੂੰ ਜ਼ਿਆਦਾ ਇੰਨਾ ਪਤਾ ਨਹੀਂ ਹੈਗਾ। ਮੈਂ ਦੱਸਣਾ ਚਾਹੁੰਦਾ, ਇਹਨਾਂ ਦੇ ਆਪਣੇ ਜੇ ਬੰਦੇ ਉੱਥੇ ਰਹਿੰਦੇ ਆ, ਕੋਈ ਵਾਹਿਯਾਤੀ ਕਰਦੇ ਵੀ ਆ, ਸਹਿਮਤੀ ਨਾਲ ਕਰਦੇ ਆ, ਪਰ ਇਹ ਜਿਹੜੇ ਆ ਇਹ ਹਰੇਕ ਚੀਜ਼ ਜ਼ਬਰਦਸਤੀ ਕਰਦੇ ਆ ਤੇ ਇਹਨਾਂ ਦੇ ਬਲੱਡ ਵਿੱਚ ਚੋਰੀ ਭਰੀ ਆ, ਬਲੱਡ ਵਿੱਚ ਭਾਜੀ। ਤੇ ਦੂਸਰੀ, ਮੈਂ ਵੀ ਅਫਰੀਕਾ ਰਿਹਾ, ਮੇਰੇ ਬੱਚੇ ਵੀ ਅਫਰੀਕਨ ਬੋਰਨ ਆ, ਮੈਂ ਸਿਰਫ ਛੱਡਿਆ ਤਾਂ ਹੀ ਕਰਕੇ ਇਹਨਾਂ ਦੇ ਦੁੱਖੋਂ। ਮੈਂ ਉੱਥੇ ਸੁਪਰਵਾਈਜ਼ਰ ਸੀਗਾ, 70-80 ਬੰਦੇ ਮੇਰੇ ਅੰਡਰ ਕੰਮ ਕਰਦੇ ਸੀ, ਮੈਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਸੀਗੀ, ਸਿਰਫ ਪੈਸੇ ਦੁੱਖੋਂ ਕੋਈ ਚਿੰਤਾ ਨਹੀਂ ਸੀਗੀ। ਸਿਰਫ ਛੱਡਿਆ ਮੈਂ ਇਸੇ ਕਰਕੇ ਆ ਕਿ ਇਹ ਇਨਸਾਨੀਅਤ ਇਹਨਾਂ 'ਚ ਨਾ 10% ਆ ਤੇ 90% ਇਹਨਾਂ ਦੀ ਵਾਹਿਯਾਤੀ ਆ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਆ ਜੀ। ਪਰਮਜੀਤ ਜੀ, ਇਸ ਦੇ ਉੱਤੇ ਦੇਖੋ ਹਰ ਇੱਕ ਤੇ ਆਪੋ ਆਪਣੇ ਜਿਹੜੇ ਐਕਸਪੀਰੀਅੰਸ ਜਿਹੜੇ ਆ ਰਹੇ ਹੋ ਸਕਦੇ ਆ, ਪਰ ਇੱਕੋ ਰੱਸੇ ਸਾਰਿਆਂ ਨੂੰ ਨਹੀਂ ਬਣ ਸਕਦੇ ਜੀ। ਬਿਲਕੁਲ। ਮੈਂ ਤੁਹਾਨੂੰ ਦੱਸਦਾ, ਤੁਸੀਂ ਅਫਰੀਕਾ ਦੀ ਗੱਲ ਕੀਤੀ, ਮੈਂ ਤੇ ਕਦੇ ਪੂਰਾ ਭਾਰਤ ਵੀ ਨਹੀਂ ਘੁੰਮ ਸਕਿਆ, ਅਫਰੀਕਾ ਅਮਰੀਕਾ ਦੀ ਗੱਲ ਛੱਡੋ, ਪਰ ਮੈਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਧੱਕੇ ਖਾਧੇ ਆ। ਜਿਹੜੇ ਟਰੱਕ ਡਰਾਈਵਰ ਇੱਧਰੋਂ ਟਰੱਕ ਚਲਾ ਕੇ ਗਏ ਆ,
ਜਿਹੜੇ ਬਿਹਾਰ ਅਸਾਮ ਦੇ ਵਿੱਚ ਚੱਲਦੇ ਰਹੇ ਆ, ਉਹਨਾਂ ਨੂੰ ਪੁੱਛੋ ਕਿ ਇਹ ਕਿਹੋ ਜਿਹੇ ਹਾਲਾਤ ਦੇਖ ਕੇ ਆਉਂਦੇ ਆ ਟਰੱਕਾਂ ਵਾਲੇ। ਇੱਥੇ ਵੀ ਸਭ ਕੁਛ ਇਹੋ ਹੀ ਆ। ਇੱਥੇ ਵੀ ਇਹ ਆ ਕਿ ਸਰਦਾਰਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰਦੇ ਆ। ਟਰੱਕ ਦੇ ਉੱਤੇ ਪਹਿਲਾਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਗੁਰੂ ਗੋਬਿੰਦ ਸਿੰਘ ਦੀਆਂ, ਉੱਤਲੇ ਪਾਸੇ ਉਹ ਕੈਬਨ ਬਣਿਆ ਹੁੰਦਾ ਸੀ, ਤੇ ਉਹ ਲੰਘਦੇ ਟੱਪਦੇ, ਉਹ ਹੁਣ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ, ਟੌਂਟ ਮਾਰ ਕੇ ਲੰਘਦੇ ਹੁੰਦੇ ਸੀ, ਜਾਣ ਕੇ ਧੂੰਆਂ ਮਾਰ ਕੇ ਲੰਘਦੇ ਹੁੰਦੇ ਸੀ। ਬਹੁਤ ਕੁਛ ਕਰਦੇ ਆ, ਪਰ ਕੀ ਅਸੀਂ ਉਹਨਾਂ ਸਾਰਿਆਂ ਨੂੰ ਇੱਥੇ ਬੈਨ ਕਰ ਦਈਏ ਕਿ ਕੋਈ ਬਿਹਾਰੀ ਆ, ਕੋਈ ਹੋਰ ਉੱਤਰੀ ਪੂਰਬੀ ਰਾਜਾਂ ਦੇ ਵਿੱਚੋਂ ਕੋਈ ਕੰਮ ਇੱਧਰ ਨਹੀਂ ਆਉਣ ਦਿਆਂਗੇ ਅਸੀਂ ਜਦੋਂ ਉੱਧਰ ਜਾਂਦੇ ਹਾਂ ਉਹ ਸਾਡੇ ਨਾਲ ਇਹੋ ਜਿਹਾ ਵਿਤਕਰਾ ਕਰਦੇ, ਇਹੋ ਜਿਹਾ ਸਲੂਕ ਕਰਦੇ ਆ। ਇਹ ਤੇ ਦੇਖੋ ਮਨੁੱਖੀ ਸੁਭਾਅ ਆ, ਮਨੁੱਖੀ ਸੁਭਾਅ ਆ। ਇੱਥੇ ਵੀ ਜਿੱਥੇ ਹੁਣ ਤੁਸੀਂ ਰਹਿੰਦੇ ਹੋ ਅਮਰੀਕਾ ਦੇ ਵਿੱਚ, ਇੱਥੇ ਵੀ ਤੇ ਇਹੋ ਜਿਹੇ ਸਿਰਫਿਰੇ ਹੈਗੇ ਆ ਨਾ, ਜਿਹੜੇ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੰਦੇ ਸਮੇਂ ਤੇ। ਹਰੇਕ ਥਾਂ ਤੇ ਹੈ, ਕਿਤੇ ਘੱਟ ਨੇ ਕਿਤੇ ਵੱਧ ਨੇ। ਠੀਕ ਹੈ, ਉਹ ਅਫਰੀਕਨ ਆਪਦੇ ਮੁਲਕ 'ਚ ਉਹ ਆਪ ਹੁਦਰੀਆਂ ਕਰਦੇ ਹੋਣਗੇ, ਇੱਥੇ ਆ ਕੇ ਕੋਈ ਨੇਮ ਕਾਇਦਾ ਤੇ ਨਹੀਂ ਨਾ ਤੋੜਦੇ। ਜਿਹੜਾ ਕੋਈ ਤੋੜਦਾ, ਜਿਹੜਾ ਕੋਈ ਚੋਰੀ ਕਰਦਾ, ਨਸ਼ਾ ਵੇਚਦਾ, ਅੱਜ ਸਾਡੇ ਚੰਡੀਗੜ੍ਹ ਫੜੇ ਆ ਨਾਈਜੀਰੀਅਨ ਕਿਲੋ ਸਮੈਕ ਦੇ ਨਾਲ 3 ਜਾਣੇ, ਆਪੇ ਭੁਗਤਣਗੇ ਸਾਰੀ ਜ਼ਿੰਦਗੀ। ਜਿਹੜਾ ਕੋਈ ਮਾੜਾ ਕੰਮ ਕਰਦਾ ਉਹਦੇ ਲਈ ਕਾਨੂੰਨ ਕਹਿੰਦਾ ਉੱਠ ਕੇ ਭੀੜ ਪੈ ਜਾਵੇ, ਸਿਰਫ ਤੇ ਸਿਰਫ ਇਸ ਕਰਕੇ ਪੈ ਜਾਏ ਕਿ ਉਹਦੀ ਚਮੜੀ ਦਾ ਰੰਗ ਕਾਲਾ, ਇਹ ਤੇ ਕੋਈ ਨਹੀਂ ਨਾ ਕਹਿੰਦਾ। ਜੀ ਜੀ ਬਿਲਕੁਲ। ਤੇ ਆਪਾਂ ਅੱਜ ਦੇ ਅਖੀਰਲੇ ਕਾਲ ਲਵਾਂਗੇ ਦਿਨੇਸ਼ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ, ਤੇ ਸਾਰੇ ਸਰੋਤਿਆਂ ਸੁਣਨ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਮਿੰਟੂ ਭਾਜੀ ਦਾ ਇੱਕ ਸਿਰਫ ਸਵਾਲ ਕਰਨਾ ਚਾਹੁੰਦਾ ਜੀ ਕਿ ਆਪਣੇ ਪੰਜਾਬ 'ਚ ਬਹੁਤ ਸਾਰੇ ਮਸਲੇ ਨੇ, ਪਾਣੀਆਂ ਦਾ ਮਸਲਾ, ਚਾਹੇ ਪੰਜਾਬੀ ਭਾਸ਼ਾ ਦਾ ਮਸਲਾ, ਕਿ ਸਾਰੀ ਪੰਜਾਬੀਅਤ ਜਿੰਨੇ ਵੀ ਆਪਣੇ ਕਮਿਊਨਿਟੀਆਂ ਰਹਿੰਦੀਆਂ ਨੇ, ਉਹ ਇੱਕ ਮੰਚ 'ਤੇ ਇਕੱਠੀਆਂ ਹੋ ਕੇ ਇਹਨਾਂ ਮਸਲਿਆਂ ਦਾ ਹੱਲ ਨਹੀਂ ਕਰ ਸਕਦੀਆਂ ਜੀ? ਕਿ ਸਾਡੇ ਸਾਰੇ ਪੰਜਾਬੀ ਪੰਜਾਬ 'ਚ ਰਹਿ ਕੇ ਵੀ ਪੰਜਾਬੀ ਭਾਸ਼ਾ ਨੂੰ ਉਹ ਮਾਨਤਾ ਨਹੀਂ ਦਵਾ ਸਕਦੇ ਜਿਹੜੀ ਸਾਨੂੰ ਚਾਹੀਦੀ ਆ? ਬਸ ਇਹੀ ਮੇਰਾ ਸਵਾਲ ਆ ਜੀ। ਥੈਂਕ ਯੂ ਦਿਨੇਸ਼। ਧੰਨਵਾਦ। ਨਹੀਂ ਦੇਖੋ, ਕੀ ਨਹੀਂ ਹੋ ਸਕਦਾ, ਉਹਨੂੰ ਕੀ ਨਹੀਂ ਹੁੰਦਾ, ਬੰਦੇ ਦੀ ਨੀਤ ਸਾਫ਼ ਹੋਵੇ। ਜੇ ਕਹਿੰਦੇ ਨਾ, ਜੇ ਮਨ ਹੋਵੇ ਚੰਗਾ ਕਟੋਰੇ ਵਿੱਚ ਗੰਗਾ, ਜਿਹਦਾ ਮਨ ਸਾਫ਼ ਆ ਉਹਨੂੰ ਗੰਗਾ ਜਾਣ ਦੀ ਲੋੜ ਨਹੀਂ, ਉਹਦੇ ਲਈ ਕਟੋਰਾ ਹੀ ਗੰਗਾ। ਪਰ ਜਿਹਦੀ ਨੀਤ ਦੇ ਵਿੱਚ ਖੋਟ ਆ, ਤੇ ਨੀਤ ਦੇ ਵਿੱਚ ਖੋਟ ਤੇ ਇਹੋ ਜਿਹੀ ਆ। ਇੱਕ ਇਤਿਹਾਸ ਦਾ ਹਵਾਲਾ, ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਰੁਤਬਾ ਦਿੱਤਾ ਸੀ, ਯਾਦ ਹੋਣਾ ਤੁਹਾਨੂੰ ਜੀ। ਤੇ ਪਹਿਲੀ ਕਲਾਸ ਤੋਂ ਜਦੋਂ ਅੰਗਰੇਜ਼ੀ ਸ਼ੁਰੂ ਕੀਤੀ ਗਈ, ਜਦੋਂ ਬਾਦਲ ਸਾਹਿਬ ਸੱਤਾ ਦੇ ਵਿੱਚ ਆਇਆ, ਤੇ ਅੰਗਰੇਜ਼ੀ ਪਹਿਲੀ ਕਲਾਸ ਤੋਂ ਜਦੋਂ ਲਾਗੂ ਕੀਤੀ ਗਈ, ਲਾਗੂ ਪਤਾ ਕਿੱਥੋਂ ਕੀਤੀ ਗਈ ਸੀ? ਲਾਗੂ ਉਸੇ ਲਛਮਣ ਸਿੰਘ ਗਿੱਲ ਦੇ ਪਿੰਡ 'ਚ ਜਾ ਕੇ ਕੀਤੀ ਗਈ ਸੀ। ਇਹ ਤੁਸੀਂ ਪੜ੍ਹ ਕੇ ਦੇਖ ਲਓ, ਕਿਤੇ ਕਿਸੇ ਸਿਆਣੇ ਬੰਦੇ ਤੋਂ ਪੁੱਛ ਕੇ ਦੇਖ ਲਓ। ਸੋ ਪੰਜਾਬੀ ਹੈ ਜਿਹੜੀ ਭਾਸ਼ਾ ਐਕਟ ਹੈ ਸਾਡੇ ਕੋਲ, 2008-9 ਦਾ ਮੇਰੇ ਖਿਆਲ ਦੇ ਨਾਲ ਭਾਸ਼ਾ ਐਕਟ ਬਣਿਆ, ਪਰ ਐਕਟ ਉਹ ਸਿਰਫ ਐਕਟ ਪੈਕਟ ਦੇ ਵਿੱਚ ਪੈ ਕੇ ਕੈਦ ਹੋ ਗਿਆ, ਉਹਨੂੰ ਲਾਗੂ ਨਹੀਂ ਕੀਤਾ ਕਿਸੇ ਸਰਕਾਰ ਨੇ। ਬਾਦਲ ਸਾਹਿਬ ਉਸ ਤੋਂ ਬਾਅਦ 8-9 ਸਾਲ ਰਹਿ ਗਏ, ਰਾਜ ਕਰ ਗਏ ਆ। ਸਾਡੇ ਇੱਥੇ ਅੰਦਰ ਚੱਲ ਜਾਓ ਕਿਸੇ ਵੀ ਅਦਾਰੇ ਦੇ, ਜਿਹੜੇ ਕੌਮੀ ਅਦਾਰੇ ਜਿੱਦਾਂ ਬੈਂਕ ਆ, ਡਾਕਖਾਨੇ ਆ, ਉੱਥੇ ਤੁਹਾਨੂੰ ਪੰਜਾਬੀ ਲੱਭਣੀ ਨਹੀਂ। ਪੰਜਾਬੀ ਜੇ ਲੱਭੀ ਵੀ ਤੇ ਉਹ ਕਿਸੇ ਨੁੱਕਰ 'ਚ ਉਜੜੀ ਖੜੀ ਹੋਊਗੀ, ਸਿਸਕਦੀ ਖੜੀ ਹੋਊਗੀ। ਇਹ ਹੋ ਸਭ ਕੁਛ ਸਕਦਾ ਜੇ ਕਰਨਾ ਚਾਹੁਣ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਦੇਖੋ, ਜਿਹੜੀਆਂ ਇਹ ਛੋਟੀਆਂ ਬੋਲੀਆਂ, ਉਪ ਬੋਲੀਆਂ, ਇਹ ਹੈ ਤੇ ਮਾਰ ਹੇਠ ਆ। ਪਰ ਮੇਰਾ ਮੰਨਣਾ, ਜਿੰਨਾ ਚਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਉਹਨਾਂ ਚਿਰ ਇਹ ਗੁਰਮੁਖੀ ਪੰਜਾਬੀ ਹੈ ਜਿਹੜੀ ਮੇਰੇ ਖਿਆਲ ਦੇ ਨਾਲ ਸਿਕਿਉਰ ਆ। ਇਹਨੂੰ ਕੋਈ ਬਹੁਤੀ ਉਹ ਢਾਹ ਨਹੀਂ ਲੱਗੇਗੀ। ਹਾਂ, ਪਰ ਇਹਦੀ ਹੋਂਦ ਖਤਰੇ 'ਚ ਆ ਜ਼ਰੂਰ ਸਕਦੀ ਹੈ ਜੇ ਅਸੀਂ ਆਪਣੇ ਪੱਧਰ ਤੇ ਕੋਸ਼ਿਸ਼ ਨਹੀਂ ਕਰਦੇ। ਮੈਂ ਆਪਣੇ ਪੱਧਰ ਤੇ ਕੋਸ਼ਿਸ਼ ਵਾਲੀ ਗੱਲ ਇਹ ਕਰਦਾ ਕਿਉਂਕਿ ਮੈਂ ਦੇਖਦਾ ਪਿਆ ਬਹੁਤ ਸਾਰੇ ਸਾਡੇ ਪੰਜਾਬੀ, ਅਸੀਂ ਸਰਕਾਰ ਨੂੰ ਦੋਸ਼ ਦਿੰਦੇ ਹਾਂ, ਬਹੁਤ ਸਾਰੇ ਪੰਜਾਬੀ ਪੰਜਾਬ 'ਚ ਰਹਿ ਕੇ, ਜਿੱਥੇ ਕਿ ਸਰ ਸਕਦਾ ਕਿ ਅਸੀਂ ਨਰੋਲ ਪੰਜਾਬੀ 'ਚ ਗੱਲ ਕਰੀਏ। ਤੁਸੀਂ ਗਏ ਦੂਜੇ ਮੁਲਕਾਂ 'ਚ, ਤੁਹਾਨੂੰ ਦੂਜੀਆਂ ਭਾਸ਼ਾਵਾਂ ਸਿੱਖਣੀਆਂ ਪਈਆਂ, ਉਹ ਇੱਕ ਚੰਗੀ ਗੱਲ ਆ, ਉਹ ਇਲਮ ਹੈ, ਗਿਆਨ ਆ। ਅਸੀਂ ਖੁਸ਼ੀ ਜੀ ਬੱਚਿਆਂ ਨੂੰ ਹਿੰਦੀ ਬਣਾਈ ਜਾਂਦੇ ਆ, ਉਹ ਇੰਗਲਿਸ਼ ਬੋਲੀ ਜਾਂਦੇ ਆ, ਹਿੰਦੀ ਬੋਲੀ ਜਾਂਦੇ ਆ। ਮੇਰੇ ਖਿਆਲ ਦੇ ਨਾਲ ਖਤਰਾ ਇੱਥੇ ਸਭ ਤੋਂ ਵੱਡਾ ਸਾਨੂੰ ਹਿੰਦੀ ਤੋਂ ਆ। ਤੁਸੀਂ ਅੰਗਰੇਜ਼ੀ ਦੀ ਗੱਲ ਕਰਦੇ ਹੋ, ਪਰ ਮੈਨੂੰ ਜਾਪਦਾ ਕਿ ਇਸ ਸਮੇਂ ਹਿੰਦੀ ਦੇ ਸ਼ਬਦ ਇੰਨੇ ਸਾਡਾ ਮੀਡੀਆ ਵਰਤ ਰਿਹਾ, ਇੰਨੇ ਜ਼ਿਆਦਾ ਅਖਬਾਰ ਵਰਤ ਰਿਹਾ, ਇੰਨੇ ਜ਼ਿਆਦਾ ਅਸੀਂ ਬੋਲਚਾਲ 'ਚ ਵਰਤ ਰਹੇ ਹਾਂ, ਮੈਨੂੰ ਖਤਰਾ ਇੱਥੇ ਹਿੰਦੀ ਤੋਂ ਜਾਪਦਾ, ਅੰਗਰੇਜ਼ੀ ਤੋਂ ਨਹੀਂ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਨਾਲ ਜਿਹੜੀਆਂ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ।
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno.